वाहिगुरू जी का खालसा वाहिगुरू जी की फतेह। अस्सलाम वालेकुम आदाब वर्ड्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੇ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਆ। ਜੀ ਰਾਜ ਸਾਹਿਬ ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ नमो नमः। जी राज साहब जी आनू प्रोग्राम सचो सच विच बहुत शुक्रिया। जी राज साहब आज 27 दिसंबर 2023 14 पो नानकशाही संमत 555 ਦਾ ਦਿਨ ਹੈ ਤੇ ਰਾਜ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਅੱਜ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਪਲੇਟਫਾਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਆਪਣੇ ਪ੍ਰੋਗਰਾਮ ਹਮੇਸ਼ਾ ਤਰ੍ਹਾਂ ਸ਼ੁਰੂ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਤੋਂ ਸੁੱਖੀ ਘੁੰਮਣ ਜੀਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੇ ਸਾਰੇ ਵਿਊਅਰਸ ਨੂੰ ਇਹ ਬੇਨਤੀ ਕੀਤੀ ਹੈ ਕਿ ਟੀਵੀ 84 ਇੱਕ ਬਹੁਤ ਹੀ ਵਧੀਆ ਕੰਮ ਕਰ ਰਿਹਾ ਸੋ ਇਸ ਦੀ ਵੱਧ ਤੋਂ ਵੱਧ ਸਪੋਰਟ ਕਰੋ ਔਰ ਅਸੀਂ ਸੁੱਖੀ ਘੁੰਮਣ ਜੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਅੱਜ ਦੇ ਉਹਨਾਂ ਨੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ ਔਰ ਤੁਹਾਨੂੰ ਵੀ ਅਸੀਂ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਚ ਆਪਾਂ ਗੱਲਬਾਤ ਕਰਨ ਜਾ ਰਹੇ ਭਾਰਤ ਦੇ ਹਵਾਲੇ ਨਾਲ ਕਿ ਰੋਗ ਸਟੇਟ ਇੰਡੀਆ ਦਾ ਦਹਿਸ਼ਤਗਰਦ ਜਿਹੜਾ ਚਿਹਰਾ ਹਰ ਚੜ੍ਹਦੇ ਸੂਰਜ ਬੇਨਕਾਬ ਹੋ ਰਿਹਾ ਔਰ ਕੈਨੇਡਾ ਦੀ ਪ੍ਰਮੁੱਖ ਅਖਬਾਰ ਗਲੋਬ ਐਂਡ ਮੇਲ ਅਨੁਸਾਰ RCMP ਵੱਲੋਂ ਬਹੁਤ ਜਲਦੀ ਹਰਦੀਪ ਸਿੰਘ ਨਿੱਜਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਅਦਾਲਤ ਵਿੱਚ ਦੋਸ਼ ਪੱਤਰ ਦਾਖਲ ਕੀਤਾ ਜਾਵੇਗਾ। ਔਰ ਵਿਊਅਰਸ ਯਾਦ ਰਹੇ ਕਿ 29 ਨਵੰਬਰ ਨੂੰ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਨਿਊਯਾਰਕ ਦੀ ਅਦਾਲਤ ਵਿੱਚ ਨਿਖਿਲ ਗੁਪਤਾ ਅਤੇ ਭਾਰਤ ਸਰਕਾਰ ਦੇ ਜਿਹੜੇ ਸਾਜ਼ਿਸ਼ਕਰਤਾ ਦੇ ਖਿਲਾਫ ਪੰਨੂ ਕਤਲ ਕੇਸ ਦੀ ਸਾਜ਼ਿਸ਼ ਦਾ ਦੋਸ਼ ਪੱਤਰ ਵੀ ਜਿਹੜਾ ਦਾਖਲ ਕੀਤਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਡੀ ਗੈਰ ਹਾਜ਼ਰੀ ਨੂੰ बेशक 2 दिन ही सी एक फ्राइडे और मंडे बहुत महसूस किया और बहुत ज़्यादा मैसेजेस इस दे उत्ते आए ने जिहदे च उन्होंने सानू इवें वापस वैलकम किया जिवें असीं मून तो जां मार्स तो उतर के आए हुई है। पर इस जेस्चर ने सानू हमेशा होर भी जिहड़ी है वो ह्यूमिलिटी दित्ती है निमरता दित्ती है कि भाई सानू प्यार करन वाले चाहन वाले ਜਿਹੜੇ ਨੇ ਉਹ ਸਾਡੇ ਵਿਚਲੇ ਔਗਣਾਂ ਨੂੰ ਇਗਨੋਰ ਕਰਦੇ ਨੇ ਔਰ ਜੋ ਵੀ ਪੋਜ਼ਿਟਿਵਿਟੀ ਉਹਨਾਂ ਨੂੰ ਨਜ਼ਰ ਆਉਂਦੀ ਹੈ ਉਸ ਦੇ ਉਹ ਕਦਰਦਾਨ ਨੇ। ਪ੍ਰੋਗਰਾਮ ਨੂੰ ਅੱਜ ਵੀਰ ਸੁੱਖੀ ਘੁੰਮਣ ਬੇਕਰਸਫੀਲਡ ਤੋਂ ਉਹਨਾਂ ਨੇ ਸਪਾਂਸਰ ਕੀਤਾ। ਜ਼ਾਹਰ ਹੈ ਅਸੀਂ ਜਿੱਥੇ ਵੀ ਜਦੋਂ ਸਾਡਾ ਵੀਕਐਂਡ ਟ੍ਰਿਪ ਹੁੰਦਾ ਤੇ ਜਿਹੜੇ ਵੀਰ ਭੈਣਾਂ ਮਿਲਣ ਆਉਂਦੇ ਨੇ ਟੀਵੀ 84 ਦੇ ਖੈਰ ਖੁਆਹ ਉਹ ਇਹ ਮਹਿਸੂਸ ਵੀ ਕਰਦੇ ਨੇ ਕਿ ਟੀਵੀ 84 ਨੂੰ ਫਾਈਨੈਂਸ਼ੀਅਲ ਮਦਦ ਦੀ ਲੋੜ ਹੈ। ਸੋ ਸੁੱਖੀ ਘੁੰਮਣ ਇੱਕ ਐਸਾ ਨਾਂ ਹੈ ਜਿਨ੍ਹਾਂ ਨੇ ਜਦੋਂ ਅਜੇ ਬਹੁਤ ਸਾਰੇ ਕਿਉਂਕਿ 90 ਤੋਂ ਬਾਅਦ ਤਾਂ ਬਹੁਤ ਸਾਰੇ ਜਿਹੜੇ ਪੋਲੀਟੀਕਲ ਅਸਾਈਲਮ ਲਈ ਆਏ ਲੋਕ ਆਪੋ ਆਪਣੀ ਥਾਂ ਜਿਹੜੇ ਨੇ ਸੈਟਲ ਹੋ ਗਏ ਲੇਕਿਨ 80ਵਿਆਂ ਦੇ ਵਿੱਚ ਹੀ ਜਿਨ੍ਹਾਂ ਨੇ ਬਿਲਕੁਲ ਨਿਸ਼ਕਾਮ ਰਹਿ ਕੇ ਪੰਥਕ ਪਿੜ ਵਿੱਚ ਸੇਵਾ ਕੀਤੀ। ਕੋਈ ਇਹ ਦਾਵਾ ਨਹੀਂ ਉਹਨਾਂ ਦਾ ਕਿ ਜੀ ਅਸੀਂ ਫਲਾਣੇ ਦੇ ਨਾਲ ਜਾਂ ਢਿਮਕੇ ਦੇ ਨਾਲ ਕੀ ਕੀਤਾ ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਜ਼ਮਾਨਾ ਸੀ ਜਦੋਂ ਰਣਜੀਤ ਸਿੰਘ ਗਿੱਲ ਸੁਖਵਿੰਦਰ ਸਿੰਘ ਸੁੱਖੀ ਜਿਨ੍ਹਾਂ ਨੂੰ ਸੁੱਖੀ ਕੁੱਕੀ ਕਿਹਾ ਜਾਂਦਾ ਸੀ ਉਹ ਨਿਊਯਾਰਕ ਦੀ ਜੇਲ੍ਹ ਵਿੱਚ ਬੰਦ ਸਨ ਤੇ ਸੁੱਖੀ ਘੁੰਮਣ ਜਿਹੜੇ ਨੇ ਉਹ ਸਭ ਦੇ ਜਿਹੜੇ ਨੇ ਨਾਲ ਜੋ ਮੂਵਮੈਂਟ ਉੱਥੇ ਚੱਲ ਰਹੀ ਸੀ ਇੱਥੇ ਚੱਲ ਰਹੀ ਸੀ ਉਸ ਦੇ ਵਿੱਚ
ਉਹ ਇੱਕ ਕੰਟੈਕਟ ਪਰਸਨ, ਔਰ ਇਹ ਉਹ ਜ਼ਮਾਨਾ ਸੀ ਕਿ ਜਦੋਂ ਆਮ 1 ਮਿੰਟ ਦੀ ਟੈਲੀਫੋਨ ਕਾਲ ਦਾ ਵੀ $1.25 $1.5 ਸੀ, ਤੇ ਜਿਹੜੀਆਂ ਜੇਲ੍ਹ ਚੋਂ ਕਲੈਕਟ ਕਾਲ ਹੁੰਦੀ ਹੈ, ਕਲੈਕਟ ਕਾਲ ਦੀ ਬਹੁਤ ਜ਼ਿਆਦਾ ਚਾਰਜਿੰਗ ਹੁੰਦੀ ਹੈ। ਔਰ ਉਹਨਾਂ ਨੇ ਘੰਟਿਆਂ ਬੱਧੀ ਅੰਦਰੋਂ ਵੀ ਜੇਲ੍ਹ ਦੇ 3-ਵੇ ਤੇ ਜਿਹੜੇ ਕੰਸਰਨ ਸੀ ਮੂਵਮੈਂਟ ਨਾਲ, ਉਹਨਾਂ ਨਾਲ ਮਿਲਾਣਾ, ਔਰ ਲਗਾਤਾਰਤਾ ਨਾਲ ਉਹਨਾਂ ਨੇ ਇਹ ਸੇਵਾ ਨੂੰ ਨਿਭਾਇਆ। ਬਹੁਤ ਪਹਿਲਾਂ ਉਹਨਾਂ ਦੇ ਨਾਲ ਸ਼ਿਕਾਗੋ ਮੁਲਾਕਾਤ ਹੋਈ 90 'ਚ, ਔਰ ਬਹੁਤ ਸਾਲਾਂ ਬਾਅਦ ਹੁਣ, ਕਿਉਂਕਿ ਉਹ ਬੇਕਰਸਫੀਲਡ ਸੈਟਲ ਨੇ, ਉਹਨਾਂ ਦੀ ਬੱਚੀ ਵੀ ਅਟਰਨੀ ਹੈ, ਉਹਨਾਂ ਨਾਲ ਤਾਂ ਨਹੀਂ ਮੇਲ ਹੋ ਸਕਿਆ, ਪਰ ਉਹਨਾਂ ਦੀ ਚਾਹਨਾ ਸੀ ਕਿ ਵੀ ਉਹਨਾਂ ਨਾਲ ਉਹ ਗੱਲ ਕਰਾਉਣ। ਔਰ ਉਹ ਜਿਹੜੀ ਹੈ ਪ੍ਰੀਵੀਅਸ ਈਵਨਿੰਗ ਸੈਚਰਡੇ ਸ਼ਾਮ ਭਾਈ ਰੇਸ਼ਮ ਸਿੰਘ ਹੋਰਾਂ ਦੇ ਘਰ ਵੀ ਆਏ, ਐਤਵਾਰ ਦੇ ਦੀਵਾਨ 'ਚ ਵੀ, ਔਰ ਉਹਨਾਂ ਨੇ ਬਹੁਤ ਹੀ ਅਫੈਕਸ਼ਨ ਔਰ ਮਾਣ ਦਿੱਤਾ, ਦਿਖਾਇਆ। ਬਹੁਤ ਵਾਰ ਤੁਸੀਂ ਬਹੁਤਿਆਂ ਦੇ ਨਾਂ ਸੁਣੇ ਹੁੰਦੇ ਨੇ, ਉਹਨਾਂ ਦੀ ਸੇਵਾ ਤੋਂ ਵੀ ਤੁਸੀਂ ਜਾਣੂ ਹੁੰਦੇ ਹੋ, ਪਰ ਤੁਹਾਨੂੰ ਇਹ ਮਿਲ ਕੇ ਮਹਿਸੂਸ ਹੁੰਦਾ ਹੈ ਕਿ ਭਾਈ ਜਿਨ੍ਹਾਂ ਨੇ ਲੰਬਾ ਵਕਤ ਨਿਸ਼ਕਾਮ ਭਾਵਨਾ ਨਾਲ, ਕੋਈ ਚਾਹਨਾ ਨਹੀਂ ਕਿ ਕੋਈ ਵਡਿਆਈ ਕਰੇ, ਕੋਈ ਹੋਰ ਕਰੇ, ਹਾਲਾਂ ਹੁੰਦਾ ਤਾਂ ਸਾਡੇ ਕੌਮੀ ਭਾਵ 'ਚ ਹੈ ਵੀ ਜਿਸ ਨੇ ਜਿੰਨਾ ਕੀਤਾ ਹੁੰਦਾ ਉਨਾ ਹੀ ਉਸ ਦੇ ਉੱਤੇ ਨਜ਼ਲਾ ਵੀ ਡਿੱਗਦਾ ਹੈ, ਨੈਗੇਟਿਵਿਟੀ ਕੀਤੀ ਜਾਂਦੀ ਹੈ, ਪਰ ਬੜੀ ਹਿਊਮਿਲਿਟੀ ਦੇ ਨਾਲ ਉਹਨਾਂ ਨੇ ਜਿਹੜਾ ਇਸ ਪੰਥਕ ਪਿੜ ਦੇ ਵਿੱਚ, ਖਾਲਿਸਤਾਨ ਦੀ ਸਟਰਗਲ ਦੇ ਵਿੱਚ ਪੱਕੇ ਪੈਰਾਂ ਨਾਲ, ਔਰ ਇਹਦੇ 'ਚ ਇਹੀ ਨਹੀਂ, ਜਦੋਂ ਤੁਸੀਂ ਇਸ ਪਾਸੇ ਤੁਰਦੇ ਹੋ ਤੁਹਾਡੇ ਪਰਿਵਾਰ ਦੀ ਸਫਰਿੰਗ ਹੁੰਦੀ ਹੈ, ਇੱਥੋਂ ਦੀਆਂ ਏਜੰਸੀਆਂ ਦਾ ਦਬਾਅ ਹੁੰਦਾ ਹੈ, ਪਿੱਛੇ ਜਿਹੜਾ ਉਹ ਤੁਹਾਡੇ ਪਰਿਵਾਰ ਜਿਹੜੇ ਨੇ ਉਹ ਇਨਸਿਕਿਉਰ ਹੁੰਦੇ ਨੇ। ਸੋ ਬਹੁਤ ਥੋੜੇ ਹੁੰਦੇ ਨੇ ਜਿਹੜੇ ਬਿਨਾਂ ਕਨਸੀਕੁਐਂਸਿਸ ਦੀ ਪਰਵਾਹ ਕੀਤਿਆਂ ਇਸ ਰਸਤੇ ਦੇ ਉੱਤੇ ਸਾਬਤ ਕਦਮਾਂ ਨਾਲ ਰਹਿੰਦੇ ਨੇ। ਸੋ ਅਸੀਂ ਵੀਰ ਸੁੱਖੀ ਘੁੰਮਣ ਜੀ ਦਾ ਬਹੁਤ ਸ਼ੁਕਰੀਆ ਅਦਾ ਕਰਦੇ। ਲੀਡ ਸੈਗਮੈਂਟ 'ਚ ਅਕਸਰ ਮੈਂ ਕੋਈ ਮੈਸੇਜ ਪਿਕ ਨਹੀਂ ਕਰਦਾ, ਪਰ ਕੱਲ ਜਦੋਂ ਅਸੀਂ ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ, ਔਰ ਇਹ ਸਾਰੇ ਦੇ ਨਾਲ ਜੁੜਿਆ ਹੋਇਆ ਮੋਦੀ ਕਿਆਂ ਦਾ ਜਿਹੜਾ ਡਰਾਮਾ ਵੀਰ ਬਾਲ ਦਿਵਸ ਦੇ ਥੱਲੇ, ਔਰ ਸਿੱਖਾਂ ਦੇ ਨਾਲ ਜੋ ਵਰਤਾਰਾ ਬ੍ਰਾਹਮਣਵਾਦ ਦੀ ਵਿਚਾਰਧਾਰਾ ਦਾ 5.5 ਸਦੀਆਂ ਤੋਂ ਹੈ, ਉਸ ਬਾਰੇ ਵੇਰਵੇ ਨਾਲ ਗੱਲ ਕੀਤੀ। ਅਸੀਂ ਅਕਸਰ ਕਰਦੇ ਹਾਂ, ਕੱਲ ਜ਼ਰਾ ਮੋਰ ਫੋਕਸ ਸੀ, ਤੇ ਇੱਕ ਸੱਜਣ ਜਿਹੜੇ ਐਸ਼ਲਾ ਦੀ ਜਿਹੜੀ ਹੈ ਉਹ ਉਹਨਾਂ ਦੀ ਆਈਡੈਂਟੀਟੀ ਹੈ, ਉਹਨਾਂ ਨੇ ਜਿਹੜਾ ਮੈਸੇਜ ਲਿਖਿਆ, ਤੇ ਮੈਨੂੰ ਇਹ ਲੱਗਾ ਕਿ ਵੀ ਸ਼ਾਇਦ ਹੋਰ ਵੀ ਇਸ ਲਾਈਨ ਤੇ ਸੋਚਦੇ ਨੇ, ਤੇ ਮੈਂ ਉਹਨੂੰ ਜ਼ਰੂਰ ਸ਼ੇਅਰ ਕਰਨਾ ਚਾਹੁੰਦਾ। ਇਸ ਤੋਂ ਬਾਅਦ ਅਸੀਂ ਜਿਹੜੀ ਅੱਜ ਦੀ ਮੇਨ ਕੁਆਇਟ ਮੋਟੀਵੇਸ਼ਨਲ ਹੈ, ਮੋਟੀਵੇਸ਼ਨਲ ਇਸ ਲਈ ਕਿ ਅਮਰੀਕਾ ਦੀ ਇੰਡਾਈਟਮੈਂਟ 29 ਨਵੰਬਰ ਨੂੰ ਜਿਹੜੀ ਨਿਊਯਾਰਕ ਦੀ ਕੋਰਟ ਦੇ ਵਿੱਚ ਜਸਟਿਸ ਡਿਪਾਰਟਮੈਂਟ ਨੇ ਕੀਤੀ, ਉਹਨੇ ਭਾਰਤ ਸਰਕਾਰ ਨੂੰ ਕੰਧ ਨਾਲ ਲਾਇਆ। ਲੇਕਿਨ ਜਿਵੇਂ ਜਸਟਿਨ ਟਰੂਡੋ ਨੂੰ ਲਗਾਤਾਰਤਾ ਦੇ ਨਾਲ ਭਾਰਤੀ ਹਾਕਮ ਡਿਮੋਨਾਈਜ਼ ਕਰਦੇ ਚਲੇ ਆ ਰਹੇ ਨੇ, ਔਰ ਇਸ ਤੋਂ ਬਾਅਦ ਵੀ ਜਦੋਂ ਕਿ ਅਮਰੀਕਾ ਨੇ ਦੀ ਇੰਡਾਈਟਮੈਂਟ ਆਈ ਔਰ ਭਾਰਤ ਨੇ ਹਾਈ ਲੈਵਲ ਕਮੇਟੀ ਬਣਾਉਣ ਦੀ ਗੱਲ ਕੀਤੀ, ਤੇ ਇਹਦੇ ਬਾਅਦ ਵੀ ਜਸਟਿਨ ਟਰੂਡੋ ਨੇ ਇਹ ਕਿਹਾ ਸੀ ਕਿ ਵੀ ਟੋਨਲ ਚੇਂਜ ਹੈ ਭਾਰਤ ਦੇ ਰਵੱਈਏ 'ਚ, ਕਿ ਸੁਰ ਬਦਲੀ ਹੈ। ਪਰ ਉਸ ਤੋਂ ਅਗਲੇ ਦਿਨ ਉਹਨਾਂ ਨੇ ਕੈਨੇਡਾ ਨੂੰ ਫੇਰ ਜਿਹੜਾ ਛਿਟਕ ਕੇ ਪਰੇ ਸੁੱਟਿਆ। ਪਰ ਹੁਣ ਇਸ ਤਰ੍ਹਾਂ ਲੱਗਦਾ ਵੀ ਕੈਨੇਡਾ ਦੀ ਗ੍ਰਿਪ ਪੂਰੀ ਤਰ੍ਹਾਂ ਟਾਈਟ ਹੈ, ਔਰ ਜਿਹੜੀ ਸਟੋਰੀ ਗਲੋਬ ਐਂਡ ਮੇਲ ਨੇ ਬ੍ਰੇਕ ਕੀਤੀ ਹੈ ਕਿ RCMP ਬਿਲਕੁਲ ਕਲੋਜ਼ ਹੈ, ਕਿਸੇ ਵੇਲੇ ਵੀ ਜਿਹੜੇ ਇਨਵੋਲਵ ਨੇ ਮਰਡਰ ਦੇ ਲਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ, ਉਸ ਦੀ ਅਸੀਂ ਗੱਲ ਕਰਾਂਗੇ। ਪਰ ਪਹਿਲਾਂ ਮੈਂ ਇਸ ਮੈਸੇਜ ਦਾ ਜ਼ਰਾ ਜ਼ਿਕਰ ਕੀਤਾ ਜਿਸ ਦਾ ਉਸ ਦੀ ਚਰਚਾ ਕਰਨਾ। ਇਹ ਜਨਾਬ ਜਿਹੜੀ ਐਸ਼ੀਆ ਜਾਂ ਆਸ਼ੀਆ ਦੀ ID ਤੋਂ ਨੇ, ਬ੍ਰਾਹਮਣਵਾਦ 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 is all Amarjit Singh seems to know, blaming 5% of India's population while whole of Indian establishment is almost entirely non-Brahmin. Modi is not Brahmin, neither Amit Shah, neither Ambani or Adani. Though Jaishankar is a Brahmin, Khalistan is all about Jat Sikhwad. Shame on you. Anyway, TV84 is a good check and balances of Indian wrongdoings and shows other side and alternate perspective. Several criticism of India and Hindus on this show are legitimate, though many others are invalid and illegitimate. So I continue to watch the show. I urge Amarjit Singh to stop blaming Brahmins for everything
why is whole of Jat Sikh Qaum so scared of 5% Brahmins? Must be some old grudge. Ranjit Singh respected learned and cultured Brahmins, remember? ਹੁਣ ਮੈਨੂੰ ਇਹ ਦਿਲਚਸਪੀ ਲੱਗਾ, ਸਮਾਈਲ ਵੀ ਮੈਂ ਕੀਤਾ। ਇੱਕ ਤਾਂ ਚਲੋ ਇਹਨਾਂ ਦਾ ਐਸ਼ਲਾ ਜੀ ਦਾ ਸ਼ੁਕਰੀਆ, ਉਹ ਇਹ ਕਹਿੰਦੇ ਨੇ ਕਿ ਜੀ ਅਸੀਂ ਇਸ ਸ਼ੋਅ ਨੂੰ ਇਸ ਲਈ ਦੇਖਦੇ ਹਾਂ ਵੀ ਬਹੁਤ ਸਾਰੀਆਂ ਗੱਲਾਂ ਜੋ ਇੰਡੀਆ ਬਾਰੇ ਕਹੀਆਂ ਜਾਂਦੀਆਂ ਉਹ ਠੀਕ ਹੁੰਦੀਆਂ ਤੇ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਗਲਤ ਹੁੰਦੀਆਂ, ਪਰ ਉਹਨਾਂ ਨੂੰ ਜਿਹੜੀ ਸਭ ਤੋਂ ਜ਼ਿਆਦਾ ਤਕਲੀਫ ਹੈ ਉਹ ਇਹ ਹੈ ਕਿ ਵੀ ਅਸੀਂ ਹਰ ਬਿਮਾਰੀ ਦੀ ਜੜ ਜਿਹੜੀ ਹੈ ਉਹ ਬ੍ਰਾਹਮਣਵਾਦ ਚ ਲੱਭਦੇ ਆ ਔਰ ਉਹ ਹੁਣ ਆਬਾਦੀ ਦੇ ਉੱਤੇ ਆ ਗਏ। ਉਹਨਾਂ ਦਾ ਇਹ ਕਹਿਣਾ ਹੈ ਕਿ ਜੀ ਦੇਖੋ ਭਾਰਤ ਦੇ ਵਿੱਚ ਤਾਂ 5% ਬ੍ਰਾਹਮਣ ਨੇ ਤੇ ਹਰ ਜਿਹੜੀ ਬਿਮਾਰੀ ਹੈ ਉਹਦੇ ਲਈ 5% ਨੂੰ ਕਿਉਂ ਦੋਸ਼ੀ ਠਹਿਰਾਣਾ ਹੈ। ਫਿਰ ਉਹਨਾਂ ਨੂੰ ਹੋਰ ਕੁਝ ਨਹੀਂ ਰਿਹਾ। ਜਦੋਂ ਇਹ ਹੁੰਦਾ ਹੈ ਕਿ ਵੀ ਇੱਕ ਕਿਸੇ ਨੂੰ ਐਕਿਊਜ਼ ਕਰ ਰਿਹਾ ਹੁੰਦਾ ਤੇ ਦੂਸਰਾ ਉਸ ਤੋਂ ਵੱਡੀ ਗੱਲ ਕਹਿ ਰਿਹਾ ਹੁੰਦਾ ਹੈ ਨਾ, ਜਿਵੇਂ ਉਹ ਇੰਗਲੈਂਡ ਦੇ ਹਵਾਲੇ ਨਾਲ ਕੋਈ ਕਹਿੰਦਾ ਹੈ ਕਿ ਜੀ ਇੱਕ ਨੇ ਨਵੇਂ ਆਏ ਵਲਾਇਤ ਦੇ ਵਿੱਚ ਤੇ ਉਹਨੂੰ ਕਿਸੇ ਨੇ ਪੁੱਛਿਆ ਕਿ ਜੀ ਪਿਛਲੇ ਕੱਲ ਨੂੰ ਕੀ ਕਹਿੰਦੇ ਨੇ, ਉਹ ਕਹਿੰਦਾ ਯੈਸਟਰਡੇ। ਉਹ ਕਹਿੰਦਾ ਉਹਦੇ ਕੱਲ ਨੂੰ ਕੀ ਕਹਿੰਦੇ ਨੇ, ਕਹਿੰਦਾ ਟੁਮਾਰੋ। ਕਹਿੰਦਾ ਪਰਸੋਂ ਨੂੰ ਕੀ ਕਹਿੰਦੇ ਨੇ, ਉਹਨੂੰ ਕਹਿੰਦਾ ਇਹ ਜਿਹੜਾ ਟੂਮਾਰੋ ਹੈ ਉਹ ਕਹਿੰਦਾ ਇੱਕ ਹੋਰ ਮਾਰੋ। ਸੋ ਲੈ ਦੇ ਕੇ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੂੰ ਜਦੋਂ ਹੋਰ ਕੁਝ ਨਹੀਂ ਸੁਝਦਾ ਤੇ ਇਹਨਾਂ ਨੇ ਖਾਲਿਸਤਾਨ ਦੇ ਕਨਸੈਪਟ ਦੇ ਸਾਹਮਣੇ ਉਸ ਨੂੰ ਜੈਨੋਸਾਈਡ ਕਲੈਕਟਿਵ ਇਹਨਾਂ ਨੇ ਕੀਤਾ ਹੈ, ਟੋਟਲ ਵਾਰ ਇਹਨਾਂ ਨੇ ਭਰਪਾ ਕੀਤੀ ਹੋਈ ਹੈ। ਹੁਣ ਜਿਹੜੀ ਹੈ ਈਵਨ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਉਤਰੇ ਹੋਏ ਨੇ। ਇਸ ਸਾਰੇ ਨੂੰ ਪਾਸੇ ਰੱਖ ਕੇ ਫਿਰ ਇਹਨਾਂ ਨੂੰ ਜੱਟਵਾਦ ਲਫ਼ਜ਼ ਜਿਹੜਾ ਹੈ ਉਹ ਉਸ ਦਾ ਇਹ ਪ੍ਰਚਾਰ ਸ਼ੁਰੂ ਕਰ ਦਿੰਦੇ ਨੇ ਔਰ ਇਹ ਬੜਾ ਖਤਰਨਾਕ ਇਹਨਾਂ ਦਾ ਤਰੀਕਾ ਹੁੰਦਾ ਹੈ, ਕਿਉਂਕਿ ਸੋਸ਼ਲ ਮੀਡੀਆ ਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਵੇਂ ਇੱਕ ਦੋ ਇਹਨਾਂ ਨੇ ਐਸੇ ਫੀਲੇ ਵੀ ਰੱਖੇ ਹੋਏ ਨੇ ਜਿਹੜੇ ਲਗਾਤਾਰਤਾ ਨਾਲ ਦਲਿਤ ਲਫ਼ਜ਼ ਯੂਜ਼ ਕਰਕੇ ਜਾਂ ਰੰਗਰੇਟਾ ਲਫ਼ਜ਼ ਯੂਜ਼ ਕਰਕੇ ਸਿੱਖ ਕੌਮ ਦੇ ਵਿੱਚ ਆਪਸੀ ਨਫ਼ਰਤ, ਸ਼ਹੀਦਾਂ ਨੂੰ ਵੰਡਣ ਦੀ ਲਾਈਨ ਜਾਂ ਹੋਰ ਕਿਸਮ ਦਾ ਗਾਲੀ ਗਲੋਚ ਔਰ ਕਈ ਵਾਰ ਗੈਰ ਇਖਲਾਕੀ ਜਿਹੜਾ ਹੈ। ਇਸ ਕਿਸਮ ਦਾ ਇੱਕ ਬੰਦਾ ਲੁਧਿਆਣੇ 'ਚ ਵੀ ਜਿਸ ਦੇ ਖਿਲਾਫ ਫਿਰ ਬਹੁਤ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਕੇਸ ਵੀ ਰਜਿਸਟਰ ਕਰਵਾਇਆ, ਕਿਉਂਕਿ ਇਹ ਜ਼ਰੂਰੀ ਇਸ ਲਈ ਹੈ। ਔਰ ਮੈਂ ਆਪਣੀਆਂ ਇਨ ਫੈਕਟ ਪ੍ਰੈਜੈਂਟੇਸ਼ਨ 'ਚ ਵੀ ਇਹ ਗੱਲ ਅਕਸਰ ਦੁਹਰਾਉਂਦਾ ਹੈ ਕਿ ਜਦੋਂ ਅਸੀਂ ਬ੍ਰਾਹਮਣਵਾਦ ਲਫ਼ਜ਼ ਕਹਿੰਦੇ ਆ ਜਾਂ ਬ੍ਰਾਹਮਣਿਜ਼ਮ ਕਹਿੰਦੇ ਆ ਜਾਂ ਅੱਜ ਹਿੰਦੂਤਵਾਦ ਅਸੀਂ ਕਹਿੰਦੇ ਆ, ਤੇ ਜਿਵੇਂ 18ਵੀਂ ਸਦੀ 'ਚ ਸਾਡੀ ਲੜਾਈ ਇਸਲਾਮ ਦੇ ਖਿਲਾਫ ਨਹੀਂ ਸੀ। ਜੇ ਉਦੋਂ ਕਿਸੇ ਨੂੰ ਜਾਂ ਜਿਸ ਤਰੀਕੇ ਦੇ ਨਾਲ ਇਹਨਾਂ ਸਨਾਤਨੀਆਂ ਨੇ ਔਰ ਹਿੰਦੂ ਤਵੀਆਂ ਨੇ ਸਿੱਖ ਧਰਮ ਨੂੰ ਐਂਟਾਈ ਇਸਲਾਮ ਬਣਾ ਕੇ ਪੇਸ਼ ਕੀਤਾ, ਇਹ ਕਿਉਂਕਿ ਇਹਨਾਂ ਨੂੰ ਸੂਟ ਕਰਦਾ ਸੀ। ਔਰ ਅਸੀਂ ਜਦੋਂ ਇਹਨਾਂ ਦਿਨਾਂ ਦੇ ਵਿੱਚੋਂ ਗੁਜ਼ਰੇ ਆ ਇਸ ਦੇ ਉੱਤੇ ਅਸੀਂ ਕੱਲ ਵੀ ਚਰਚਾ ਕੀਤੀ ਸੀ ਕਿ ਕਿਵੇਂ ਦੋਵੇਂ ਪਾਸਿਆਂ ਤੋਂ ਨਾਇਕ ਵੀ ਨੇ ਔਰ ਖਲਨਾਇਕ ਵੀ ਨੇ। ਹੁਣ ਜੇ ਅਸੀਂ ਮੁਸਲਮਾਨਾਂ ਦੇ ਹਵਾਲੇ ਨਾਲ ਗੁਰੂ ਸਾਹਿਬਾਨ ਦੇ ਜੀਵਨ ਕਾਲ ਦੇ ਵਿੱਚ 10ਵੇਂ ਪਾਤਸ਼ਾਹ ਦੇ ਹੀ ਦੇਖੀਏ ਤਾਂ ਫਿਰ ਪੀਰ ਬੁੱਧੂ ਸ਼ਾਹ, ਉਹਨਾਂ ਦੇ ਘਰੋਂ ਨਸੀਰਾਂ, ਉਹਦਾ ਭਰਾ ਗੋ ਸੈਦ ਖਾਨ ਜਿਹੜਾ ਫੌਜ ਲੈ ਕੇ ਆਇਆ ਪਰ ਅਖੀਰ ਫਕੀਰ ਬਣ ਕੇ ਜੰਗ ਦੇ ਮੈਦਾਨ ਚੋਂ ਹੀ ਜਿਹੜਾ ਉਹ ਜੰਗਲਾਂ ਵੱਲ ਨੂੰ ਨਿਕਲ ਗਿਆ। ਔਰ ਫਿਰ ਇਹ ਸਾਰਾ ਕੋਟਲਾ ਨਿਹੰਗ, ਬੀਬੀ ਮੁਮਤਾਜ਼, ਨਬੀ ਖਾਨ, ਗਨੀ ਖਾਨ, ਸ਼ੇਰ ਮੁਹੰਮਦ ਖਾਨ, ਕੁੰਮਾ ਮਾਸ਼ਕੀ, ਇਹ ਸਾਰੇ ਉਹ ਕਿਰਦਾਰ ਨੇ ਜਿਨ੍ਹਾਂ ਨੇ ਉਸ ਪੀਰੀਅਡ ਦੇ ਵਿੱਚ ਜਦੋਂ ਕਿ ਖਾਨ ਬੱਚਾ ਪੀੜਨ ਦੀ ਲਾਈਨ ਸੀ ਉਹਨਾਂ ਨੇ ਗੁਰੂ ਸਾਹਿਬ ਦਾ ਸਾਥ ਦਿੱਤਾ, ਕਿਉਂਕਿ ਇਹ ਸਮਝਦੇ ਸੀ ਕਿ ਭਾਈ ਇਹ ਲੜਾਈ ਕੋਈ ਇਸਲਾਮ ਦੇ ਖਿਲਾਫ ਨਹੀਂ ਹੈ, ਜ਼ੁਲਮ ਦੇ ਖਿਲਾਫ। ਦੂਸਰੇ ਪਾਸੇ ਜਿਨ੍ਹਾਂ ਨੂੰ ਅੱਜ ਜਦੋਂ ਮੋਦੀ ਤੋਂ ਲੈ ਕੇ ਇਹ ਸਾਰਾ ਲਾਣਾ ਹਿੰਦੂਤਵਾਦ ਜਾਂ ਇੰਡੀਆ ਦੇ ਖਾਤੇ 'ਚ ਪਾਉਣਾ ਚਾਹੁੰਦਾ, ਉਹਨਾਂ ਦਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਤਾਂ ਅਸੀਂ ਇਤਿਹਾਸਕ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਭਾਈ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਲੜੀਆਂ ਤੇ 12 22 ਤਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ ਸੀ, ਇਹਨੂੰ ਡਿਨਾਈ ਕਰੋ ਵੀ ਨਹੀਂ ਹੈ। 1699 ਈਸਵੀ ਦੇ ਵਿੱਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, 1704 ਤੱਕ ਪਹੁੰਚਦੇ ਆ ਜਦੋਂ ਕਿ 8 ਮਹੀਨੇ ਦਾ ਘੇਰਾ ਹੁੰਦਾ ਹੈ। 5 ਸਾਲਾਂ 'ਚ 6 ਹਮਲੇ 22 ਤਾਰ ਦੇ ਹਿੰਦੂ ਪਹਾੜੀ ਰਾਜਿਆਂ ਵੱਲੋਂ ਕੀਤੇ ਜਾਂਦੇ ਨੇ, ਰਾਜਪੂਤਾਂ ਵੱਲੋਂ। ਜ਼ਾਹਰ ਹੈ ਰਾਜਪੂਤਾਂ ਤੋਂ ਕੌਣ ਕਰਵਾ ਰਿਹਾ, ਉਹਨਾਂ ਦੇ ਹਰ ਰਾਜੇ ਦੇ ਦਰਬਾਰ ਦੇ ਵਿੱਚ ਜਿਹੜਾ ਕੁੱਲ ਪ੍ਰੋਤ ਵੀ ਹੁੰਦਾ ਹੈ ਔਰ ਉਸ ਦਾ ਜਿਹੜਾ ਬ੍ਰਾਹਮਣ ਜਿਹੜਾ ਮੇਨ ਪ੍ਰਾਈਮ ਮਿਨਿਸਟਰ ਜਿਹੜਾ
ਉਹਦਾ ਸਲਾਹਕਾਰ ਵੀ ਹੈ ਔਰ ਹਰ ਇੱਕ ਰਾਜਪੂਤ ਜਿਹੜੇ ਇਹ ਰਾਜੇ ਨੇ ਇਹਨਾਂ ਦਾ ਕੁੱਲ ਦੇਵਤਾ ਵੀ ਹੁੰਦਾ। ਕਦੇ ਜਿਨ੍ਹਾਂ ਨੇ ਕੁੱਲੂ ਦਾ ਦੁਸਹਿਰਾ ਦੇਖਿਆ ਹੋਏਗਾ ਸੋ ਉਹ ਅੰਦਾਜ਼ਾ ਲਾ ਸਕਦੇ ਨੇ ਵੀ ਜਦੋਂ ਉਹਨਾਂ ਦੇ ਉਹ ਪੂਰੇ ਜਲੂਸ ਆਉਂਦੇ ਨੇ ਤੇ ਉਹ ਉਹਨਾਂ ਦੇ ਆਪਣਾ ਜਿਹੜਾ ਉਸ ਇਲਾਕੇ ਦੇ ਦੇਵਤੇ ਦੀ ਝਾਕੀ ਲੈ ਕੇ ਨਾਲ ਆਉਂਦੇ ਨੇ। ਸੋ ਉਹ ਹੁਣ ਪਰਮਾਨੰਦ ਦਾ ਜ਼ਿਕਰ ਆਉਂਦਾ ਹੈ ਕਿ ਭਾਈ ਕਿਵੇਂ ਕੀ ਸ਼ਰਾਰਤਾਂ ਕੀਤੀਆਂ ਗਈਆਂ। ਹੁਣ ਉਸ ਸਾਰੇ ਦੌਰ ਦੇ ਵਿੱਚ ਜਦੋਂ ਹੁਣ ਇਹ ਸੱਜਣ ਕਹਿ ਰਹੇ ਨੇ ਕਿ ਜੀ ਬ੍ਰਾਹਮਣ ਤਾਂ 5% ਨੇ, ਅਸੀਂ ਕਦੇ ਵੀ ਇਹ ਨਹੀਂ ਕਿਹਾ ਇੰਡੀਵਿਜੂਅਲੀ ਕਿ ਭਾਈ ਕਿਸੇ ਜ਼ਾਤ ਨਾਲ ਸੰਬੰਧਿਤ ਇਹ ਇੱਕ ਵਿਚਾਰਧਾਰਾ ਹੈ ਬ੍ਰਾਹਮਣਵਾਦ ਦੀ। ਉਸ ਜਿਵੇਂ 20ਵੀਂ ਸਦੀ ਦੇ ਵਿੱਚ ਜੇ ਹੁਣ ਨਾਜ਼ੀਜ਼ਮ ਹੈ, ਇਹ ਠੀਕ ਹੈ ਕਿ ਹਿਟਲਰ ਨਾਜ਼ੀ ਪਾਰਟੀ ਦੇ ਫਾਊਂਡਰ ਚੋਂ ਜਾਂ ਦੂਜਿਆਂ ਚੋਂ ਹੈ, ਪਰ ਇਹ ਇੱਕ ਉਹ ਵਿਚਾਰਧਾਰਾ ਨਾਜ਼ੀਜ਼ਮ ਦੀ ਜਿਹਦੇ ਚ ਰੇਸ ਜਿਹੜਾ ਹੈ ਉਹ ਫੈਕਟਰ ਸੀ ਉੱਚੇ ਨੀਵੇਂ ਦਾ। ਵਾਈਟ ਰੇਸ, ਬਲੂ ਆਈਜ਼, ਬਲੌਂਡ ਹੇਅਰ, ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਸੁਪੀਰੀਅਰ ਰੇਸ ਐਲਾਨਿਆ ਗਿਆ ਸੀ। ਬਾਕੀ ਸਾਰੀਆਂ ਰੇਸਿਸ ਨੂੰ ਜਿਹੜਾ ਐਗਜ਼ਿਸਟ ਕਰਨ ਦਾ ਰਾਈਟ ਨਹੀਂ ਹੈ, ਇਹਦੇ ਥੱਲੇ ਸੀ। ਔਰ ਹਿਟਲਰ ਬੇਵਕੂਫ ਨਹੀਂ ਸੀ, ਉਹਨੇ ਇਸ ਨੂੰ ਇਹ ਦੇਖਿਆ ਕਿ ਵੀ ਇਹ ਜਿਹੜਾ ਨਸਲਵਾਦ ਜਾਂ ਨਾਜ਼ੀਜ਼ਮ ਹੈ ਇਹਦੀਆਂ ਜੜ੍ਹਾਂ ਹੀ ਜਿਹੜੀਆਂ ਨੇ ਉਹ ਬ੍ਰਾਹਮਣਵਾਦ 'ਚ ਨੇ, ਬ੍ਰਾਹਮਣਿਜ਼ਮ 'ਚ ਨੇ। ਉਹਨੇ ਈਵਨ ਜਿਹੜੀ ਬਰਲਿਨ ਦੇ ਵਿੱਚ ਸੰਸਕ੍ਰਿਤ ਯੂਨੀਵਰਸਿਟੀ ਵੀ ਖੋਲ੍ਹੀ ਵੇਦਾਂ ਦੀ ਸਟੱਡੀ ਦੇ ਲਈ ਵੀ। ਔਰ ਜੇ ਤੁਸੀਂ ਨਾਜ਼ੀ ਪਾਰਟੀ ਦਾ ਸਿੰਬਲ ਦੇਖੋ ਜਿਹੜਾ ਕਿ ਉਸ ਤੁਸੀਂ ਹਿੰਦੂ ਮੰਦਰਾਂ ਦੇ ਵਿੱਚ ਲੱਗਾ ਵੀ ਸਵਾਸਤਿਕਾ ਦੇਖ ਸਕਦੇ ਹੋ। ਸਵਾਸਤਿਕਾ ਲਫ਼ਜ਼ ਵੀ ਸੰਸਕ੍ਰਿਤ ਦਾ ਹੈ, ਸਿੰਬਲ ਵੀ ਉਹਨਾਂ ਦਾ ਹੈ ਔਰ ਉਹ ਸਾਰੀ ਵਿਚਾਰਧਾਰਾ ਜਿਹੜੀ ਹੈ ਉਹ ਬ੍ਰਾਹਮਣਵਾਦ ਦੇ ਨਸਲਵਾਦ ਚੋਂ ਨਿਕਲਦੀ ਹੈ। ਬ੍ਰਾਹਮਣਵਾਦ ਜਿਹੜਾ ਜਿਸ ਦਾ ਬੇਸਿਕ ਆਧਾਰ ਹਿੰਦੂ ਧਰਮ ਜਿਸ ਨੂੰ ਅੱਜ ਕਿਹਾ ਜਾਂਦਾ ਹੈ ਬ੍ਰਾਹਮਣ ਧਰਮ ਹੈ, ਉਹ ਵਰਣ ਆਸ਼ਰਮ ਧਰਮ ਹੈ। ਹੁਣ ਵਰਣ ਸੰਸਕ੍ਰਿਤ ਦੇ ਵਿੱਚ ਰੰਗ ਨੂੰ ਕਹਿੰਦੇ ਨੇ, ਕਲਰ ਬੇਸਡ। ਹੁਣ ਜਦੋਂ ਇਹ ਐਰੀਅਨ ਜਿਹੜੇ ਉਹੀ ਹਿਟਲਰ ਦੀ ਵਾਈਟ ਰੇਸ ਵਾਲੇ ਉਹ ਉਸ ਖਿੱਤੇ ਦੇ ਵਿੱਚ ਆਉਂਦੇ ਨੇ, ਇੰਡਸ ਵੈਲੀ ਸਿਵਲਾਈਜੇਸ਼ਨ ਨੂੰ ਡਿਸਟਰੋਏ ਕਰਦੇ ਨੇ ਤੇ ਉੱਥੋਂ ਦੇ ਰਹਿਣ ਵਾਲੇ ਜਿਹੜੇ ਅੱਜ ਵੀ ਜਿਨ੍ਹਾਂ ਦੇ ਤੁਸੀਂ ਡਿਸੈਂਡੈਂਟ ਇਹਨਾਂ 5 ਸਟੇਟਾਂ ਦੇ ਵਿੱਚ ਤਮਿਲਨਾਡੂ, ਕਰਨਾਟਕਾ, ਆਂਧਰਾ, ਤੇਲੰਗਾਨਾ ਔਰ ਕੇਰਲਾ 'ਚ ਦੇਖ ਸਕਦੇ ਹੋ, ਕਾਲਾ ਰੰਗ ਔਰ ਉਹੀ ਡ੍ਰੈਵਿਡਨ ਰੇਸ। ਸੋ ਇਹ ਉਹਨਾਂ ਨੂੰ ਐਨ ਬਲੌਕ, ਕਿਉਂਕਿ ਉਹ ਲੜਾਈ ਹਾਰਦੇ ਨੇ, ਉਹਨਾਂ ਨੂੰ ਸਲੇਵ ਬਣਾ ਲੈਂਦੇ ਨੇ ਔਰ ਉਸ ਚੋਂ ਹੀ ਇਹ ਜਿਹੜਾ ਵਰਣ ਆਸ਼ਰਮ ਦੀ ਸ਼ੁਰੂਆਤ ਹੁੰਦੀ। ਬਾਅਦ 'ਚ ਜਿਹੜੀਆਂ ਫੋਲੋਇੰਗ ਸਦੀਆਂ ਨੇ ਜਿਹੜੇ ਹੋਰ ਲੋਕ ਆਂਦੇ ਗਏ, ਉਹਨਾਂ ਨੂੰ ਕਿਸੇ ਨੂੰ ਕਸ਼ਤਰੀਆ 'ਚ ਫਿੱਟ ਕੀਤਾ, ਕਿਸੇ ਨੂੰ ਵੈਸ਼ 'ਚ ਕੀਤਾ, ਪਰ ਬ੍ਰਾਹਮਣ ਜਿਹੜਾ ਗੌਰ ਵਰਣ, ਲੰਬਾ ਕੱਦ, ਲੰਮਾ ਨੱਕ ਔਰ ਚੌੜਾ ਮੱਥਾ ਜਿਹੜੇ ਉਹਨਾਂ ਨੇ ਜਦੋਂ ਤੁਸੀਂ ਬ੍ਰਾਹਮਣਵਾਦ ਨੂੰ ਡਿਫਾਈਨ ਕਰਦੇ ਹੋ। ਸੋ ਇਹ ਖੁਦ ਹੀ ਉਹਨਾਂ ਨੇ ਉਹ 5% ਹੋਣ ਕਿ 3% ਹੋਣ ਕਿ 2% ਹੋਣ, ਸਵਾਲ ਇਹ ਨਹੀਂ ਹੈ। ਸਵਾਲ ਇਹ ਹੈ ਕਿ ਬ੍ਰਾਹਮਣ ਨੇ ਆਪ ਟੌਪ ਲਾਡਰ ਤੇ ਫਿਰ ਤੁਸੀਂ ਮਨੂ ਸਮ੍ਰਿਤੀ। ਹੁਣ ਇਸ ਸੱਜਣ ਦੇ ਜਵਾਬ 'ਚ ਕਿਸੇ ਨੇ, ਕਿਉਂਕਿ ਇਹ ਡਿਬੇਟ ਥੱਲੇ 8-10 ਜਵਾਬ ਵੀ ਆਏ, ਇੱਕ ਨੇ ਕਿਹਾ ਕਿ ਲੈਟਸ ਟਾਕ ਅਬਾਊਟ ਮਨੂ ਸਮ੍ਰਿਤੀ। ਉਹਨੇ ਉਹਦੇ ਤੇ ਸੈਟਰ ਕੀਤਾ ਕਿ ਵੀ ਤੁਸੀਂ ਤਾਂ ਕਹਿੰਦੇ ਹੋ ਜੀ ਫਲਾਣਾ ਵੀ ਮੋਦੀ ਤੇਲੀਆਂ ਦਾ ਮੁੰਡਾ, ਅਮਿਤ ਸ਼ਾਹ ਬਾਣੀਆਂ ਦਾ ਮੁੰਡਾ, ਦੂਜਾ ਐਸ ਜੈ ਸ਼ੰਕਰ ਇਕੱਲਾ ਬ੍ਰਾਹਮਣਾਂ ਦਾ ਮੁੰਡਾ। ਉਹ ਹੀ ਕਹਿੰਦਾ ਲੈਟਸ ਟਾਕ ਅਬਾਊਟ ਮਨੂ ਸਮ੍ਰਿਤੀ। ਤੇ ਉਹ ਉਹਦੇ ਜਵਾਬ 'ਚ ਕਹਿੰਦਾ ਵਾਈ ਟਾਕ ਅਬਾਊਟ ਮਨੂ ਸਮ੍ਰਿਤੀ ਫਰੋਮ 2000 ਈਅਰਸ ਐਗੋ, ਕਿ ਇਹ ਤਾਂ 2000 ਸਾਲ ਪੁਰਾਣੀ ਹੈ। ਭਾਈ ਇੱਕ ਹੁਣ ਦੇਖੋ, ਇਹ ਤੁਸੀਂ ਅਮਰੀਕਾ 'ਚ ਵੀ ਇਹ ਕਹਿੰਦੇ ਨੇ ਕਿ ਵੀ ਤੁਸੀਂ ਯੂ ਕਾਂਟ ਹੈਵ ਦਾ ਕੇਕ ਐਂਡ ਈਟ ਇਟ ਟੂ। ਹੁਣ ਇੱਕ ਪਾਸੇ ਤੁਸੀਂ ਸਨਾਤਨ ਧਰਮ ਨੂੰ ਪੁਰਾਤਨ ਦੱਸ ਕੇ ਉਸ ਦਾ ਕ੍ਰੈਡਿਟ ਲੈਣਾ ਚਾਹੁੰਦੇ ਹੋ ਕਿ ਜੀ ਅਸੀਂ ਸਨਾਤਨ ਧਰਮ ਜਿਹੜਾ ਉਹ ਸਭ ਤੋਂ ਪੁਰਾਣਾ ਔਰ ਇਹ ਉਹ, ਤੇ ਜੇ ਹੁਣ ਮਨੂ ਸਮ੍ਰਿਤੀ ਤੁਹਾਡੇ ਸਨਾਤਨ ਧਰਮ ਦੀ ਤਾਂ ਕੋਡ ਹੈ, ਉਹ ਹਿੰਦੂ ਕੋਡ ਹੈ, ਹਿੰਦੂ ਲਾਅ ਨੇ। ਵੇਦਾਂ ਦੇ ਵਿੱਚ ਤਾਂ ਫਿਰ ਵੀ ਕੋਈ ਥੋੜੀ ਬਹੁਤ ਲਿਬਰਟੀ ਰਹੀ ਹੋਏਗੀ, ਮਨੂ ਸਮ੍ਰਿਤੀ ਨੇ ਤਾਂ ਉਹਨੂੰ ਕੋਡੀਫਾਈ ਕਰਤਾ। ਹੁਣ ਉਸ ਕੋਡੀਫਾਈ ਚੋਂ ਤੁਸੀਂ ਦੇਖ ਲਓ ਵੀ ਬ੍ਰਾਹਮਣ ਜਿਹੜਾ ਹੈ ਜਾਂ ਬ੍ਰਾਹਮਣਵਾਦ ਕਿਵੇਂ ਨਿਕਲਦਾ ਹੈ, ਕਿਵੇਂ ਬ੍ਰਾਹਮਣ ਔਨ ਦਾ ਟੌਪ ਹੈ, ਕਿਵੇਂ ਐਜੂਕੇਸ਼ਨ ਦਾ ਰਾਈਟ ਜੇ 2-2.5 ਹਜ਼ਾਰ ਸਾਲ ਤੋਂ ਬ੍ਰਾਹਮਣਾਂ ਨੇ ਸਿਰਫ ਆਪਣੇ ਲਈ ਰਿਜ਼ਰਵ ਕਰਾਇਆ ਹੋਇਆ ਹੈ। ਔਰ ਮੈਨੂੰ ਯਾਦ ਹੈ ਕਿ ਜਦੋਂ ਇਹ ਰਿਜ਼ਰਵੇਸ਼ਨ ਦੀ VP ਸਿੰਘ ਪ੍ਰਾਈਮ ਮਿਨਿਸਟਰ ਸੀ ਔਰ ਮੰਡਲ ਕਮਿਸ਼ਨ ਰਿਪੋਰਟ, ਜਿਹੜਾ ਮੰਡਲ ਕਮਿਸ਼ਨ ਬਣਾਇਆ ਤਾਂ ਇੰਦਰਾ ਗਾਂਧੀ ਨੇ ਸੀ, ਉਹਦੀ ਇੰਪਲੀਮੈਂਟੇਸ਼ਨ ਕੀਤੀ ਉਹਨੇ VP ਸਿੰਘ ਨੇ। ਔਰ ਇਹਨਾਂ ਦੇ ਹਿੰਦੂ ਤਵੀਏ ਖੁੱਲ ਕੇ ਆ ਗਏ ਬਾਹਰ। ਇਹਨਾਂ ਨੇ ਸੈਲਫ ਇਮੋਲੇਸ਼ਨ ਕਿੰਨੇ ਜਿਹੜੇ ਨੇ ਆਪਣੀਆਂ ਆਗਾਂ ਲਾ ਲਈਆਂ, ਭਾਰਤ ਭਰ ਦੇ ਵਿੱਚ ਤੂਫਾਨ ਖੜਾ ਕਰ ਦਿੱਤਾ। ਹੁਣ ਮੰਡਲ ਕਮਿਸ਼ਨ ਕੀ ਸੀ ਕਿ OBC ਜਿਹੜੇ ਅਦਰ ਬੈਕਵਰਡ ਕਲਾਸਿਸ ਨੇ, ਕਿਉਂਕਿ ਕਨਸਟੀਟਿਊਸ਼ਨ ਨੇ
ਜਿਹੜਾ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਆਇਡੈਂਟੀਫਾਈ ਕੀਤੇ, ਬਾਅਦ ਬੈਕਵਰਡ ਕਲਾਸ ਆਏ। ਪਰ ਬੈਕਵਰਡ ਕਲਾਸ 'ਚ ਬਹੁਤ ਸਾਰੀਆਂ ਉਹ ਜ਼ਾਤਾਂ ਜਿਹੜੀਆਂ ਪਛੜੀਆਂ ਹੋਈਆਂ ਨੇ ਉਹ ਛੱਡਤੀਆਂ, ਉਹਨਾਂ ਨੂੰ OBC ਕਿਹਾ ਜਾਣ ਲੱਗਾ, ਜਿਨ੍ਹਾਂ ਨੂੰ ਮੰਡਲ ਕਮਿਸ਼ਨ ਨੇ ਚਿੰਨਤ ਕੀਤਾ ਕਿ ਆ OBC ਨੇ ਔਰ ਉਹਨਾਂ ਦੇ ਲਈ ਵੀ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ, ਔਰ ਉਹਨੇ ਉਸ ਰਿਕਮੈਂਡੇਸ਼ਨ ਨੂੰ ਮੰਨ ਲਿਆ। ਹੁਣ ਭਾਰਤ ਭਰ ਦੇ ਵਿੱਚ ਇੰਨਾ ਤੂਫਾਨ ਖੜਾ ਕਰ ਦਿੱਤਾ ਗਿਆ, ਔਰ ਅਸੀਂ ਕਿਉਂਕਿ ਉਹ ਪੀਰੀਅਡ ਸੀ ਜਦੋਂ ਪੰਜਾਬ ਦੇ ਵਿੱਚ ਸੀ ਔਰ ਮੂਵਮੈਂਟ ਸਾਡੀ ਵੀ ਚੱਲ ਰਹੀ ਸੀ, ਇਹ ਵੀ ਇਸ਼ੂ ਆਇਆ ਕਿ ਜੀ ਖਾਲਿਸਤਾਨ ਦੀ ਮੂਵਮੈਂਟ ਵਾਲਿਆਂ ਦਾ ਇਸ ਦੇ ਉੱਤੇ ਕੀ ਹੈ ਰਿਜ਼ਰਵੇਸ਼ਨ ਤੇ OBC ਜਾਂ ਮੰਡਲ ਕਮਿਸ਼ਨ ਤੇ ਕੀ ਹੈ। ਮੈਨੂੰ ਯਾਦ ਹੈ ਕਿ ਇੱਕ ਇੰਟਰਵਿਊ ਦੇ ਵਿੱਚ ਮੈਂ ਬਾਅਦ ਦੇ ਵਿੱਚ ਮੈਨੂੰ ਜਦੋਂ ਪੁੱਛਿਆ ਵੀ ਗਿਆ, ਮੈਂ ਕਿਹਾ ਜੀ ਬਿਲਕੁਲ ਰਿਜ਼ਰਵੇਸ਼ਨ ਹੋਣੀ ਚਾਹੀਦੀ ਹੈ, ਪਰ ਅਸੀਂ ਰਿਵਰਸ ਰਿਜ਼ਰਵੇਸ਼ਨ ਦੇ ਹੱਕ 'ਚ ਹੈ। ਉਹ ਕਹਿੰਦੇ ਜੀ ਰਿਵਰਸ ਰਿਜ਼ਰਵੇਸ਼ਨ ਕੀ ਹੈ? ਮੈਂ ਕਿਹਾ ਜੀ ਇਹ ਹੁਣ ਇੱਕ ਪਾਸੇ ਰੌਲਾ ਹੋ ਰਿਹਾ, ਤੁਹਾਡਾ ਸੁਪਰੀਮ ਕੋਰਟ ਕਹਿੰਦਾ ਹੈ ਵੀ 50% ਤੋਂ ਜ਼ਿਆਦਾ ਰਿਜ਼ਰਵੇਸ਼ਨ ਹੋ ਨਹੀਂ ਸਕਦੀ, ਉਹ ਜਨਰਲ ਸੀਟਾਂ ਛੱਡ ਦਿਓ ਜੀ। ਇਧਰ ਜਿਹੜਾ ਸ਼ਡਿਊਲ ਕਾਸਟ ਸ਼ਡਿਊਲ ਟ੍ਰਾਈਬ ਬੈਕਵਰਡ ਕਲਾਸਿਸ ਔਰ OBC ਇਹਨਾਂ ਦੀ ਆਬਾਦੀ 85% ਬਣਦੀ ਹੈ, ਔਰ ਹੁਣ ਜਿਹੜੀ ਕਾਸਟ ਸੈਂਸਸ ਬਿਹਾਰ 'ਚ ਨਿਤੀਸ਼ ਕੁਮਾਰ ਨੇ ਕਰਾਈ ਉਹ ਵੀ ਉਸ ਪਾਸੇ ਹੀ ਪੁਆਇੰਟ ਆਊਟ ਕਰਦੀ ਹੈ ਕਿ ਜਿਹੜੀ ਹਾਈ ਕਾਸਟ ਹੈ ਬ੍ਰਾਹਮਣ ਔਰ ਕਸ਼ਤਰੀ ਉਹ 13% 13-14% ਉਹਨਾਂ ਦੀ ਆਬਾਦੀ ਹੈ, ਤੇ ਉਹਨਾਂ 'ਚ ਵੀ ਬ੍ਰਾਹਮਣ ਆਬਾਦੀ ਇਹਨਾਂ ਦੀ ਜੇ ਮਿਸਟਰ ਐਸ਼ਲਾ ਜੀ ਦੀ ਜਿਹੜੀ ਹੈ ਉਹ ਲਿਖਤ ਨੂੰ ਲਈਏ ਤੇ 5% ਬ੍ਰਾਹਮਣ ਕਹਿੰਦੇ ਨੇ। ਸੋ ਮੰਨ ਲਿਆ 5 ਦੇ ਵੀ ਅਸੀਂ 7 ਕਰ ਦਿੰਨੇ। ਸੋ ਮੇਰਾ ਉਦੋਂ ਵੀ ਇਹ ਕਹਿਣਾ ਸੀ, ਅੱਜ ਵੀ ਕਹਿਣਾ, ਮੈਂ ਕਿਹਾ ਜੀ ਇਸ ਰੌਲੇ ਨੂੰ ਛੱਡੋ, ਤੁਸੀਂ ਇਹਨਾਂ ਦੀ 7% ਰਿਜ਼ਰਵ ਕਰ ਦਿਓ ਕਿ ਜੀ ਬ੍ਰਾਹਮਣ ਭਾਰਤ ਦੇ ਵਿੱਚ 7% ਨੇ, ਇਹ ਬਹੁਤ ਸਾਡੇ ਜਿਹੜੇ ਨੇ ਉਹ ਕੁਲਪ੍ਰੋਤ ਵੀ ਰਹੇ ਨੇ, ਇਹਨਾਂ ਦੀਆਂ ਬਹੁਤ ਸੇਵਾਵਾਂ, ਬਹੁਤ ਖਿਦਮਾਤ ਕੀਤੀਆਂ ਇਹਨਾਂ ਨੇ, ਬਹੁਤ ਇਹਨਾਂ ਨੇ ਵੇਦ ਸ਼ਾਸਤਰ ਸਮ੍ਰਿਤੀਆਂ ਦਿੱਤੀਆਂ, ਇਹਨਾਂ ਨੂੰ ਜਿਹੜਾ ਉਹ 7% ਰਿਜ਼ਰਵੇਸ਼ਨ ਦੇ ਦਿਓ, ਬਾਕੀਆਂ ਦੇ ਵਿੱਚ ਨਹੀਂ ਵੜ ਸਕਦੇ। ਸੋ ਮੈਂ ਕਿਹਾ ਤੁਸੀਂ ਦੇਖ ਲਓ ਅੰਦਾਜ਼ਾ, ਘੱਟੋ ਘੱਟ ਬਾਕੀ ਤਾਂ 93% ਜਿਹੜੇ ਨੇ ਉਹਨਾਂ ਦੇ ਲਈ ਖਾਲੀ ਛੁੱਟ ਜਿਹੜਾ ਹੋਏਗੀ ਗੱਲ। ਹੁਣ ਇੱਕ ਪਾਸੇ ਤੁਸੀਂ 2.5-3 ਹਜ਼ਾਰ ਸਾਲ ਤੋਂ ਐਜੂਕੇਸ਼ਨ ਤੇ ਵੀ ਜੱਫਾ ਮਾਰ ਕੇ ਬੈਠੇ, ਹਰ ਚੀਜ਼ ਨੂੰ ਤੁਸੀਂ ਉਹਨਾਂ ਨੂੰ ਇਹ ਮਨੂ ਸਮ੍ਰਿਤੀ ਦੇ ਥੱਲੇ ਤੁਸੀਂ ਕੋਡ ਬਣਾ ਦਿੱਤਾ ਕਿ ਸ਼ੂਦਰ ਜੇ ਵੇਦ ਮੰਤਰ ਉਚਾਰਨ ਕਰੇ ਤਾਂ ਉਸ ਦੀ ਜੀਭ ਕੱਟ ਦਿਓ, ਜੇ ਉਹਦੇ ਕੰਨਾਂ 'ਚ ਪੈ ਜਾਏ ਸਿੱਕਾ ਪਿਘਲਾ ਕੇ ਪਾ ਦਿਓ। ਜੇ ਏਕਲਵਯ ਵਰਗਾ ਵਿਚਾਰਾ ਕੋਈ ਸਧਾਰਨ ਟ੍ਰਾਈਬਲ ਮੁੰਡਾ ਆਦੀਵਾਸੀਆਂ ਦਾ ਜਿਹੜਾ ਉਹ ਮੂਰਤੀ ਬਣਾ ਕੇ ਉਹਦੀ ਦਰੋਣਾਚਾਰੀਆ ਦੀ ਤੀਰ ਅੰਦਾਜ਼ੀ ਸਿੱਖ ਲੈਂਦਾ ਤੇ ਉਹਨੂੰ ਉਹ ਨਜ਼ਰ ਆਉਂਦਾ ਜਦੋਂ ਦਰੋਣਾਚਾਰੀਆ ਨੂੰ ਕਿ ਵੀ ਅੱਛਾ ਇਹ ਤਾਂ ਜਿਹੜਾ ਮੇਰਾ ਬੜਾ ਜਿਹਨੂੰ ਮੈਂ ਟ੍ਰੇਨਡ ਕੀਤਾ ਸਟੂਡੈਂਟ ਆ ਅਰਜਨ, ਉਹਨੂੰ ਵੀ ਪਿੱਛੇ ਛੱਡ ਰਿਹਾ। ਤੇ ਉਹ ਜਾ ਕੇ ਤੁਸੀਂ ਇਹਨਾਂ ਦੀ ਇਹ ਦੇਖੋ ਵੀ ਕਿਸ ਹੱਦ ਤੱਕ ਕਰੂਐਲਿਟੀ ਹੈ। ਉਹਨੂੰ ਕਹਿੰਦਾ ਠੀਕ ਹੈ ਤੂੰ ਮੈਨੂੰ ਗੁਰੂ ਤਾਂ ਮੰਨ ਲਿਆ, ਪਰ ਗੁਰੂ ਦੀਕਸ਼ਾ ਤਾਂ ਦਿੱਤੀ ਤੂੰ ਮੈਨੂੰ ਦਿੱਤੀ ਨਹੀਂ। ਹਾਂ, ਉਹ ਕਹਿੰਦਾ ਜੀ ਮੈਂ ਅੱਜ ਹਾਜ਼ਰ ਹਾਂ, ਕਹਿੰਦਾ ਸੱਜੇ ਹੱਥ ਦਾ ਅੰਗੂਠਾ ਦੇ ਦੇ। ਹੁਣ ਜਦੋਂ ਔਰ ਇਹਨਾਂ ਵਾਕਿਆ ਨੂੰ ਉਹੀ ਰਿਸ਼ੀ ਦਰੋਣਾਚਾਰੀਆ ਜਿਹੜਾ ਉਹ ਇਹਨਾਂ ਸਾਰਿਆਂ ਦਾ ਟ੍ਰੇਨਰ ਹੈ। ਫਿਰ ਤੁਸੀਂ ਇਹਨਾਂ ਦੀਆਂ ਕਹਾਣੀਆਂ ਪਰਸ਼ੂਰਾਮ ਜਿਹੜਾ ਵੱਡਾ ਬ੍ਰਾਹਮਣ ਜਿਹਨੇ ਕਿਹਾ ਸੀ ਵੀ ਕੋਈ ਕਸ਼ਤਰੀ ਰਹਿਣ ਨਹੀਂ ਦੇਣਾ, ਕਿੰਨੀਆਂ ਉਹਨਾਂ ਦੀਆਂ ਪੁਸ਼ਤਾਂ ਜਿਹੜੀਆਂ ਨੇ ਉਹ ਮਾਰਤੀਆਂ। ਅੱਜ ਵੀ ਪਰਸ਼ੂਰਾਮ ਦੀ ਉਹ ਛੁੱਟੀ ਹੁੰਦੀ ਕਈ ਸਟੇਟਾਂ 'ਚ, ਕੁਹਾੜੀ ਉਹਦੇ ਫੜੀ ਹੁੰਦੀ ਆ, ਪਰਸ਼ੂਰਾਮ ਨੇ ਕੁਹਾੜੀ ਨਾਲ ਹੀ ਮਾਰ। ਹੁਣ ਇੱਕ ਪਾਸੇ ਤੁਸੀਂ ਇਸ ਸਾਰੇ ਨੂੰ ਸਨਾਤਨ ਕਹਿ ਕੇ ਪ੍ਰਾਈਡ ਲੈਂਦੇ ਹੋ, ਇਸੇ ਵਿਚਾਰਧਾਰਾ ਦੇ ਥੱਲੇ ਤੁਸੀਂ ਉਸੇ ਮਨੂ ਨੂੰ ਮਨੂ ਜੀ ਮਹਾਰਾਜ ਕਹਿੰਦੇ ਹੋ। ਉਹੀ ਸ਼ੰਕਰਾ ਜਿਸ ਨੇ ਸ਼ਾਸਤਰ ਤੇ ਸ਼ਸਤਰ ਦੋਨਾਂ ਦਾ ਇਸਤੇਮਾਲ ਕਰਕੇ ਬੁੱਧ ਧਰਮ ਦਾ ਸਫਾਇਆ ਕੀਤਾ। ਉਹਨਾਂ ਦੇ ਇਹ ਜਿਹੜਾ ਮੂਰਤੀਆਂ ਤੋੜਨਾ ਜਾਂ ਦੂਜਾ ਇਹ ਮੁਸਲਮਾਨ ਹਮਲਾਵਰਾਂ ਨੇ ਨਹੀਂ ਸ਼ੁਰੂ ਕੀਤਾ, ਇਹ ਸਭ ਤੋਂ ਪਹਿਲਾਂ ਇਹਨਾਂ ਦਾ ਕੰਮ ਸੀ ਬ੍ਰਾਹਮਣਵਾਦ ਦੇ ਥੱਲੇ, ਜਿੱਥੇ ਕਿ ਇਹਨਾਂ ਨੇ ਬੁੱਧ ਧਰਮ ਨੂੰ ਜਿਹੜਾ 1000 ਸਾਲ ਦੇ ਲਗਭਗ ਬੁੱਧ ਧਰਮ ਇਸ ਕੰਧਾਰ ਤੋਂ ਲੈ ਕੇ ਜਿਹਨੂੰ ਗੰਧਾਰ ਇਹ ਕਹਿੰਦੇ ਨੇ, ਉਹ ਕਾਬਲ ਕੰਧਾਰ ਤੋਂ ਲੈ ਕੇ ਤੇ ਦੂਸਰੇ ਸਿਰੇ ਤੱਕ ਸ੍ਰੀਲੰਕਾ ਤੱਕ 1000 ਸਾਲ ਬੁੱਧ ਧਰਮ ਰਿਹਾ। ਇਹਨਾਂ ਨੇ ਉਹਦਾ ਕਿਵੇਂ ਐਂਡ ਕੀਤਾ। ਸੋ ਅਸੀਂ ਇਹ ਅਗੇਨ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਲੋਕ ਅੱਜ ਜੇ ਇਹ ਮਨਜਿੰਦਰ ਸਿਰਸਾ ਬ੍ਰਾਂਡ ਲੋਕ ਜਾਂ ਬਾਦਲ ਕਲੈਨ ਜਾਂ ਇਹ ਅਮਰਿੰਦਰ ਕਲੈਨ ਜਾਂ ਦੂਜੇ ਲੋਕ, ਇਹ ਤਾਂ ਬ੍ਰਾਹਮਣ ਨਹੀਂ ਹੈਗੇ, ਲੇਕਿਨ ਇਹ ਉਸ ਬ੍ਰਾਹਮਣਵਾਦ ਦੀ ਖੇਡ ਦਾ ਹਿੱਸਾ ਨੇ ਜਿਹੜਾ ਕਿ ਬਾਕੀਆਂ ਦੇ ਹੱਕਾਂ ਨੂੰ ਖੋਹਦਾ ਔਰ ਜਿਸ ਨੇ ਇਸ ਸਾਰੇ ਨੂੰ ਜਿਹੜੇ ਉਹ ਜੱਜਾਂ ਦਾ ਤੁਸੀਂ ਪੈਟਰਨ ਦੇਖ ਲਓ। ਹੁਣ ਆਹੀ ਸੁਪਰੀਮ ਕੋਰਟ ਦੇ ਫੈਸਲੇ ਦੇਖ ਲਓ, ਕਸ਼ਮੀਰ ਦੇ ਉੱਤੇ ਦੇਖ ਲਓ, ਬਾਬਰੀ ਮਸਜਿਦ ਦੇ ਉੱਤੇ ਦੇਖ ਲਓ। ਹੁਣ ਕਹਿਣ ਨੂੰ ਕੋਈ ਕਹੇਗਾ ਕਿ ਜੀ ਦੇਖੋ ਜਿਹੜਾ ਭਾਰਤ ਦਾ ਕਨਸਟੀਟਿਊਸ਼ਨ ਹੈ ਉਹ ਤਾਂ ਸੈਕੂਲਰ ਹੈ, ਉਸ ਦੇ ਵਿੱਚ
ਦੈਨ ਮੇਰਾ ਇਹ ਕਹਿਣਾ ਹੁੰਦਾ ਕਿ ਦੋ ਲਫ਼ਜ਼ ਕਿਹਾ ਜਾਂਦੇ ਨੇ, ਲੈਟਰ ਐਂਡ ਸਪਿਰਿਟ ਆਫ ਦਾ ਕਨਸਟੀਟਿਊਸ਼ਨ। ਇਹਦੇ ਲੈਟਰ ਜਿਹੜੇ ਨੇ, ਲਫ਼ਜ਼ ਜਿਹੜੇ ਨੇ, ਉਹ ਬੇਸ਼ੱਕ ਸੈਕੂਲਰ ਹੋਣਗੇ, ਪਰ ਇੰਟਰਪ੍ਰੇਟ ਕਿਹਨੇ ਕਰਨਾ ਹੈ? ਜਿਹੜਾ ਬੈਠਾ ਹੋਇਆ ਹੈ। ਉਹ ਤਾਂ ਬੈਠੇ ਨੇ ਉਸ ਮਨੂਵਾਦੀ ਸੋਚ ਨੂੰ ਲੈ ਕੇ, ਜਿਹਦੇ ਥੱਲੇ ਘੱਟ ਗਿਣਤੀਆਂ ਦਾ ਸਫਾਇਆ ਕਰਨਾ ਜਾਂ ਸ਼ੂਦਰਾਂ ਨੂੰ ਕੋਈ ਹੱਕ ਨਾ ਦੇਣਾ, ਜਾਂ ਔਰਤਾਂ ਦੇ ਮਾਮਲੇ 'ਚ ਆ ਤੁਸੀਂ ਬ੍ਰਾਹਮਣਵਾਦ ਦਾ ਨਾਂ ਦੇਖੋਗੇ ਤਾਂ ਕੀ ਕਹੋਗੇ? ਇੱਕ ਪਾਸੇ ਇੱਕ ਤੁਸੀਂ ਝੂਠੇ ਨਾਅਰੇ ਲਾ ਰਹੇ ਹੋ ਜੀ, ਬੇਟੀ ਪੜਾਓ ਤੇ ਦੇਸ਼ ਬਚਾਓ ਤੇ ਫਲਾਣਾ। ਆ ਪਹਿਲਵਾਨ ਕੁੜੀਆਂ ਦੇ ਨਾਲ ਕੀ ਹੋਇਆ? ਜਿਹੜਾ ਕਰਨ ਵਾਲਾ ਹੈ ਉਹ ਬ੍ਰਿਜ ਭੂਸ਼ਣ, ਔਰ ਕੌਣ ਹੈ ਉਹ ਇਹਨਾਂ ਦਾ ਬੀਜੇਪੀ ਦਾ MP, ਔਰ ਦੂਸਰਾ ਉਹ ਵਿਚਾਰੀਆਂ ਕਿੰਨੀ ਦੇਰ, ਔਰ ਉਹਨਾਂ ਦੇ ਨਾਲ ਦੂਸਰੇ ਮੇਲ ਭਲਵਾਨ ਵੀ ਜੰਤਰ ਮੰਤਰ ਤੇ ਬੈਠੇ ਰਹੇ, ਕਿਵੇਂ ਪੁਲਿਸ ਨੇ ਘੜੀਸ ਕੇ ਧੱਕੇ ਮਾਰ ਕੇ ਕੱਢਿਆ। ਹੁਣ ਉਹਦਾ ਹੀ ਅੱਗੋਂ ਜਿਹੜਾ ਵਫਾਦਾਰ ਹੈ ਉਹਨੂੰ ਲੈ ਆਂਦਾ, ਔਰ ਉਹਨਾਂ ਦੀ ਉਹ ਸਾਕਸ਼ੀ ਮਲਕ ਹੋਏ, ਉਹ ਦੂਸਰੀਆਂ ਹੋਣ, ਉਹਨਾਂ ਨੇ ਆਪਣੇ ਅਰਜਨ ਅਵਾਰਡ, ਦਰੋਣਾਚਾਰੀਆ ਅਵਾਰਡ। ਹੁਣ ਉਹੀ ਦਰੋਣਾਚਾਰੀਆ ਜਿਹੜਾ ਏਕਲਵਿਆ ਦਾ ਅੰਗੂਠਾ ਰਹਿ ਰਹਿੰਦਾ ਹੈ, ਤੁਹਾਡੀ ਹਕੂਮਤ ਸਪੋਰਟਸ ਦੇ ਆਲਾ ਅਵਾਰਡ ਦੇ ਵਿੱਚ ਅਰਜਨ ਅਵਾਰਡ ਵੀ ਰੱਖਿਆ ਹੋਇਆ। ਉਹ ਅਰਜਨ ਜਿਹਨੂੰ ਉਸ ਏਕਲਵਿਆ ਤੋਂ ਸੁਪੀਰੀਅਰ ਤੇ ਦਰੋਣਾਚਾਰੀਆ ਅਵਾਰਡ ਵੀ ਰੱਖਿਆ। ਹੁਣ ਤੁਸੀਂ ਕਹੋ ਜੀ ਨਹੀਂ ਉਹ ਦਰੋਣਾਚਾਰੀਆ ਨੇ ਕੀਤਾ ਗਲਤ ਸੀ, ਤੁਸੀਂ ਤਾਂ ਉਹਨੂੰ ਆਈਕੋਨਿਕ ਫਿਗਰ ਬਣਾ ਕੇ ਉਹਦੇ ਨਾਂ ਦੇ ਉੱਤੇ ਅਵਾਰਡ ਦਿੰਦੇ ਉੱਤੇ, ਜਿਨ੍ਹਾਂ ਨੂੰ ਤੁਸੀਂ ਦਿੱਤੇ ਹੋਏ ਨੇ, ਜਿਨ੍ਹਾਂ ਬੱਚੀਆਂ ਨੂੰ, ਕਿਉਂਕਿ ਤੁਹਾਡੇ ਲਈ ਔਰਤ ਉਹੀ ਹੈ ਜੋ ਮਨੂ ਸਮ੍ਰਿਤੀ ਨੇ ਲਿਖੀ ਹੋਈ ਹੈ। ਇਸ ਲਈ ਜੋ ਉਸ ਭਲਵਾਨ ਨੇ ਔਰਤਾਂ ਦੇ ਨਾਲ ਜਿਹੜੀ ਹੈ ਉਹ ਉਹਨਾਂ ਦੀ ਮੋਲੈਸਟੇਸ਼ਨ ਕੀਤੀ, ਤਾਂ ਤੁਹਾਨੂੰ ਫਰਕ ਨਹੀਂ ਪੈਂਦਾ। ਸੋ ਮੈਂ ਇਹ ਅਗੇਨ ਇਹ ਕਹਿਣਾ ਚਾਹੁੰਦਾ ਕਿ ਭਾਈ ਅਸੀਂ ਸਿੱਖੀ ਦੇ ਵਿੱਚ ਕੋਈ ਨਫ਼ਰਤ ਦੀ ਥਾਂ ਨਹੀਂ ਹੈ, ਔਰ ਇਸ ਦਾ ਕਾਊਂਟਰ ਜੱਟਵਾਦ ਕਹਿਣਾ, ਇਹ ਬਿਲਕੁਲ ਐਪਲਸ ਐਂਡ ਔਰੇਂਜਸ ਦੇ ਕੰਪੈਰੀਜ਼ਨ ਦੀ ਗੱਲ ਹੈ। ਅਸੀਂ ਇਹ ਸਮਝਦੇ ਹਾਂ ਕਿ ਭਾਈ ਜਿੱਥੇ ਵੀ ਜ਼ਾਤ ਪਾਤ ਹੈ, ਉਹ ਕੋਈ ਵੀ ਕਰਦਾ ਹੈ, ਇਨ ਫੇਥ ਕਰਦਾ ਹੈ, ਇਨ ਪ੍ਰੈਕਟਿਸ ਕਰਦਾ ਹੈ, ਸੋਸ਼ਲ ਨਾਰਮ 'ਚ ਕਰਦਾ ਹੈ, ਗੱਲਬਾਤ 'ਚ ਕਰਦਾ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਿਤੇ ਨਾ ਕਿਤੇ ਸਿੱਖਾਂ ਦੇ ਵਿੱਚ ਵੀ ਇਹ ਜਿਹੜਾ ਜ਼ਾਤ ਪਾਤ ਦਾ ਕੀੜਾ ਹੈ, ਇਹ ਹੈ ਸਮਾਜਿਕ ਤੌਰ ਦੇ ਉੱਤੇ ਇਸ ਦਾ ਵਰਤਾ। ਲੇਕਿਨ ਤੁਸੀਂ ਜੇ ਇਨ ਕੰਪੈਰੀਜ਼ਨ ਦੇਖੋਗੇ ਤਾਂ ਹਮੇਸ਼ਾ ਇਹ ਹੁੰਦਾ ਹੈ ਕਿ ਬ੍ਰਾਹਮਣਵਾਦ ਦਾ ਤਾਂ ਜਿਹੜਾ 3000 ਸਾਲ ਦਾ ਇੰਪੈਕਟ ਹੈ ਲੋਕਾਂ ਦੇ ਉੱਤੇ, ਸਿੱਖੀ ਤਾਂ ਅਜੇ 550 ਸਾਲ ਪੁਰਾਣੀ ਹੈ। ਘੱਟੋ ਘੱਟ ਗੁਰਦੁਆਰਿਆਂ ਦੇ ਵਿੱਚ ਧਾਰਮਿਕ ਪੱਧਰ ਦੇ ਉੱਤੇ ਇਹ ਸਾਰੇ ਨੂੰ ਜਿਹੜਾ ਉਹ ਘੱਟੋ ਘੱਟ ਕੋਈ ਸਿੱਖ ਫੇਥ ਦੀ ਐਕਸੈਪਟੈਂਸ ਨਹੀਂ ਹੈ। ਸਮਾਜਿਕ ਰਿਸ਼ਤੇ ਨਾਤੇ ਜਾਂ ਦੂਸਰਿਆਂ ਦੇ ਵਿੱਚ ਵੀ ਇਹ ਬੈਰੀਅਰ ਟੁੱਟ ਰਿਹਾ। ਔਰ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਹ ਕਿਸੇ ਜ਼ਾਤ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਕਿਸੇ ਇੱਕ ਵਰਗ ਦੇ ਨਾਲ ਜੁੜਿਆ ਹੋਇਆ ਨਹੀਂ ਹੈ। ਇਹ ਉਹੀ ਸਾਡਾ ਸੰਕਲਪ ਹੈ ਜਿਹਦੇ ਲਈ ਜਦੋਂ ਪਿਛਲੇ ਦਿਨਾਂ 'ਚ LA ਰੁਕਿਆ ਤੇ ਉਹਨਾਂ ਦੇ ਬੱਚੇ ਨੇ, ਜਿਸ ਘਰ 'ਚ ਸੀ ਮੈਂ, ਬਹੁਤ ਖੂਬਸੂਰਤ ਕੀਰਤਨ ਉਹਨਾਂ ਦੇ ਘਰ 'ਚ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਦਾ, ਤੇ ਉਹ ਜਿਹੜਾ 14-15 ਸਾਲ ਦਾ ਬੇਟਾ ਹੈ, ਤੇ ਮੈਂ ਉਹਨੂੰ ਕਿਹਾ ਵੀ ਅੱਜ ਤੇਰੇ ਤੋਂ ਕੀਰਤਨ ਸੁਣਨਾ ਹੈ। ਔਰ ਉਹ ਜਿਹੜਾ ਉੱਤੇ ਰਿਆਜ਼ ਕਰ ਰਿਹਾ ਸੀ ਸ਼ਬਦ ਦਾ, ਬੇਗਮਪੁਰਾ ਸ਼ਹਿਰ ਕੋ ਨਾ, ਜਦੋਂ ਸ਼ਬਦ ਸੁਣਾਉਣ ਲੱਗਾ ਉਹਨੇ ਹੋਰ ਸੁਣਾਇਆ। ਮੈਂ ਕਿਹਾ ਨਹੀਂ ਉਹੀ ਸੁਣਾ, ਬੇਗਮਪੁਰਾ ਸ਼ਹਿਰ ਕੋ ਨਾ। ਔਰ ਬਾਅਦ 'ਚ ਡਿਸਕਸ਼ਨ ਵੇਲੇ ਮੈਂ ਕਿਹਾ ਕਿ ਵੀ ਜਿਹੜੇ ਬਹੁਤ ਸਾਰੇ ਇਹ ਪੁੱਛਦੇ ਨੇ ਜਾਂ ਕਹਿੰਦੇ ਨੇ ਜੀ ਖਾਲਿਸਤਾਨ ਦਾ ਜਿਹੜਾ ਉਹ ਕੀ ਹੋਏਗਾ, ਕਨਸਟੀਟਿਊਸ਼ਨ ਕੀ ਹੋਏਗਾ, ਮੈਂ ਕਿਹਾ ਇਹ ਭਗਤ ਰਵਿਦਾਸ ਜੀ ਨੇ ਵੀ ਬਿਆਨਿਆ ਹੋਇਆ ਕਿ ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਦੋ ਨਹੀਂ ਤਹਿ ਠਾਓ, ਨਾ ਤਸ਼ਵੀਸ਼ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ, ਅਬ ਮੋਹਿ ਖੂਬ ਵਤਨ ਗਹਿ ਪਾਈ, ਉਹਾਂ ਖੈਰ ਸਦਾ ਮੇਰੇ ਪਾਈ। ਇਹ ਹੈ ਵਤਨ। ਵਤਨ ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤਾ, ਮੁਲਕ, ਕਿ ਜਿੱਥੇ ਕੋਈ ਖੌਫ ਨਹੀਂ ਹੈ, ਬੇਮਤਲਬ ਟੈਕਸ ਨਹੀਂ ਨੇ, ਕੋਈ ਐਕਸਪਲੋਇਟੇਸ਼ਨ ਨਹੀਂ ਹੈ। ਔਰ ਇਹੀ ਗੁਰੂ ਅਰਜਨ ਸਾਹਿਬ ਨੇ ਜੋ ਸਾਨੂੰ ਉਸ ਖਿੱਤੇ ਦੇ ਵਿੱਚ ਜਿਹੜਾ ਅਲਟੀਮੇਟਲੀ ਕੁੱਲ ਪਲੈਨਟ ਦੇ ਉੱਤੇ ਗੁਰੂ ਕਾ ਖਾਲਸਾ ਜਿਹੜਾ ਉਹ ਲੈ ਕੇ ਜਾਏਗਾ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨਾ ਕਿਸੇ ਰੰਜਾਣ ਦਾ, ਸਭ ਸੁਖਾਲੀ ਬੁੱਠੀਆ ਹੁਣ ਹੋਆ ਹਲੇਮੀ ਰਾਜ ਜਿਓ। ਕਿ ਐਸਾ ਰਾਜ ਪਾਕ ਜਿੱਥੇ ਕੋਈ ਕਿਸੇ ਨੂੰ ਰਿੰਝਾਏ ਨਾ, ਤੰਗ ਨਾ ਕਰੇ, ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਪਰਸੂਟ ਆਫ ਹੈਪੀਨੈਸ ਕਰ ਸਕਣ। ਸੋ ਮੈਂ ਸਮਝਦਾ ਸੀ ਕਿ ਵੀ ਐਸ਼ਲਾ ਜੀ ਦਾ ਸਵਾਲ ਕਈ ਹੋਰਨਾਂ ਦੇ ਦਿਮਾਗਾਂ 'ਚ ਵੀ ਲਟਕਦਾ ਹੋਏਗਾ। ਔਰ ਮੈਂ RCMP expected to make arrest soon in killing of Sikh leader। ਇਹ ਗਲੋਬ ਐਂਡ ਮੇਲ ਦੀ
ਹੈਡਲਾਈਨ ਹੈ ਔਰ ਅੱਜ ਦੀ ਟ੍ਰੈਂਡਿੰਗ ਖਬਰ ਹੈ ਸਾਰੇ ਪਾਸੇ। ਬਿਲਕੁਲ। ਹਾਲਾਂ ਕਿਉਂਕਿ ਗਲੋਬ ਐਂਡ ਮੇਲ ਇੰਨੀ ਰਿਸੋਰਸਫੁਲ ਹੈ, ਉਹਨੇ ਇਹ ਕਿਹਾ ਕਿ ਵੀ ਅਸੀਂ ਇਹ ਖਬਰ ਦੇਣ ਤੱਕ 3 ਡਿਫਰੈਂਟ ਜਿਹੜੇ ਸੋਰਸਿਸ ਨੇ ਉਹਨਾਂ ਤੇ ਸਾਡਾ ਆਧਾਰਿਤ ਹੈ। ਔਰ ਗਲੋਬ ਐਂਡ ਮੇਲ ਦਾ ਜਿਹੜੀ ਕ੍ਰੈਡੀਬਿਲਿਟੀ ਹੈ ਇਸ ਲੈਵਲ ਦੀ ਹੈ ਕਿ ਜਦੋਂ 18 ਸਤੰਬਰ ਨੂੰ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਖਲੋ ਕੇ ਇਹ ਕਿਹਾ ਸੀ ਕਿ ਭਾਈ ਇਹ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ ਇੰਡੀਅਨ ਸਟੇਟ ਜ਼ਿੰਮੇਵਾਰ ਹੈ। ਔਰ ਨੈਕਸਟ ਡੇ ਰਾਹ ਦੇ ਸਟੇਸ਼ਨ ਹੈਡ ਨੂੰ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੱਢ ਦਿੱਤਾ ਸੀ। ਐਨ ਉਸ ਤੋਂ ਹੀ ਕੁਝ ਘੰਟੇ ਪਹਿਲਾਂ ਇਹ ਖਬਰ ਗਲੋਬ ਐਂਡ ਮੇਲ ਨੇ ਜਿਹੜੀ ਹੈ ਉਹ ਪਬਲਿਸ਼ ਕਰ ਦਿੱਤੀ ਸੀ। ਔਰ ਇੱਕ ਰੀਜ਼ਨ ਜਿਹੜਾ ਇਹ ਵੀ ਕਿਹਾ ਜਾਂਦਾ ਹੈ ਕਿ ਜੀ ਜਸਟਿਨ ਟਰੂਡੋ ਨੂੰ ਪਾਰਲੀਮੈਂਟ 'ਚ ਖਲੋ ਕੇ ਕਹਿਣ ਦੀ ਕੀ ਲੋੜ ਸੀ, ਤੇ ਇੱਕ ਰੀਜ਼ਨ ਇਹ ਵੀ ਕਿਹਾ ਜਾਂਦਾ ਹੈ ਔਰ ਜਸਟਿਨ ਟਰੂਡੋ ਨੇ ਵੀ ਕਿਤੇ ਕਿਹਾ ਵੀ ਆਲਰੇਡੀ ਇਹ ਜਿਹੜਾ ਹੈ ਪ੍ਰਿੰਟ ਮੀਡੀਆ ਦਾ ਹਿੱਸਾ ਬਣ ਚੁੱਕਾ ਸੀ ਜਾਂ ਬਣਨ ਜਾ ਰਿਹਾ ਸੀ। ਜਦੋਂ ਸਾਨੂੰ ਇਹ ਪਤਾ ਲੱਗਾ ਵੀ ਆਲਰੇਡੀ ਉਹਨਾਂ ਦੇ ਕੋਲ ਹੈ ਤੇ ਅਸੀਂ ਜ਼ਰੂਰੀ ਸਮਝਿਆ ਕਿ ਵੀ ਇਟ ਸ਼ੁੱਡ ਕਮ ਫਰਮ ਦਾ ਹਾਰਸ ਮਾਊਥ, ਕਿ ਸਿੱਧੇ ਤੌਰ ਦੇ ਉੱਤੇ ਆਏ। ਸੋ ਹੁਣ ਜਿਹੜੀ ਗਲੋਬ ਐਂਡ ਮੇਲ ਨੇ ਉਹਨਾਂ ਦੇ ਕੋਰਸਪੋਂਡੈਂਟਸ ਦੀ ਰੋਬਰਟ ਫਾਈਵ ਤੇ ਸਟੀਫਨ ਚੇਜ਼ ਉਹਨਾਂ ਦੀ ਇਹ ਸਟੋਰੀ ਹੈ। ਉਹਨਾਂ ਨੇ ਕਿਹਾ ਕਿ ਵੀ RCMP ਨੇ ਜਿਹੜਾ ਉਹ ਆਲਮੋਸਟ ਕਲੋਜ਼ ਡਾਊਨ ਕੀਤਾ ਹੋਇਆ। ਜਿਹੜੇ ਹਰਦੀਪ ਸਿੰਘ ਨਿੱਜਰ ਦੇ ਕਾਤਲ ਨੇ ਉਹਨਾਂ ਨੇ ਮੁਲਕ ਛੱਡਿਆ ਨਹੀਂ ਹੈ, ਉਹ ਅੰਡਰ ਸਟ੍ਰਿਕਟ ਸਰਵੇਲੈਂਸ ਨੇ। ਇਹਨਾਂ ਸਾਰੇ ਹੁਣ ਤਾਂ ਅਸੀਂ 6 ਮਹੀਨੇ ਹੋ ਗਏ ਨੇ, ਸੋ 6 ਮਹੀਨੇ ਤੋਂ RCMP ਕਿਉਂਕਿ ਇਹ ਇਹਨਾਂ ਦੀਆਂ ਜਿਹੜੀਆਂ ਇਨਵੈਸਟੀਗੇਟਿਵ ਏਜੰਸੀਜ਼ ਨੇ ਇਹਨਾਂ ਦੇ ਕੰਮ ਕਰਨ ਦੇ ਢੰਗ ਤੇ ਜੋ ਕੁਝ ਉੱਥੇ ਬ੍ਰਿਟਿਸ਼ ਪੁਲਿਸ ਨੇ ਜਾਂ ਪੰਜਾਬ ਪੁਲਿਸ ਜਿਹੜੀ ਉਸ ਲਾਈਨ ਦੇ ਉੱਤੇ ਹੀ ਧੱਕੇਸ਼ਾਹੀ ਦੇ ਹੁੰਦਾ, ਉਹਦਾ ਹੁੰਦਾ ਰਾਤੋਂ ਰਾਤ ਛਾਪਾ ਮਾਰੋ, ਉਹਨੂੰ ਵੀ ਚੁੱਕੋ ਇਹਨੂੰ ਵੀ ਚੁੱਕੋ, ਕਿਉਂਕਿ ਇਹ ਇੱਕ ਵੱਡਾ ਪਲਾਟ ਸੀ। ਔਰ ਅਸੀਂ ਇਹ ਐਕਸਪੈਕਟ ਕਰਦੇ ਹਾਂ ਕਿ ਜਿਵੇਂ 29 ਨਵੰਬਰ ਨੂੰ ਨਿਊਯਾਰਕ ਕੋਰਟ ਦੇ ਵਿੱਚ 15 ਸਫ਼ਿਆਂ ਦੀ ਇੰਡਾਈਟਮੈਂਟ ਨੇ ਜਿਹੜਾ ਉਹ ਭਾਰਤ ਸਰਕਾਰ ਨੂੰ ਕਟਹਿਰੇ 'ਚ ਲਿਆ ਕੇ ਖੜਾ ਕਰ ਦਿੱਤਾ। ਜਦੋਂ ਕੋ-ਕੰਸਪੀਰੇਟਰ 1 ਦਾ ਜ਼ਿਕਰ ਹੋਇਆ ਉਹਦੇ 'ਚ ਉਹਨਾਂ ਨੇ ਈਵਨ ਜਿਹੜੀ ਵੈਨ ਦੇ ਵਿੱਚ ਜਿਹੜਾ 1 ਲੱਖ ਦਾ ਸੌਦਾ ਪੰਨੂ ਮਰਡਰ ਪਲਾਟ ਦਾ ਹੁੰਦਾ ਹੈ $15,000 ਡਿਲੀਵਰ ਕੀਤੇ ਜਾ ਰਹੇ ਨੇ ਔਰ ਉਹ ਸਾਰੀ ਕਨਵਰਸੇਸ਼ਨ ਦਾ ਹਵਾਲਾ ਦਿੱਤਾ। ਔਰ ਉਹਨਾਂ ਨੇ ਕਿਹਾ ਕਿ ਇੱਕ ਹਾਇਰ ਬੰਦਾ ਜਿਹੜਾ CRPF 'ਚ ਰਿਹਾ ਔਰ ਦੂਜਾ ਉਹਦੇ ਨਾਲ ਉਹਦੀ ਕਮਿਊਨੀਕੇਸ਼ਨ ਹੈ। ਈਵਨ ਉਸ ਤਸਵੀਰ ਦਾ ਵੀ ਜ਼ਿਕਰ ਹੁੰਦਾ ਹੈ ਜਿਹੜਾ ਕਿ 3 ਬਿਲਕੁਲ ਬਿਜ਼ਨਸ ਸੂਟਸ ਦੇ ਵਿੱਚ ਬੈਠੇ ਜਿਹੜੇ ਉੱਥੇ ਨੇ ਉਹ ਉਹਦੇ ਨਾਲ ਨਿਖਿਲ ਗੁਪਤਾ ਨਾਲ ਗੱਲ ਕਰ ਰਹੇ ਨੇ। ਸੋ ਉਸ ਨੇ ਕੋਈ ਭੁਲੇਖਾ ਨਹੀਂ ਰਹਿਣ ਦਿੱਤਾ ਔਰ ਇੰਡੀਆ ਨੇ ਇਹ ਰੌਲਾ ਪਾਇਆ। ਦੇਖੋ ਜੀ ਅਸੀਂ ਕੈਨੇਡਾ ਦੀ ਗੱਲ ਨੂੰ ਇਸ ਲਈ ਸੀਰੀਅਸਲੀ ਨਹੀਂ ਲਿਆ ਕਿ ਕੈਨੇਡਾ ਨੇ ਕੋਈ ਪ੍ਰੂਫ ਨਹੀਂ ਦਿੱਤਾ। ਹੁਣ ਕਿਉਂਕਿ ਕੈਨੇਡਾ ਲਾਈਕ ਏ ਯੰਗਰ ਬ੍ਰਦਰ ਅਮਰੀਕਾ ਦਾ ਬਹੁਤ ਸਾਰਾ ਉਹਨਾਂ ਦਾ ਅੱਜ ਹੀ ਜਿਹੜਾ ਮੈਂ ਗੱਲ ਕਰ ਰਿਹਾ ਸੀ ਵੀਰ ਸੁਖਦੇਵ ਸਿੰਘ ਗਿੱਲ ਹੋਰਾਂ ਨਾਲ ਵੀ ਕਿ ਵੀ ਕੈਨੇਡਾ ਦੀਆਂ ਕੁਝ ਚੀਜ਼ਾਂ ਕਮਜ਼ੋਰ ਰਹੀਆਂ ਕਿਉਂਕਿ ਅਮਰੀਕਾ ਦੇ ਉੱਤੇ ਬਹੁਤ ਡਿਪੈਂਡੈਂਸ। ਨਿਊਕਲੀਅਰ ਅੰਬਰੈਲਾ ਵੀ ਅਮਰੀਕਾ ਦਾ ਹੈ, ਬਾਰਡਰ ਉਹ ਤਾਂ ਅਮਰੀਕਾ ਦੀ ਇੱਕ ਜਿਹੜੀ ਹੈ ਉਹ ਕਲੋਨੀ ਤਾਂ ਨਹੀਂ ਹੈ ਕੈਨੇਡਾ, ਪਰ ਉਹ ਬੇਫਿਕਰ ਨੇ ਕਿਉਂਕਿ ਉਹਨਾਂ ਨੂੰ ਹੈ ਕਿ ਵੱਡਾ ਭਰਾ ਹੈ। ਮੈਂ ਕਿਹਾ ਜੀ ਜਿਵੇਂ ਘਰਾਂ 'ਚ ਹੁੰਦਾ ਹੈ ਜਦੋਂ ਇੱਕ ਵੱਡੇ ਭਰਾ ਦੇ ਸਿਰ ਸਾਰੀ ਜ਼ਿੰਮੇਵਾਰੀ ਹੁੰਦੀ, ਛੋਟੇ ਬੇਫਿਕਰ ਹੁੰਦੇ ਨੇ। ਹੁਣ ਜਦੋਂ ਕੈਨੇਡਾ ਜਿਹੜਾ ਖੁਦ ਇੰਡੀਪੈਂਡੈਂਟ ਸੋਵਰਨ ਮੁਲਕ ਹੈ, ਬੇਸ਼ੱਕ ਬ੍ਰਿਟਿਸ਼ ਡੋਮੀਨੀਅਨ ਦੇ ਤੌਰ ਤੇ ਹੀ ਇਸ ਦੀ ਸ਼ੁਰੂਆਤ ਹੁੰਦੀ ਹੈ, ਹੁਣ ਉਹ ਆਪਣੀ ਹਰ ਮਸ਼ੀਨ ਇਹੀ ਕਾਰਨ ਸੀ ਕਿ ਕੈਨੇਡਾ ਦੀਆਂ ਏਜੰਸੀਆਂ ਦੀ ਵਲਨਰੇਬਿਲਟੀ ਕਰਕੇ ਹੀ ਇੰਡੀਅਨ ਰਾ ਔਰ ਇੰਟੈਲੀਜੈਂਸ ਬਿਊਰੋ ਉਹਨਾਂ ਦੇ ਵਿੱਚ ਵੜੇ। ਉਹਨਾਂ ਨੇ ਏਅਰ ਇੰਡੀਆ ਦਾ ਹਾਦਸਾ ਕਰਵਾਇਆ, ਸਾਫ਼ ਬਚ ਕੇ ਨਿਕਲ ਗਏ। ਔਰ ਕੈਨੇਡਾ ਕਿਉਂਕਿ ਇਨਫ ਸਬੂਤ ਨਹੀਂ ਜੁਟਾ ਪਾਇਆ, ਇਸ ਲਈ ਜਿਹੜਾ ਉਹ ਏਅਰ ਇੰਡੀਆ ਕੇਸ ਦੇ ਵਿੱਚ ਇੰਡੀਆ ਵੱਲ ਉਂਗਲ ਨਹੀਂ ਗਈ ਔਰ ਇੰਡੀਆ ਨੇ ਰੌਲਾ ਪਾ ਕੇ ਉਹ ਸਿੱਖਾਂ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਹਾਲਾਂ ਬ੍ਰਿਟਿਸ਼ ਸੁਪਰੀਮ ਕੋਰਟ ਤੱਕ ਪਹੁੰਚਦੇ ਆ ਜੱਜ ਨੂੰ ਇਹ ਅਹਿਸਾਸ ਸੀ ਚੰਗੀ ਤਰ੍ਹਾਂ ਕਿ ਭਾਈ ਇਹ ਸਿੱਖ ਤਾਂ ਟਰੈਪ ਹੋਏ ਨੇ ਇਹਦੇ 'ਚ, ਇਹ ਐਮੋਸ਼ਨਲ ਸਟੂਪਿਡ ਲੋਕ ਵਿੱਚੋਂ ਵਰਤੇ ਗਏ ਹੋਣਗੇ, ਪਲਾਟ ਕਿਤੇ ਹੋਰ ਹੈ। ਇਹੀ ਕਾਰਨ ਸੀ ਕਿ ਜਿਹੜੇ 2 ਬੰਦੇ ਇੰਡਾਇਕਟ ਕੀਤੇ ਸੀ ਉਹਨਾਂ ਨੂੰ ਐਕਵਿਟ ਕਰ ਦਿੱਤਾ ਗਿਆ। ਪਰ ਉਸ ਤੋਂ ਬਾਅਦ ਜ਼ਰੂਰ ਕੈਨੇਡਾ ਨੇ ਉਹਨਾਂ ਦੀ RCMP ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਹੋਏ ਜਾਂ ਉਹਨਾਂ ਦੀ ਸੀਸਸ ਹੋਏ, ਉਹ ਅੱਗੇ ਨਾਲੋਂ ਉਹਨਾਂ ਨੇ ਆਪਣੇ ਆਪ ਨੂੰ ਸਟਰੈਂਥਨ ਕੀਤਾ। ਔਰ ਇਸ ਵਾਰ ਕਿ ਤਾਂ ਕਿ ਅਦਾਲਤ ਦੇ ਵਿੱਚ ਉਹਨਾਂ ਦਾ ਕੇਸ ਡਿੱਗ ਨਾ ਪਏ ਲੈਕ ਆਫ ਐਵੀਡੈਂਸ ਕਰਕੇ ਆਲਮੋਸਟ 6 ਮਹੀਨੇ ਉਹਨਾਂ ਨੇ ਕੱਲਾ ਮਤਲਬ ਇਹ ਨਹੀਂ ਸੀ ਕਿ ਵੀ ਗੈਂਗਸਟਰਸ ਨੂੰ ਜਿਹੜਾ ਉਹ ਫੜਿਆ ਜਾਏ। ਹੁਣ ਹਾਲਾਂਕਿ
ਕਿੰਨੇ ਬੰਦੇ RCMP ਫੜੇਗੀ, ਕਿੰਨਿਆਂ ਤੇ ਹੱਕ ਹੈ, ਕਿਉਂਕਿ ਜਿਹੜੀ ਨਿਊਯਾਰਕ ਦੀ ਇੰਡਾਇਕਟਮੈਂਟ ਸੀ ਉਹਦੇ 'ਚ ਇਹ ਜ਼ਿਕਰ ਸੀ ਕਿ 2 ਗੱਡੀਆਂ ਇਸਤੇਮਾਲ ਹੋਈਆਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਦੇ ਲਈ ਔਰ 6 ਬੰਦੇ ਉਹਦੇ 'ਚ ਇਨਵੋਲਵ ਸੀ। ਔਰ ਜਿਹੜਾ ਨਿਖਲ ਗੁਪਤਾ ਹੈ ਉਹਦੇ ਤੱਕ ਉਹ ਕੋ-ਕੰਸਪੀਰੇਟਰ 1 ਪਿਕਚਰ ਵੀ ਪਹੁੰਚਾ ਦਿੰਦਾ ਹੈ ਕਿ ਉਹ ਹਰਦੀਪ ਸਿੰਘ ਨਿੱਜਰ ਜਿਹੜਾ ਇੱਕ ਪਾਸੇ ਰੁਟਕਿਆ ਹੋਇਆ ਔਰ ਵਿਦਨ ਫਿਊ ਆਵਰਸ। ਸੋ ਹੁਣ ਇਹ ਜਿਹੜੀ ਕੱਲਾ ਇਹ ਵੀ ਇੰਪੋਰਟੈਂਟ ਨਹੀਂ ਹੈ ਔਰ ਜਿੰਨੀ ਸਾਨੂੰ ਥੋੜੀ ਜਿਹੀ ਇਨਸਾਈਡ ਇਨਫੋਰਮੇਸ਼ਨ ਮਿਲੀ ਹੈ ਬੰਦੇ ਆਪਣੇ ਹੀ ਨੇ ਜਿਹੜੇ ਗੈਂਗਸਟਰ ਦੇਸੀ ਗੈਂਗਸਟਰ ਹੀ ਇਸਤੇਮਾਲ ਕੀਤੇ ਗਏ ਨੇ। ਲੇਕਿਨ ਕਿਉਂਕਿ ਜਿਹੜਾ ਵੱਡਾ ਚਾਰਜ ਜਸਟਿਨ ਟਰੂਡੋ ਨੇ ਪਾਰਲੀਮੈਂਟ 'ਚ ਖਲੋ ਕੇ ਲਾਇਆ ਔਰ ਉਹਨਾਂ ਦੀ ਸਿਕਿਉਰਿਟੀ ਐਡਵਾਈਜ਼ਰ ਨੇ ਉਹਨਾਂ ਦੇ ਰਾਹ ਵਾਲੇ ਨੂੰ ਕੱਢਿਆ। ਸੋ ਇਹਨਾਂ ਜਿਹੜੇ ਗੈਂਗਸਟਰ ਨੇ ਮਾਰਨ ਵਾਲੇ ਉਹ ਤਾਂ ਹਾਇਰਲਮਸ ਨੇ ਜਾਂ ਕੀ ਉਹਨਾਂ ਨੂੰ ਕਹਿੰਦੇ ਨੇ, ਉਹ ਤਾਂ ਪਹਾੜੇ ਦੇ ਟੱਟੂ ਨੇ। ਉਹ ਉਹਨਾਂ ਦਾ ਮਕਸਦ ਹੋਏਗਾ ਕਿ ਜੇ ਇੰਡੀਅਨ ਗਵਰਨਮੈਂਟ ਨੂੰ ਬਲੇਮ ਕੀਤਾ ਤੇ ਅਸਲ ਕੰਟੈਕਟ ਪਰਸਨ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਕੀ ਜਿਸ ਰਾਹ ਵਾਲੇ ਨੂੰ ਕੱਢਿਆ ਜੇ ਉਹ ਆਲਰੇਡੀ ਜਾ ਚੁੱਕਾ ਹੈ ਤੇ ਇਸ ਤੋਂ ਇਲਾਵਾ ਕੋਈ ਹੋਰ ਕੰਟੈਕਟ ਪਰਸਨ ਹੈ ਜਾਂ ਕੈਨੇਡਾ ਦੇ ਕੋਲ ਕੀ ਸਬੂਤ ਨੇ। ਲੇਕਿਨ ਇਹ ਜਿਹੜੀ ਗਲੋਬ ਐਂਡ ਮੇਲ ਦੀ ਖਬਰ ਹੈ ਉਹਨਾਂ ਨੇ ਕਿਹਾ ਕਿ 3 sources told the Globe and Mail that the suspected killers never left Canada. ਜਿਹੜੇ ਕਿਲਰ ਸੀ ਉਹ ਕੈਨੇਡਾ ਤੋਂ ਬਾਹਰ ਨਹੀਂ ਗਏ after Mr. Nijjar slaying and have been under police surveillance for months. ਇਹਨਾਂ 6 ਮਹੀਨਿਆਂ ਤੋਂ ਪੁਲਿਸ ਸਰਵੇਲੈਂਸ ਸੀ। 2 of the sources said the RCMP are expected to make arrests and lay charges in the coming weeks. ਹੁਣ ਅਸੀਂ ਇਹੀ ਹੋਪ ਕਰਦੇ ਕਿ ਭਾਈ ਇਹ ਸਾਰਾ ਜਿਹੜਾ ਕਿਉਂਕਿ ਇਹ ਖਬਰ ਦਾ ਜਿਸਟ ਇੰਨਾ ਹੀ ਹੈ ਬਾਕੀ ਤਾਂ ਫਿਰ ਉਹ ਸਾਰਾ ਵੇਰਵਾ ਹੈ ਕਿ ਸਾਰੇ ਪੀਰੀਅਡਸ ਕੀ ਹੋਇਆ। ਹੋਪਫੁਲੀ ਜਿਹੜਾ ਇੱਕ ਪਾਸੇ ਧੌਣ ਨੂੰ ਫੜਿਆ ਹੋਇਆ ਅਮਰੀਕਾ ਨੇ ਤੇ ਕੈਨੇਡਾ ਦੀ ਜਦੋਂ ਇੰਡਾਇਕਟਮੈਂਟ ਜਾਂ ਦੂਸਰੀ ਆਏਗੀ ਤਾਂ ਫਿਰ ਪੂਰਾ ਸ਼ਿਕੰਜਾ ਕੱਸਿਆ ਜਾਏਗਾ ਔਰ ਕਿਆ ਹੋਗਾ ਤੇਰਾ ਕਾਲੀਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਸਰਕਾਰ ਦੀ ਪੰਨੂ ਮਰਡਰ ਪਲਾਟ ਵਿੱਚ ਸ਼ਮੂਲੀਅਤ ਦਾ ਪ੍ਰਮੁੱਖ ਸਬੂਤ ਮੋਦੀ ਸਰਕਾਰ ਦੇ ਅਮਰੀਕਾ ਦੌਰੇ ਦੌਰਾਨ ਦਿੱਲੀ ਵੱਲੋਂ ਆਈਆਂ ਹਦਾਇਤਾਂ ਨਾਲ ਜੁੜਦਾ ਹੈ। ਸੋ ਇਹ ਕਹਿਣਾ ਹੈ ਜੇਮਸ ਮੈਨਰਡਸ ਜਿਸ ਦੀ ਲਿਖਤ ਨੂੰ ਦਾ ਵਾਇਰ ਨੇ ਪ੍ਰਮੁਖਤਾ ਨਾਲ ਛਾਪਿਆ। ਸੋ ਇਸ ਬਾਰੇ ਆਪਾਂ ਵੇਰਵੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹ ਫਰੇਜ਼ ਤਾਂ ਬਹੁਤ ਪੁਰਾਣਾ ਹੈ ਅਰਸ਼ ਤੋਂ ਫਰਸ਼ ਤੇ ਜੀ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਕਈਆਂ ਨੇ ਆਪਣੀ ਜ਼ਿੰਦਗੀ 'ਚ ਕੁਝ ਇੰਡੀਵਿਜੂਅਲਸ ਨੂੰ ਕੁਝ ਵਿਅਕਤੀਆਂ ਨੂੰ ਬਹੁਤ ਚੜ੍ਹਾਈ ਵੱਲ ਜਾਂਦਿਆਂ ਦੇਖਿਆ ਜਾਂ ਚੜ੍ਹਿਆ ਦੇਖਿਆ ਫਿਰ ਉਹਨਾਂ ਨੇ ਉਹਨਾਂ ਦਾ ਪਤਨ ਵੀ ਦੇਖਿਆ ਉਹਨਾਂ ਨੂੰ ਡਿੱਗਦੇ ਵੀ ਦੇਖਿਆ ਔਰ ਇਹ ਇੰਡੀਵਿਜੂਅਲ ਜ਼ਿੰਦਗੀ ਦੇ ਵਿੱਚ ਅਕਸਰ ਜਿਸ ਨੂੰ ਗੁਰਬਾਣੀ ਨੇ ਵੀ ਯਾਦ ਦਹਾਨੀ ਕਰਵਾਈ ਕਿ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਕਿ ਰੱਬ ਦੀ ਇਹ ਖੇਡ ਹੈ ਕਿ ਕਦੋਂ ਧਰਤੀ ਤੋਂ ਕਿਸ ਨੂੰ ਅਸਮਾਨ ਦੇ ਉੱਤੇ ਲੈ ਕੇ ਜਾਣਾ ਤੇ ਜਿਹੜੇ ਫਿਰ ਅਸਮਾਨ ਤੇ ਜਾ ਕੇ ਇੱਕ ਖਾਸ ਗਰੂਰ ਦਾ ਸ਼ਿਕਾਰ ਹੁੰਦੇ ਨੇ
ਉਹਨਾਂ ਨੂੰ ਕਿਸੇ ਨੂੰ ਅਸਮਾਨ ਤੋਂ ਧੱਕਾ ਦੇਣ ਦੀ ਲੋੜ ਨਹੀਂ ਹੁੰਦੀ। ਉਹ ਵੱਡੇ ਵੱਡੇ ਹੰਕਾਰੀ ਆ, ਨਾਨਕ ਗਰਭ ਗਲੇ, ਉਹਨਾਂ ਦਾ ਪ੍ਰਾਈਡ ਜਿਹੜਾ ਉਹਨਾਂ ਨੂੰ ਡਿਸਟਰੋਏ ਕਰ ਦਿੰਦਾ। ਜੇ ਮੁਲਕਾਂ ਦੇ ਹਵਾਲੇ ਨਾਲ ਦੇਖੀਏ, ਉਹ ਵੀ ਅਸੀਂ ਸਾਡੀ ਜਨਰੇਸ਼ਨ ਜਾਂ ਸਾਡੇ ਪੇਰੈਂਟਸ ਦੀ ਜਨਰੇਸ਼ਨ ਤੱਕ ਅਸੀਂ ਦੇਖਦੇ ਹਾਂ ਕਿ ਕਿਵੇਂ ਐਮਪਾਇਰ ਖੜੇ ਹੁੰਦੇ ਨੇ। ਬ੍ਰਿਟਿਸ਼ ਐਮਪਾਇਰ, ਜਿਸ ਦੇ ਬਾਰੇ ਹੁਣ ਜਦੋਂ ਨਵੀਂ ਦਿੱਲੀ, ਜਦੋਂ ਤੁਸੀਂ ਦੇਖਦੇ ਹੋ ਕਿ 1931 ਚ ਅੰਗਰੇਜ਼ਾਂ ਨੇ ਆਪਣੀ ਰਾਜਧਾਨੀ ਬਣਾਈ, ਬਿਲਕੁਲ, ਹਾਲਾਂਕਿ ਉਹਦੀ ਕੰਸਟਰਕਸ਼ਨ 1911 ਤੋਂ ਸ਼ੁਰੂ ਹੋਈ। ਔਰ ਦੂਸਰਾ ਜਦੋਂ 31 ਚ ਉਹਨਾਂ ਨੇ ਰਾਜਧਾਨੀ 100 ਸਾਲ 150 ਸਾਲ ਆਲਮੋਸਟ ਜਿਹੜੀ ਹੈ ਉਹ ਕਲਕੱਤਾ ਰਾਜਧਾਨੀ ਰਹੀ। ਸੋ ਜਦੋਂ ਉਹਨਾਂ ਨੇ ਲਿਊਟਨ ਨੇ ਦੇ ਰਾਹੀਂ ਜਿਹੜਾ ਉਹਨੇ ਨਕਸ਼ਾ ਬਣਾਇਆ, ਦਿੱਲੀ ਬਣਾਈ, ਉਹਨਾਂ ਨੇ ਇਹ ਤਾਂ ਨਹੀਂ ਸੀ ਸੋਚਿਆ ਹੋਇਆ ਕਿ ਭਾਈ 16 ਸਾਲ ਜਾਂ 17 ਸਾਲ ਬਾਅਦ ਉਹ ਉੱਥੋਂ ਨਿਕਲ ਜਾਣਗੇ। ਉਹਨਾਂ ਦੇ ਲਈ ਉਹ ਤਾਂ ਪਤਾ ਨਹੀਂ ਕਿੰਨੀਆਂ ਸਦੀਆਂ ਦੇ ਰਾਜ ਦੀ ਕਲਪਨਾ ਕਰਦੇ ਸੀ। ਔਰ ਬ੍ਰਿਟਿਸ਼ ਸਾਮਰਾਜ ਦਾ ਜਦੋਂ ਜ਼ਿਕਰ ਹੁੰਦਾ ਸੀ ਤੇ ਕਿਹਾ ਜਾਂਦਾ ਸੀ ਕਿ ਇਹਨਾਂ ਦੇ ਰਾਜ ਤਾਂ ਸੂਰਜ ਛੁਪਦਾ ਹੀ ਨਹੀਂ ਹੈ, ਕਿਉਂਕਿ ਜਿੱਥੋਂ ਸੂਰਜ ਚੜ੍ਹਦਾ ਹੈ, ਨਿਊਜ਼ੀਲੈਂਡ, ਆਸਟ੍ਰੇਲੀਆ, ਈਸਟ ਪਲੈਨਟ ਦਾ, ਉੱਥੇ ਵੀ ਬ੍ਰਿਟਿਸ਼ ਦਾ ਰਾਜ ਸੀ। ਤੇ ਜਿੱਥੇ ਛੁਪਦਾ ਹੈ ਉਹ ਕੈਨੇਡਾ ਹੋਏ, ਉਹ ਤੁਹਾਡਾ ਏਸ਼ੀਆ, ਅਫਰੀਕਾ, ਸਾਰੇ ਖਿੱਤੇ 'ਚ ਉਹਨਾਂ ਦਾ ਇੱਕ ਵੱਡਾ ਹਿੱਸਾ ਕੋਲੋਨਾਈਜ਼ ਕੀਤਾ ਹੋਇਆ ਸੀ। ਲੇਕਿਨ ਸੈਕੰਡ ਵਰਲਡ ਵਾਰ ਦੇ ਐਂਡ ਹੁੰਦੇ ਆ ਅਸੀਂ 1945 ਤੋਂ 1960 ਤੱਕ ਦੇਖਦੇ ਕਿ 60 ਤੋਂ ਜ਼ਿਆਦਾ ਜਿਹੜੇ ਬ੍ਰਿਟਿਸ਼ ਕਾਲੋਨੀਜ਼ ਬਣਾਈਆਂ ਹੋਈਆਂ ਸੀ ਉਹ ਅੱਡ ਮੁਲਕ ਬਣੇ। ਔਰ ਬ੍ਰਿਟਿਸ਼ ਐਮਪਾਇਰ ਜਿਹੜਾ ਥਰਡ ਗ੍ਰੇਡ ਪਾਵਰ ਜਿਹੜੀ ਹੈ, ਥਰਡ ਕਲਾਸ ਪਾਵਰ ਬਣ ਕੇ ਰਹਿ ਗਿਆ। ਔਰ ਸੋਵੀਅਤ ਯੂਨੀਅਨ ਜਾਂ ਰਸ਼ੀਆ ਜਿਹੜਾ ਜਿਨ੍ਹਾਂ ਦਾ ਆਪਣਾ ਇੱਕ ਡ੍ਰੀਮ ਸੀ, ਉਹਨਾਂ ਨੇ ਨਾ ਸਿਰਫ ਉਹਨਾਂ ਦਾ ਰਾਈਜ਼ ਹੋਇਆ, ਅੱਧਾ ਯੂਰਪ, ਈਸਟਰਨ ਯੂਰਪ ਉਹਨਾਂ ਦੇ ਕਬਜ਼ੇ ਚਲਾ ਗਿਆ। ਹੁਣ ਬ੍ਰਿਟਿਸ਼ ਐਮਪਾਇਰ ਨੂੰ ਤਾਂ ਫੇਰ 100 ਸਾਲ ਜਾਂ ਦੂਜਾ ਬਣਾਉਂਦਿਆਂ ਲੱਗੇ, ਉਹਨਾਂ ਕੁ ਡਿੱਗਦਿਆਂ ਲੱਗੇ। ਪਰ ਸੋਵੀਅਤ ਯੂਨੀਅਨ ਜਿਹਦਾ ਅਰੂਜ 1950 ਤੱਕ ਹੁੰਦਾ ਹੈ, ਉਹ 40-45 ਸਾਲ ਦੇ ਵਿੱਚ ਹੀ ਜਿਹੜਾ ਹੈ ਉਹ ਆਲਮੋਸਟ 40 ਸਾਲ ਤੋਂ ਵੀ ਘੱਟ 1990 ਤੱਕ ਪਹੁੰਚਦੇ ਆ। ਉਹ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋ ਜਾਂਦੇ ਨੇ। ਔਰ ਅੱਜ ਅਸੀਂ ਦੇਖਦੇ ਹਾਂ ਕਿ ਭਾਈ ਉਹ ਇੱਥੋਂ ਕਿੱਥੇ ਜਾ ਕੇ ਇਹ ਸਾਰੇ ਪੀਰੀਅਡ 'ਚ ਡਿੱਗਿਆ। ਹੁਣ ਜੇ ਅਸੀਂ ਆਪਣੀਆਂ ਅੱਖਾਂ ਸਾਹਮਣੇ ਦੀ ਗੱਲ ਕਰੀਏ, ਇੰਦਰਾ ਗਾਂਧੀ ਦਾ ਦੌਰਾ, ਜਿਨ੍ਹਾਂ ਨੇ ਇੰਦਰਾ ਗਾਂਧੀ ਦੀ ਚੜ੍ਹਾਈ ਦੇਖੀ 1971 ਦੀ ਜੰਗ ਤੋਂ ਬਾਅਦ, ਜਦੋਂ ਕਿ ਪਾਕਿਸਤਾਨ ਦੇ 2 ਟੁਕੜੇ ਕਰ ਦਿੱਤੇ ਗਏ ਔਰ ਬੰਗਲਾਦੇਸ਼ ਬਣਾਇਆ ਗਿਆ, ਤੇ ਵਾਜਪਾਈ, ਅਟਲ ਬਿਹਾਰੀ ਵਾਜਪਾਈ ਜਿਹੜਾ ਇਹਨਾਂ ਦਾ ਬੀਜੇਪੀ ਦਾ ਵੱਡਾ ਆਰੇਟਰ ਔਰ ਪ੍ਰਧਾਨ ਮੰਤਰੀ ਵੀ 3 ਵਾਰ ਬਣਿਆ। ਇੱਕ ਵਾਰੀ 13 ਦਿਨ, ਇੱਕ ਵਾਰ 13 ਮਹੀਨੇ, ਇੱਕ ਵਾਰੀ 5 ਸਾਲ। ਉਹਨੇ ਕਿਹਾ ਕਿ ਜੀ ਇਹ ਦੁਰਗਾ ਮਾਤਾ ਦਾ ਅਵਤਾਰ ਹੈ, ਰੀਇਨਕਾਰਨੇਸ਼ਨ ਆਫ ਦੁਰਗਾ। ਉਸੇ ਇੰਦਰਾ ਨੂੰ ਜਿਹੜਾ ਕੁਈਨ ਆਫ ਦਾ ਈਸਟ ਕਿਹਾ ਜਾਣ ਲੱਗ ਗਿਆ ਸੀ ਕਿ ਬੇਪਰਵਾਹੀ, ਕਿ ਨਿਕਸਨ ਦੀ ਪਰਵਾਹ ਨਹੀਂ ਕੀਤੀ ਉਹਨੇ, ਕਿਉਂਕਿ ਕੱਲਾ ਇਹ ਨਹੀਂ ਸੀ ਵੀ 1971 ਚ ਪਾਕਿਸਤਾਨ ਨੂੰ ਤੋੜਿਆ ਉਹਨੇ, ਔਰ ਉਹਨੇ ਕਿਹਾ ਕਿ 1000 ਸਾਲ ਦੀ ਗੁਲਾਮੀ ਦਾ ਅਸੀਂ ਬਦਲਾ ਲਿਆ। 3 ਸਾਲ ਬਾਅਦ ਅਮਰੀਕਾ ਨੂੰ ਇਗਨੋਰ ਕਰਕੇ 1974 ਚ ਇੰਦਰਾ ਗਾਂਧੀ ਨੇ ਐਟਮ ਬੰਬ ਧਮਾਕਾ ਪੋਖਰਾਨ 1 ਜਿਹਨੂੰ ਕਿਹਾ ਗਿਆ ਕੀਤਾ ਜੀ, ਐਟੋਮਿਕ ਪਾਵਰ ਇੰਡੀਆ ਬਣ ਗਿਆ। ਹੁਣ ਉਹੀ ਇੰਦਰਾ ਗਾਂਧੀ ਜਿਹੜੀ ਅਰਸ਼ ਦੇ ਉੱਤੇ ਸੀ, ਬੇਪਰਵਾਹ, ਔਰ ਜਦੋਂ ਉਸ ਦੀ ਇਲੈਕਸ਼ਨ ਜਿਹੜੀ ਹੈ ਉਸ ਨੂੰ ਅਨਫੇਅਰ ਕਹਿ ਕੇ ਰਿਜੈਕਟ ਕੀਤਾ ਕੋਰਟ ਨੇ, ਉਹਨੇ ਐਮਰਜੈਂਸੀ ਲਾ ਕੇ ਸਭ ਅੰਦਰ ਤੱਕ ਦਿੱਤੇ, ਕੋਈ ਸੁਸਰੀ ਵਾਂਗ ਸਾਰੇ ਸੌਂ ਗਏ, ਸਿੱਖ ਖਲੋ ਗਏ। ਔਰ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ, 45,000 ਤੋਂ ਜ਼ਿਆਦਾ ਗ੍ਰਿਫਤਾਰੀਆਂ ਦਿੱਤੀਆਂ। ਫਿਰ ਇੰਦਰਾ ਗਾਂਧੀ 1980 ਚ ਵਾਪਸ ਆ ਗਈ। ਦੂਸਰਿਆਂ ਨੇ ਕਿਹਾ ਦੇਖ ਲਓ ਜੀ, ਤਾਂ ਸਮਝਦੇ ਸੀ ਵੀ ਫਿਨਿਸ਼ ਹੈ, ਫਿਰ ਆ ਗਈ। ਪਰ ਵਿਦਨ 4 ਇਅਰਸ ਫਿਰ ਉਸ ਦੇ ਇਸ ਹੰਕਾਰੇਪਨ ਦਾ, ਜਿਹਦੇ ਥੱਲੇ ਉਹਨੇ ਸਾਡੇ ਸਭ ਤੋਂ ਪਵਿੱਤਰ ਥਾਂ, ਸਾਡੇ ਦਿਲ ਦਰਬਾਰ ਸਾਹਿਬ ਦੇ ਉੱਤੇ ਔਰ ਸਿੱਖ ਕੌਮ ਦੇ ਖਿਲਾਫ ਟੋਟਲ ਵਾਰ ਭਰਪਾ ਕਰਦੇ हैं, ਟੈਂਕਾਂ ਤੋਪਾਂ ਨਾਲ 37 ਇਤਿਹਾਸਕ ਗੁਰਦੁਆਰੇ ਔਰ ਸਿੱਖ ਕੌਮ ਦੇ ਖਿਲਾਫ ਜੰਗ ਅਨਐਲਾਨੀਆਂ ਸ਼ੁਰੂ ਕੀਤੀ। ਔਰ ਅਸੀਂ ਦੇਖਦੇ ਹਾਂ ਕਿ ਫਿਰ ਜੂਨ ਤੇ ਨਵੰਬਰ ਦੇ 31 ਅਕਤੂਬਰ ਤੱਕ ਕਿੰਨੇ ਮਹੀਨੇ ਬਣਦੇ ਨੇ, ਕੁਝ ਹਫ਼ਤੇ ਹੀ ਬਣਦੇ ਨੇ, ਉਸ ਦਾ ਐਂਡ ਹੋਇਆ। ਔਰ ਇਹ ਐਂਡ ਇਵੇਂ ਹੀ ਸੀ ਜਿਵੇਂ ਇੱਕ ਰਾਵਣ ਦੀ ਭੈਣ ਨੂੰ ਇੱਕ ਕੀਤਾ ਵੀ ਉਸ ਦਿਨ 31 ਅਕਤੂਬਰ ਆਲ ਵਿਚਸ ਡੇ, ਜਿਹਨੂੰ ਹੈਲੋਵੀਨ ਕਿਹਾ ਜਾਂਦਾ ਉਸ ਦਿਨ। ਇਹ ਮੈਂ ਇਸ ਲਈ ਰਿਪੀਟ ਕਰ ਰਿਹਾ ਕਿ ਵੀ ਇਹ ਬਹੁਤ ਵਾਰ ਇਹੀ ਪਾਰਟ ਹੁਣ ਮੋਦੀ ਜਿਸ ਅੰਦਾਜ਼ ਦੇ ਵਿੱਚ ਇਹਨਾਂ ਦੇ ਕੋਲ ਪਾਵਰ 2014 ਤੋਂ ਆਈ, ਕਿਵੇਂ ਮੋਦੀ ਨੂੰ ਕਿਸ ਲੈਵਲ ਤੇ ਲਿਜਾ ਕੇ ਖੜਾ ਕਰ ਦਿੱਤਾ, ਰੱਬ ਬਣਾਤਾ। ਹੁਣ ਆ ਜਨਵਰੀ ਦੇ ਵਿੱਚ ਰਾਮ ਮੰਦਰ ਦਾ ਪਤਾ ਨਹੀਂ ਕਿੰਨਵੀਂ ਵਾਰੀ ਉਦਘਾਟਨ ਕਰਨਾ। ਮੈਨੂੰ ਤਾਂ ਇਹ ਲੱਗਦਾ ਵੀ ਮੋਦੀ ਨੂੰ ਉੱਥੇ
ਪਰਮਾਨੈਂਟਲੀ ਬਿਠਾ ਕੇ ਇਹਦੇ ਮੂੰਹ ਤੇ ਪੇਂਟ ਪੂੰਟ ਕਰਕੇ ਇਹਨੂੰ ਪਰਮਾਨੈਂਟ ਭਗਵਾਨ ਹੀ ਬਣਾ ਦਿਓ, ਕਿਉਂਕਿ ਬਣਾਇਆ ਹੀ ਹੋਇਆ ਉਹਨੂੰ ਪ੍ਰੈਜ਼ੈਂਟ ਇਵੇਂ ਕਰ ਰਹੇ ਨੇ ਕਿ ਜਿਵੇਂ ਰਾਮ ਦਾ ਇਹ ਅਵਤਾਰ ਹੁੰਦਾ ਹੈ। ਹੁਣ ਇਹ ਵੀ ਮੋਦੀ ਦਾ, ਜਿਸ ਹੰਕਾਰ ਦੇ ਵਿੱਚ ਮੋਦੀ ਨੇ 2002 ਤੋਂ 2014 ਤੱਕ ਪਹੁੰਚਦੇ ਆ ਹਿੰਦੂ ਹਿਰਦੇ ਸਮਰਾਟ, ਹਜ਼ਾਰਾਂ ਮੁਸਲਮਾਨਾਂ ਦਾ ਖੂਨ ਗੁਜਰਾਤ 'ਚ, 50,000 ਤੋਂ ਜ਼ਿਆਦਾ ਸਿੱਖ ਕਿਸਾਨਾਂ ਨੂੰ ਗੁਜਰਾਤ 'ਚੋਂ ਬੇਦਖਲ ਕਰਨਾ, ਔਰ 2014 ਤੋਂ ਬਾਅਦ ਜਿਸ ਇੰਪਿਊਨਿਟੀ ਨਾਲ ਘੱਟ ਗਿਣਤੀਆਂ ਦੇ ਖਿਲਾਫ, ਮੁਸਲਮਾਨਾਂ ਦੇ ਖਿਲਾਫ ਤਾਂ ਜੋ ਚੱਲ ਹੀ ਰਿਹਾ ਹੈ, ਔਰ ਉਹਨੇ ਇੰਪਲੀਮੈਂਟ ਉਹ ਯੋਗੀ ਨੂੰ ਕੀਤਾ। ਹੁਣ ਜਿਹੜਾ ਮੱਧ ਪ੍ਰਦੇਸ਼ ਬਣਾਇਆ ਉਹ ਵੀ ਬੁਲਡੋਜ਼ ਕਰ ਦਿਓ, ਢਾਹ ਦਿਓ, ਸਭ ਉਸ ਕੰਮ ਤੇ ਲੱਗਾ ਹੋਇਆ। ਮਨੀਪੁਰ 'ਚ ਈਸਾਈਆਂ ਦੇ ਖਿਲਾਫ ਕੀ ਔਰ ਸਿੱਖਾਂ ਦੇ ਖਿਲਾਫ ਉਹ ਇੱਕ ਪਾਸੇ ਡੈਥ ਕੇਸ ਤੇ ਦੂਸਰੇ ਪਾਸੇ ਜਿਹੜੀ ਉਹਨਾਂ ਦੀ ਉਹ ਦੂਸਰੀ ਸਾਰੀ ਲਾਈਨ, ਉਹਦਾ ਨਤੀਜਾ ਕਿ ਭਾਈ ਉਹਨੂੰ ਬੇਰੋਕ ਟੋਕ ਉਹਨੇ ਕਿਹਾ ਜੀ ਇਹਨਾਂ ਤੋਂ, ਇਹ ਸਿੱਖਾਂ ਦਾ ਪ੍ਰਾਈਡ ਤਾਂ ਇਹਨਾਂ ਦੀ ਖੇਤੀਬਾੜੀ ਹੈ, ਇਹਨਾਂ ਦੀਆਂ ਜ਼ਮੀਨਾਂ ਨੇ, ਉਹ ਖੋਵੋ। ਔਰ ਜਿਵੇਂ ਉਹ ਅਡਾਨੀ ਨੂੰ ਜ਼ਮੀਨਾਂ ਦੇਣ ਲਈ 3 ਖੇਤੀ ਕਾਨੂੰਨ ਕੋਵਿਡ ਦੇ ਚਲਦਿਆਂ ਲਿਆਂਦੇ, ਔਰ ਕਿਵੇਂ ਫਿਰ ਆਲਮੋਸਟ 13 ਮਹੀਨੇ ਸਿੱਖ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਬੈਠੇ ਔਰ ਉਹਨੂੰ ਇਹ ਦੱਸਿਆ ਕਿ ਭਾਈ ਇਸ ਗੱਲ ਦਾ ਧਿਆਨ ਰੱਖੋ। ਕਦੇ ਜਦੋਂ ਨਾਦਰ ਸ਼ਾਹ ਦੇ ਹਮਲੇ ਵੇਲੇ ਸੀ ਕਿ ਲੋਕਾਂ ਦੇ ਵਿੱਚ ਖੌਫ ਭਰਪਾ ਸੀ, ਨਾਦਰ ਆਇਆ ਔਰ ਇਹ ਕਪੂਰ ਸਿੰਘ ਨਵਾਬ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਅਸੀਂ ਯਾਦ ਕਰਦੇ, ਉਹਨਾਂ ਨੇ ਕਿਹਾ ਕਿ ਪਾਓ ਲੋਕੋ ਕੀ ਹੋਇਆ, ਤੁਸੀਂ ਇਹ ਰੌਲਾ ਪਾਇਆ ਹੋਇਆ, ਨਾਦਰ ਆਇਆ, ਤੁਸੀਂ ਕਿਉਂ ਭੁੱਲ ਗਏ ਕਿ ਕਾਦਰ ਮੌਜੂਦ ਹੈ। ਕਾਦਰ ਰੱਬ ਨੂੰ ਕਹਿੰਦੇ ਨੇ, ਨਿਰੰਕਾਰ ਨੂੰ ਕਹਿੰਦੇ ਨੇ। ਸੋ ਇਹ ਜਿਹੜੇ ਅੱਤ ਦੇ ਰਸਤੇ ਵੱਲ ਜਾ ਰਹੇ ਹੁੰਦੇ ਨੇ, ਇਹਨਾਂ ਨੂੰ ਫੇਰ ਅਕਾਲ ਪੁਰਖ ਉੱਤੋਂ ਥੱਲੇ ਸੁੱਟਦਾ। ਔਰ ਇਹਨਾਂ ਨੂੰ ਜਦੋਂ ਇਹ ਕਿਸਾਨ ਮੂਵਮੈਂਟ ਦੀ ਫਤਹ ਹੁੰਦੀ ਹੈ, ਇਹਨਾਂ ਜੋ ਕੁਝ ਵਾਪਰ ਰਿਹਾ, ਜਿਹਨੂੰ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ ਇਹਨਾਂ ਦੀਆਂ ਕਰਤੂਤਾਂ ਦੀ ਗੱਲ ਕਰ ਰਹੇ ਹਾਂ, ਇਹਦੀ ਸਕ੍ਰਿਪਟ ਉਦੋਂ ਹੀ ਲਿਖਣੀ ਸ਼ੁਰੂ ਹੋ ਗਈ ਸੀ। ਉਹਨਾਂ ਨੇ ਇਹ ਦੇਖਿਆ, ਜਿਵੇਂ ਇੰਦਰਾ ਗਾਂਧੀ ਨੇ ਐਮਰਜੈਂਸੀ ਵੇਲੇ ਕਨਕਲੂਡ ਕਰ ਲਿਆ ਸੀ ਕਿ ਭਾਈ ਜੇ ਰਾਜ ਕਰਨਾ ਆਪਣੇ ਖਾਨਦਾਨ ਦਾ ਇਸ ਫਾਰਐਵਰ ਤੇ ਸਿੱਖਾਂ ਨੂੰ ਸਬਕ ਸਿਖਾਓ, ਔਰ ਉਹੀ ਉਹਨੇ 1980 ਚ ਪਾਲਿਸੀ ਲਾਗੂ ਕੀਤੀ। ਮੋਦੀ ਔਰ ਆਰਐਸਐਸ ਔਰ ਨਾਗਪੁਰ, ਇਹ ਸਾਰੀ ਚੰਡਾਲ ਚੌਂਕੜੀ, ਅਜੀਤ ਡੋਵਲ, ਦਿਨਕਰ ਗੁਪਤਾ, ਇਹ ਜਿਹਨਾਂ ਸਾਰਿਆਂ ਨੇ ਹੁਣ ਟਰਾਂਸ ਰਿਪਰੈਸ਼ਨ ਕਿਲਿੰਗ ਦੀ ਜਿਹੜੀ ਹੈ ਉਹ ਸਪਰੀ ਸ਼ੁਰੂ ਕੀਤੀ ਕਿਲਰ ਗੈਂਗਸ ਰਾਹੀਂ, ਇਹ ਉਸ ਸਕ੍ਰਿਪਟ ਦਾ ਹੀ ਹਿੱਸਾ ਸੀ। ਲੇਕਿਨ ਅਗੇਨ ਇਹਨਾਂ ਨੂੰ ਇਹ ਭੁੱਲ ਗਿਆ ਕਿ ਕਾਦਰ ਮੌਜੂਦ ਹੈ। ਇਹਨਾਂ ਨੂੰ ਇਹ ਭੁੱਲ ਗਿਆ ਕਿ ਕਈ ਰਜੀਮ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ ਖੁਦ ਸਫਾਏ ਹਸਤੀ ਤੋਂ ਮਿਟੇ, ਮੁਗਲ, ਅਫਗਾਨ, ਬ੍ਰਿਟਿਸ਼। ਔਰ ਇਹ ਜਿਹੜੀ ਇਹਨਾਂ ਨੇ ਡਰਟੀ ਖੇਡ ਸ਼ੁਰੂ ਕੀਤੀ, ਇਹ ਸ਼ੁਰੂ ਤਾਂ ਮਈ ਦੇ ਮਹੀਨੇ 'ਚ ਭਾਈ ਪਰਮਜੀਤ ਸਿੰਘ ਪੰਜਵੜ ਲਾਹੌਰ 'ਚ, ਔਰ ਫਿਰ ਅਵਤਾਰ ਸਿੰਘ ਖੰਡਾ 3 ਦਿਨ ਬਾਅਦ ਭਾਈ ਹਰਦੀਪ ਸਿੰਘ ਨਿੱਜਰ 18 ਜੂਨ ਨੂੰ। ਪਰ ਕਿਸ ਹੱਦ ਤੱਕ ਇਹਨਾਂ ਦੇ ਹੌਸਲੇ ਵਧੇ ਔਰ ਕਿਸ ਹੱਦ ਤੱਕ ਇਹ ਚਲੇ ਗਏ ਕਿ ਇਹਨਾਂ ਨੇ ਈਵਨ ਜੂਨ ਦੇ ਮਹੀਨੇ ਜਦੋਂ ਮੋਦੀ ਦੀ ਅਮਰੀਕਾ ਵਿਜ਼ਿਟ ਤੈਅ ਸੀ, ਉਸਨੇ 20 ਤੋਂ ਲੈ ਕੇ 22 ਜੂਨ ਤੱਕ ਇੱਥੇ ਹੋਣਾ ਸੀ, ਬਾਈਡਨ ਦੇ ਨਾਲ ਮੁਲਾਕਾਤ, ਔਰ ਦੂਜਾ ਈਵਨ ਕਿਉਂਕਿ ਕੁਝ ਚੀਜ਼ਾਂ ਇੰਡਾਇਕਟਮੈਂਟ ਤੋਂ ਸਾਹਮਣੇ ਆਈਆਂ, ਕੁਝ ਹੁਣ ਉਸ ਇੰਡਾਇਕਟਮੈਂਟ ਨੂੰ ਜਿਹਨੂੰ ਉਹਨੂੰ ਕਿਹਾ ਜਾਂਦਾ ਹੈ ਕਿ ਵੀ ਅੱਗੋਂ ਉਹਨੂੰ ਡਾਇਸੈਕਟ ਕਰਨਾ, ਉਹਦੀ ਚੀਰਫਾੜ ਕੀਤੀ ਜਾਣੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਉਹੀ ਨੇ, ਉਹਨੂੰ ਤੁਸੀਂ ਰੀਹੈਸ਼ ਕਰਦੇ ਹੋ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ। ਔਰ ਇਸੇ ਸਮਝਣ ਦੀ ਕੋਸ਼ਿਸ਼ 'ਚ ਦਾ ਵਾਇਰ ਦੇ ਵਿੱਚ ਇੱਕ ਆਰਟੀਕਲ ਮਿਸਟਰ ਜੇਮਸ ਮੈਨਰ ਨੇ ਲਿਖਿਆ, ਔਰ ਉਹਦਾ ਮੈਨੂੰ ਹੈਡਲਾਈਨ ਅਟਰੈਕਟਿਵ ਲੱਗੀ। ਹਾਲਾਂ ਗੱਲਾਂ ਤਾਂ ਉਹੀ ਨੇ ਜਿਹੜੀਆਂ ਹੁਣ ਮੈਂ ਕੀਤੀਆਂ ਜਾਂ ਅਸੀਂ ਲਗਾਤਾਰ ਕਰਦੇ ਹਾਂ, ਪਰ ਉਹਨੇ ਜਿਹੜਾ ਕਈ ਵਾਰੀ ਹੈਡਲਾਈਨ ਤੁਹਾਨੂੰ ਜਿਹੜੀ ਹੈ ਉਹ ਖਿੱਚਦੀ ਹੈ ਆਪਣੇ ਵੱਲ। ਉਹਨੇ ਕਿਹਾ, ਇਨ ਦਾ US ਪੰਨੂ ਮਰਡਰ ਪਲਾਟ ਇੰਡਾਈਕਮੈਂਟ the devil for Modi government lies in the dates। ਉਹਨੇ ਕਿਹਾ ਵੀ ਇਹ ਜਿਹੜਾ ਮਰਡਰ ਪਲਾਟ ਜਿਹੜੀ ਇੰਡਾਈਕਮੈਂਟ ਹੈ, ਇਹਦੇ 'ਚ ਜੇ ਮੋਦੀ ਸਰਕਾਰ ਦੇ ਲਈ ਕੋਈ ਸਭ ਤੋਂ ਵੱਡਾ ਸ਼ੈਤਾਨ ਢੀਕ ਰਿਹਾ ਉਹਨੂੰ, ਜਾਂ ਜਿਹੜਾ ਉਸ ਦੇ ਵਿੱਚ ਵੜਿਆ ਹੋਇਆ, ਉਹ ਹੈ ਤਰੀਕਾਂ। ਹੁਣ ਤਰੀਕਾਂ 'ਚ ਉਹਨੂੰ ਹੀ ਇੰਡਾਈਕਮੈਂਟ ਨੂੰ ਹੀ ਉਹਨੇ ਜਿਹੜਾ ਮਿਸਟਰ ਜੇਮਸ ਮੈਨਰ ਨੇ ਜਿਹੜਾ ਉਹ ਡਿਸਕਸ ਕੀਤਾ, ਔਰ ਉਹਨਾਂ ਨੇ ਕਿਹਾ ਕਿ ਵੀ ਅਲਟੀਮੇਟਲੀ ਉਸੇ ਨੂੰ ਹੀ ਨਿਖਿਲ ਗੁਪਤੇ ਦੀ ਹਵਾਲੇ ਨਾਲ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਹੌਸਲੇ ਇਸ ਹੱਦ ਤੱਕ ਵੱਧ ਗਏ ਕਿ ਪਹਿਲਾਂ ਤਾਂ ਡਾਇਰੈਕਟਿਵ ਆਇਆ ਕਿ ਜਦੋਂ ਮੋਦੀ ਜਿਹੜਾ ਅਮਰੀਕਾ 'ਚ ਹੋਏਗਾ 2021 ਉਦੋਂ ਕੁਛ ਨਾ ਕਰੋ। ਫਿਰ ਉਹਨਾਂ ਨੇ ਕਿਹਾ ਵੀ ਗੋ ਹੈਡ, ਕਿ ਭਾਵੇਂ ਮੋਦੀ ਉੱਥੇ ਮਿਲ ਰਿਹਾ ਹੋਏ, ਬਾਈਡਨ ਦੇ ਨਾਲ ਡਿਨਰ ਹੋ ਰਿਹਾ ਹੋਏ,
ਇਹਨੂੰ ਪੰਨੂ ਨੂੰ ਐਲੀਮੀਨੇਟ ਕਰੋ ਐਟ ਐਨੀ। ਹੁਣ ਉਹਨੇ ਇਸ ਨੂੰ ਫਿਰ ਉਹਨੇ ਇੰਡਾਈਕਟਮੈਂਟ ਨੂੰ ਕੋਟ ਕੀਤਾ ਕਿ ਔਨ ਜੂਨ 19th ਨਿਖਿਲ ਗੁਪਤਾ the alleged organizer of the murder told the person he thought was a hitman, ਉਹ ਅਮਰੀਕਨ ਅੰਡਰਕਵਰ ਸੀ, ਉਹਨੂੰ ਉਹਨਾਂ ਨੇ ਕਿਹਾ that in light of killing the previous day of a 6 assassins in Canada there was now no need to wait to assassinate Pannu in New York। 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, 22 ਜੂਨ ਨੂੰ ਮੋਦੀ ਨੇ ਮਿਲਣਾ ਬਾਈਡਨ ਨੂੰ, ਉਹਨੇ 20 ਨੂੰ ਆ ਜਾਣਾ, ਔਰ 18 ਜੂਨ ਤੋਂ ਬਾਅਦ ਉਹ ਜਿਹੜਾ ਹਿਟਮੈਨ ਹਾਇਰ ਕੀਤਾ ਹੋਇਆ ਜਿਹਨੂੰ 15,000 ਦਿੱਤਾ, ਜਿਹੜਾ ਅੰਡਰ ਕਵਰ ਏਜੰਟ ਹੈ, ਉਹਨੂੰ ਨਿਖਿਲ ਗੁਪਤਾ ਕਹਿ ਰਿਹਾ ਕਿ ਮੈਨੂੰ ਦਿੱਲੀ ਤੋਂ ਆਰਡਰ ਆ ਗਿਆ ਕਿ ਹੁਣ ਕੋਈ ਪਰਵਾਹ ਕਰਨ ਦੀ ਲੋੜ ਨਹੀਂ ਹੈ, ਇਹਦਾ ਕੰਮ ਕਰ ਦਿਓ ਪੰਨੂ ਦਾ। ਔਨ ਜੂਨ 20th Gupta's alleged handlers in India told him that the murder of Pannu was now a priority। ਹੁਣ ਮੋਦੀ ਅਮਰੀਕਾ ਦੀ ਧਰਤੀ ਤੇ ਹੈ, ਉੱਥੋਂ ਉਹਨੂੰ ਕਹਿ ਰਹੇ ਨੇ ਕਿ ਵੀ ਇਹਦਾ ਕੰਮ ਕਰੋ। On that day Gupta passed on the message, we got the go ahead to go anytime, even today, tomorrow, as early as possible। ਉਹ ਕਹਿੰਦਾ ਕਿ ਵੀ ਹੁਣ ਆ ਗਿਆ ਆਰਡਰ ਦਿੱਲੀ ਤੋਂ ਕਿ ਵੀ ਕੰਮ ਅੱਜ ਕਰ ਦਿਓ, ਕੱਲ ਕਰ ਦਿਓ ਦੂਜਾ। Tomorrow was June 21st, the day Modi arrived in US, ਕਿ ਮੋਦੀ ਇੱਥੇ ਅਰਾਈਵ ਹੋ ਰਿਹਾ ਹੋਏ, ਪੰਨੂ ਨੂੰ ਮਾਰ ਦਿਓ, ਉਹ ਮਿਲ ਰਿਹਾ ਹੋਏ, ਉਹਨੇ ਕਿਹਾ ਗੋ ਹੈਡ। ਫਿਰ ਉਹਨੇ ਕਿਹਾ on June 22nd, the day of Prime Minister's address to the Congress at the state dinner, Gupta's alleged contact in New Delhi told him that he had received a message from the boss that if the hitman could confirm that the victim was at home, it will be a good go ahead from us। ਉਹਨੇ ਕਿਹਾ ਜੀ ਇਹ 21-22 ਦੀ ਗੱਲ ਹੈ, ਉਹਨੇ ਕਿਹਾ ਜੀ ਉਹਨੂੰ ਕਨਫਰਮ ਕਰੋ ਜੇ ਉਹ ਕਰ ਰਿਹਾ ਪੰਨੂ ਤੇ ਗੋ ਹੈਡ ਕਰ ਲਓ। ਫਿਰ ਉਹਨਾਂ ਨੇ ਕਿਹਾ ਵੀ ਉਹਨੇ ਕਿਹਾ ਇਟ ਇਜ਼ ਅਸਟੋਨਿਸ਼ਿੰਗ that this assassination could have been contemplated on the day that Modi addressed the US Congress and was being honored as at a state dinner। ਕਿ ਉਧਰ ਉਹ ਆਨਰ ਹੋ ਰਿਹਾ ਹੁੰਦਾ, ਇਧਰ ਉਹਨਾਂ ਦਾ ਮਰਡਰ ਪੰਨੂ ਦਾ ਕਰਨ ਦੀ ਲਾਈਨ ਸੀ। The indictment alleges that go ahead came from Gupta's superiors in India। ਗੁਪਤਾ ਦਾ ਜਿਹੜਾ ਉਹ ਕੰਟਰੈਕਟਰ ਸੀ, ਉਹਨੇ ਅੱਗੋਂ ਕੰਟੈਕਟ ਕੀਤਾ ਹੋਇਆ ਸੀ ਕਿ ਉੱਥੋਂ go ahead ਆਈ। The clear implication is that he was not a lone rogue actor, ਕਿ ਜਿਹੜਾ ਉੱਥੇ co-conspirator one ਹੈ, ਕੋਈ rogue actor ਨਹੀਂ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਵਿੱਚ ਨਜ਼ਰ ਆਉਂਦਾ ਦਾ ਇੰਡਾਈਕਟਮੈਂਟ speaks of a video meeting allegedly linked to the plot in a conference room in New Delhi with approximately 3 other men in the room who were dressed in business attire। ਕਿ ਦਿੱਲੀ 'ਚ 3 ਆਲਾ ਆਫਿਸ ਹੈ, ਉਹ ਤਿੰਨਾਂ 'ਚ ਅਜੀਤ ਡੋਵਲ ਵੀ ਹੋਏਗਾ, ਦਿਨਕਰ ਗੁਪਤਾ ਵੀ ਹੋ ਸਕਦਾ ਹੈ, ਉਹ ਜਿਹੜਾ ਗੋਇਲ ਸੀ ਜਿਹੜਾ 30 ਜੂਨ ਨੂੰ ਰਾਹਦਾਰ, ਉਹ ਵੀ ਹੋ ਸਕਦਾ ਹੈ। ਔਰ ਇਸ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਹ ਫਿਰ ਅੱਗੇ ਇਸ ਦੇ ਉੱਤੇ ਸਟੋਰੀ ਹੈ ਔਰ ਐਂਡ ਇਸ ਸਟੋਰੀ ਦਾ ਉਹਨੇ ਕੀਤਾ। ਉਹਨੇ ਕਿਹਾ ਕਿ ਵੀ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਉਹਨਾਂ ਨੂੰ ਕਿਉਂ ਮੋਦੀ ਜੇ ਪ੍ਰੈਜ਼ੈਂਟ ਆ ਉਦੋਂ ਵੀ ਉਹ ਕਹਿੰਦੇ ਨੇ ਕਰ ਦਿਓ, ਇੰਨੇ ਹੌਸਲੇ ਕਿਉਂ ਵਧੇ। ਬਟ ਦਾ ਫੈਕਟ ਦੈਟ ਦਿਸ ਅਟੈਕ ਔਨ ਪੰਨੂ could have occurred during Modi's state visit to the US borders on political insanity, ਸਿਆਸੀ ਪਾਗਲਪਨ। The Biden government has so far been willing to overlook abundant evidence supplied to it of numerous startling outrages by the government and its allies within India। ਕਿ ਜੋ ਕੁਛ ਉੱਥੇ ਉਹ ਹਿਊਮਨ ਰਾਈਟਸ ਦੀਆਂ ਧੱਜੀਆਂ ਉਡਾ ਰਿਹਾ ਸੀ, ਬਾਈਡਨ ਦੇ ਕੋਲ ਰਿਪੋਰਟਾਂ ਸੀ ਪਰ ਉਹਨੂੰ ਉਹ ਇਗਨੋਰ ਕਰ ਰਹੇ ਸੀ। These include ਜਿਹੜੀਆਂ ਰਿਪੋਰਟਾਂ ਇਹਨਾਂ ਕੋਲ ਪਹਿਲਾਂ ਸੀ ਵੀ ਇੰਡੀਆ 'ਚ ਮੋਦੀ ਕੀ ਕਰ ਰਿਹਾ, these include attacks on media which persuaded Reporters Without Borders to identify Modi as a predator of media freedom। ਉਹਨਾਂ ਦੀ ਰਿਪੋਰਟ ਸੀ ਕਿ ਭਾਈ ਇਹ ਤਾਂ ਖਾ ਰਿਹਾ ਹੈ ਸਾਰਿਆਂ ਨੂੰ। ਐਂਡ ਰਿਪਰੈਸਿਵ ਐਕਸ਼ਨਸ ਅਗੇਂਸਟ ਸਿਵਲ ਸੋਸਾਇਟੀ which even targeted 2 Nobel Peace Prize winners, Amnesty International and Mother Teresa's Missionaries of Charity। ਕਿ ਵੀ ਇਹਨਾਂ ਦੇ ਵੀ ਬੰਦ ਕਰਤਾ ਐਮਨੈਸਟੀ ਇੰਟਰਨੈਸ਼ਨਲ ਦੇ ਛਾਪੇ, ਜਿਹੜੇ ਉਹਨਾਂ ਦੀ ਮਦਰ ਟੈਰੇਸਾ, ਦੋਨਾਂ ਨੂੰ ਹੀ ਐਮਨੈਸਟੀ ਇੰਟਰਨੈਸ਼ਨਲ ਨੂੰ ਵੀ ਨੋਬਲ ਪ੍ਰਾਈਜ਼ ਮਿਲਿਆ ਹੋਇਆ ਔਰ ਮਦਰ ਟੈਰੇਸਾ ਨੂੰ ਵੀ ਉਹਨਾਂ ਦੇ ਉੱਤੇ ਵੀ ਹਮਲਾ। ਔਰ ਕਨਕਲੂਡ ਕੀਤਾ ਇਹਨੇ ਜਿਹੜਾ ਬਿਲਕੁਲ ਠੀਕ ਹੈ, ਗਿਵਨ ਬਾਈਡਨਸ ਐਪਰੈਂਟ ਇਨਡਿਫਰੈਂਸ ਟੂ ਥੀਜ਼ ਇਸ਼ੂਜ਼, Indian leaders appear astoundingly
to have believed that they could also get away with murder of an American on US soil. ਉਹਨੇ ਕਿਹਾ ਜੀ ਉਹਨਾਂ ਨੂੰ ਲੱਗਾ ਕਿ ਇੰਨਾ ਕੁਛ ਅਸੀਂ ਇੱਥੇ ਕਰਤਾ ਹੈ, ਉਹਦੀ ਪਰਵਾਹ ਹੀ ਨਹੀਂ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ, ਕਰ ਦਿਓ ਮਰਡਰ, ਵੀ ਕੈਨ ਗੈਟ ਅਵੇ ਵਿਦ, ਇਹਦੇ ਤੋਂ ਵੀ ਅਸੀਂ ਨਹੀਂ। ਦੇ ਵਰ ਮਿਸਟੇਕਨ। ਇੱਥੇ ਉਹੀ ਜਿਹੜਾ ਸਿਆਣਾ ਕਾਂ ਕਿੱਥੇ ਡਿੱਗਦਾ ਆ ਕੇ, ਹੈ ਨਾ, ਉਹ ਦੇ ਵਰ ਮਿਸਟੇਕਨ। ਦਿਸ ਇਜ਼ ਏ ਡੀਪਲੀ ਸੀਰੀਅਸ ਮੈਟਰ। ਔਰ ਇਹ ਜਿਹੜੀ ਹੁਣ RCMP ਨੇ ਜਿਹੜਾ ਚੁੱਕਣੇ ਨੇ ਬੰਦੇ, ਔਰ ਜਦੋਂ ਇਹਨਾਂ ਦੋਨਾਂ ਇੰਡੈਕਟਮੈਂਟ ਦਾ ਮੇਲ ਹੋਣਾ ਹੈ ਤੇ ਫਿਰ ਜਿਹੜਾ ਹੈ ਉਹ ਦੁਨੀਆ ਦੇਖੇਗੀ। ਉਹ ਹੈ ਨਾ ਉਹਦਾ ਫੈਜ਼ ਅਹਿਮਦ ਦੇਖੋ ਹੋਤਾ ਹੈ, ਨਹੀਂ ਉਹ ਤਾਂ ਗਲਬ ਦਾ ਹੈ। ਇਹਦੇ ਚ ਇਹ ਹੈ ਕਿ ਬਈ लाजम है कि हम भी देखेंगे जब ताज उछाले जाएंगे, जब तख्त गिराए जाएंगे, हम देखेंगे। जी डॉक्टर साहब थोड़ा बहुत बहुत शुक्रिया। सो इत्थे लेने ब्रेक व्यूअर्स, तुस इसी तरह जुड़े रहना, मिलते हैं छोटे जे ब्रेक तो बाद। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। Accurate Accountants and Taxes। UK, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਾਂਗੇ ਕਿ ਇਉਂ ਜਾਪਦਾ ਹੈ ਕਿ ਅਮਰੀਕਾ ਵੱਲੋਂ ਭਾਰਤ ਨੂੰ ਧੋਣ ਤੋਂ ਪਕੜਨ ਤੋਂ ਬਾਅਦ ਭਾਰਤ ਰੂਸ ਦੀ ਕੱਚ ਵਿੱਚ ਦੁਬਾਰਾ ਜਾ ਵੜਿਆ ਹੈ ਔਰ ਭਾਰਤ ਦਾ ਸ਼ੁਰਲੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅੱਜ ਕੱਲ੍ਹ ਰੂਸ ਵਿੱਚ ਹੈ ਅਤੇ ਉੱਥੇ ਰੂਸ ਨਾਲ ਤਰ੍ਹਾਂ ਦੇ ਸਮਝੌਤਿਆਂ ਦੀਆਂ ਖਬਰਾਂ ਆ ਰਹੀਆਂ ਹਨ ਔਰ ਪੁਤਿਨ ਵੱਲੋਂ ਮੋਦੀ ਨੂੰ ਅਗਲੇ ਵਰੇ ਰੂਸ ਆਉਣ ਦਾ ਸੱਦਾ ਵੀ ਦਿੱਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਹੁਣੇ ਗੱਲ ਕਰਕੇ ਹਟੇ ਹਾਂ ਕਿ ਅਰਸ਼ ਤੋਂ ਫਰਸ਼ ਤੇ ਕੋਈ ਕਿਵੇਂ ਡਿੱਗਦਾ ਹੈ। ਅੱਛਾ। ਪਰ ਦੂਸਰਾ ਪੱਖ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਵੇਂ ਥੁੱਕਿਆ ਚੱਟਣਾ ਕਿੰਨਾ ਔਖਾ ਹੁੰਦਾ ਹੈ ਔਰ ਕਿਵੇਂ ਭਾਰਤੀ ਰਜੀਮ ਜਿਹੜਾ ਅਜੇ ਕੁਝ ਮਹੀਨੇ ਪਹਿਲਾਂ ਤੱਕ, ਜੇ 6 ਮਹੀਨੇ ਪਹਿਲਾਂ ਤੱਕ ਦੀ ਗੱਲ ਜਾਂ G20 ਇਸ ਤੋਂ ਬਾਅਦ ਸਤੰਬਰ ਦੇ ਮਹੀਨੇ 'ਚ ਹੁੰਦੀ ਹੈ, ਤੇ ਕਿਸ ਫਖਰ ਨਾਲ ਅਮਰੀਕਾ 'ਚ ਆ ਕੇ ਭਾਰਤ ਕਿ ਜੀ ਅਸੀਂ ਮਦਰ ਆਫ ਆਲ ਡੈਮੋਕ੍ਰੇਸੀਜ਼ ਹੈ। ਅਮਰੀਕਾ ਔਰ ਭਾਰਤ ਦੀਆਂ ਵੈਲਿਊਜ਼ ਸਾਡੀਆਂ ਜਿਹੜੀਆਂ ਨੇ ਸ਼ੇਅਰਡ ਇੰਟਰਸਟ, ਸ਼ੇਅਰਡ ਵੈਲਿਊਜ਼। ਹਾਲਾਂ ਇੱਕ ਵਾਸ਼ਿੰਗਟਨ DC ਦੇ ਥਿੰਕ ਟੈਂਕ ਨੇ ਕਿਹਾ ਸੀ ਇਹ ਸ਼ੇਅਰਡ ਵੈਲਿਊਜ਼ ਦੀ ਗੱਲ ਨਾ ਕਰੋ, ਵੈਲਿਊਜ਼ ਕੋਈ ਸ਼ੇਅਰਡ ਨਹੀਂ ਨੇ, ਸ਼ੇਅਰ ਇੰਟਰਸਟ ਦੀ ਗੱਲ ਕਰ ਲਓ ਕਿ ਭਾਈ ਚਾਈਨਾ ਨੂੰ ਘੇਰਨ ਲਈ ਤੁਹਾਡਾ ਇੰਟਰਸਟ ਹੋ ਸਕਦਾ ਹੈ ਦੂਜਾ। ਪਰ ਕਿਸ ਤੇਜ਼ੀ ਨਾਲ ਥੁੱਕਿਆ ਇਹਨਾਂ ਨੇ ਚੱਟਿਆ। ਔਰ ਜਦੋਂ ਦਾ ਅਮਰੀਕਾ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਦੇ ਉੱਤੇ ਭਾਰਤ ਤੇ ਦਬਾਅ ਬਣਾਇਆ ਔਰ 29 ਨਵੰਬਰ ਤੋਂ ਬਾਅਦ ਅੱਜ ਜਦੋਂ ਅਸੀਂ ਆਲਮੋਸਟ 4 ਹਫ਼ਤੇ ਦੀ ਗੱਲ ਕਰ ਰਹੇ ਹਾਂ, ਦਸੰਬਰ ਮੁੱਕਣ ਵਾਲਾ ਹੈ, ਤੇ ਇਹਨਾਂ 4 ਹਫ਼ਤਿਆਂ ਦੇ ਵਿੱਚ ਭਾਰਤ ਨੇ ਕਿਵੇਂ ਦੌੜ ਲਗਾਈ। ਤੁਸੀਂ ਲਫ਼ਜ਼ ਕਿਹਾ ਕਿ ਜੀ ਕਿਵੇਂ ਰੂਸ ਦੀ ਕੱਛ 'ਚ ਵੜ ਗਿਆ। ਵੈਸੇ ਇਹ ਪੰਜਾਬੀ ਬੜੀ ਰਿਚ ਜ਼ਬਾਨ ਹੈ। ਜਦੋਂ ਹੁਣ ਕੋਈ ਕਿਸੇ ਨੂੰ ਕੋਈ ਚੈਲੰਜ ਕਰੇ ਵੀ ਨਿਕਲ ਸਾਹਮਣੇ ਤੇ ਉਹ ਭੱਜ ਜਾਏ ਤੇ ਉਹ ਕਹਿੰਦਾ ਜਾ ਫਿਰ ਮਾਂ ਦੀ ਕੱਛ ਵੜ ਗਿਆ। ਹੁਣ ਜ਼ਾਹਰ ਹੈ ਵੀ ਮਦਰ ਸਭ ਤੋਂ ਜ਼ਿਆਦਾ, ਉਹ ਜਿੰਨਾ ਮਰਜ਼ੀ ਕੁੱਟ-ਕੱਟ ਖਾ ਕੇ ਆਏ ਮਾਂ ਦੀ ਗੋਦ 'ਚ, ਤੇ ਜੇ ਉਹਦੇ 'ਚ ਵੀ ਦੇਖਣਾ ਹੋਏ ਤੇ ਕੱਛ ਜਿਹੜੀ ਉਹ ਸਭ ਤੋਂ ਜ਼ਿਆਦਾ ਵਾਰਮ ਹੁੰਦੇ ਵੀ ਲੁਕ ਗਿਆ ਮੈਨੂੰ ਹੁਣ ਕੋਈ ਨਾ ਮਾਰੇ, ਹੈ ਨਾ। ਸੋ ਉਹ ਵਾਕਈ ਹੁਣ ਲੱਗਦਾ ਹੈ ਵੀ ਉਹ ਐਸ ਜੈ ਸ਼ੰਕਰ, ਉਹ ਸ਼ੁਰਲੀ ਮਾਸਟਰ
ਸ਼ਕਲ ਉਹਦੀ ਜਿਵੇਂ ਕ੍ਰੋਨਿਕ ਕਨਸਟੀਪੇਸ਼ਨ ਹੁੰਦੀ ਹੈ, ਜਿਵੇਂ ਕਬਜ਼, ਦਾਇਮੀ ਕਬਜ਼ ਜਿਹਨਾਂ ਦੀ ਟੁੱਟਦੀ ਨਹੀਂ ਕਦੇ, ਤੇ ਉਸ ਕਿਸਮ ਦੀ ਸ਼ਕਲ ਉਹ ਕਿਵੇਂ ਯੂਰਪ ਦੇ ਮੀਡੀਆ ਚੈਨਲਸ ਨਾਲ ਵੀ, ਅਮਰੀਕਾ ਜਾ ਕੇ ਵੀ ਉਹਨਾਂ ਨੂੰ ਅੱਖਾਂ ਦਿਖਾਣਾ ਕਿ ਜੀ ਸਾਡੇ ਨਾਲ ਇਹ ਹੋਇਆ ਐਂਡ ਵੀ ਆਰ ਆਲਸੋ ਦਿਸ ਐਂਡ ਵੀ ਆਰ ਆਲਸੋ ਦਿਸ। ਜੇ ਉਹਨੂੰ ਯੂਰਪ ਦੇ ਵਿੱਚ ਕਿਹਾ ਗਿਆ ਵੀ ਤੁਸੀਂ ਰਸ਼ੀਆ ਨੂੰ ਤੁਸੀਂ ਆਪਣੀ ਲੋੜ ਲਈ ਕਰੂਡ ਆਇਲ ਬਾਏ ਕੀਤਾ, ਸਮਝ ਆ ਸਕਦਾ ਹੈ, ਪਰ ਤੁਸੀਂ 300 ਟਾਈਮਸ ਉਹਨਾਂ ਦੇ ਤੋਂ ਲੈ ਕੇ ਉਹਨੂੰ ਪ੍ਰੋਸੈਸ ਕਰਕੇ ਯੂਰਪ ਦੇ ਵਿੱਚ ਲਿਆ ਕੇ ਜਿਹੜਾ ਉਹਨੂੰ ਤੁਸੀਂ ਵੇਚ ਰਹੇ ਹੋ, ਤੁਸੀਂ ਤਾਂ ਸੈਂਕਸ਼ਨਸ ਸੀ ਉਹਨੂੰ ਬੇਅਸਰ ਕਰਤਾ। ਤੇ ਉਹਨਾਂ ਨੂੰ ਉਹ ਕਹਿ ਰਿਹਾ ਕਿ ਜੀ ਤੁਸੀਂ ਜਿਹੜਾ ਹੈ ਅਸੀਂ ਤਾਂ ਇੰਨੇ % ਲੈਣੇ ਆ, ਤੁਸੀਂ ਕੀ ਕਰਦੇ ਹੋ। ਯਾਨੀ ਇਸ ਕਿਸਮ ਦਾ ਚੈਲੰਜ ਉਹ ਸੱਚਮੁੱਚ ਹੀ, ਜਿਵੇਂ ਉਹ ਮੋਦੀ ਸਮਝਣ ਲੱਗ ਗਿਆ ਸੀ ਵੀ ਸੱਚਮੁੱਚ ਹੀ ਮੈਂ ਜਿਹੜਾ ਮੇਰੇ ਬਿਨਾ ਹੋਰ ਕੁਝ ਵੀ ਮੁਮਕਿਨ ਨਹੀਂ ਹੈ ਔਰ ਮੈਂ ਸੱਚਮੁੱਚ ਹੀ ਰਾਮ ਦਾ ਅਵਤਾਰ ਹੈ। ਐਸ ਜੈ ਸ਼ੰਕਰ ਵੀ ਸਮਝਣ ਲੱਗ ਗਿਆ ਸੀ ਕਿ ਵੀ ਨਹਿਰੂ ਦੀ ਫੋਰਨ ਪਾਲਿਸੀ ਕੀ ਸੀ, ਜਿਵੇਂ ਸਾਰੇ ਉਹਦੇ ਚੋਂ ਕੀੜੇ ਕੱਢਦੇ ਨੇ, ਜਾਂ ਉਹਨਾਂ ਨੂੰ ਲੱਗਦਾ ਵੀ ਮਨਮੋਹਨ ਸਿੰਘ ਦੀ ਲਾਈਨ ਕੀ ਸੀ, ਅਸੀਂ ਇੰਨਾ ਅਮਰੀਕਾ ਦੇ ਨੇੜੇ ਚਲੇ ਗਏ, ਇੰਨਾ ਅਸੀਂ ਵੈਸਟ ਨੂੰ ਹੁਣ ਸਾਡੀ ਲੋੜ ਰਹਿ ਗਈ ਹੈ। ਔਰ ਇਹੀ ਕਹਾਣੀ ਜਿਹੜੀ ਅਸੀਂ ਡਿਸਕਸ ਕਰਕੇ ਹਟੇ ਕਿ ਉਹਨਾਂ ਨੂੰ ਲੱਗਦਾ ਸੀ ਵੀ ਇਹ ਅਸੀਂ ਇੰਨੇ ਸਾਡੀ ਲੋੜ ਇਸ ਕਿਸਮ ਦੀ ਹੋ ਗਈ ਹੈ ਕਿ ਅਸੀਂ ਘੱਟ ਗਿਣਤੀਆਂ ਦਾ ਘਾਣ ਕਰ ਰਹੇ ਹਾਂ। ਅਸੀਂ ਐਮਨੈਸਟੀ ਇੰਟਰਨੈਸ਼ਨਲ ਔਰ ਉਹ ਚੈਰਿਟੀ ਮਦਰ ਟੈਰੇਸਾ ਦੀ, ਉਹਨਾਂ ਦੇ ਉੱਤੇ ਛਾਪੇ ਮਾਰ ਕੇ ਉਹਨਾਂ ਦੀ ਰਜਿਸਟ੍ਰੇਸ਼ਨ ਕੈਂਸਲ ਕਰਤੀ ਹੈ। ਅਸੀਂ BBC ਦੀ 2 ਪਾਰਟ ਲੱਗਣ ਨਹੀਂ ਦਿੱਤੀ, BBC ਦੇ ਦਫ਼ਤਰਾਂ ਤੇ ਬਿਲਕੁਲ ਚੁੱਪ ਹੈ ਅਮਰੀਕਾ ਕੋਈ। ਔਰ ਵਿਦਨ ਅਸੀਂ ਈਸਾਈਆਂ ਦਾ ਵੀ 400 ਚਰਚ ਤੋੜਤਾ, ਸਾੜਤਾ, ਲੱਖਾਂ ਬੇਘਰ ਕਰਤੇ। ਵੀ ਅਸੀਂ ਇੰਨੇ ਪ੍ਰੋਤ ਐ ਵੀ ਹੁਣ ਜਦੋਂ ਤੱਕ ਪ੍ਰੋਤ ਨੇ ਰੋਟੀ ਮੂੰਹ 'ਚ ਨਾ ਪਾਈ, ਥਾੜ ਪ੍ਰੋਤ ਦੇ ਸਾਹਮਣੇ ਨਾ ਰੱਖਿਆ, ਕਿਸੇ ਨੇ ਰੋਟੀ ਖਾਣੀ ਨਹੀਂ ਹੈ। ਅੱਛਾ, ਜਦੋਂ ਇਸ ਲੈਵਲ ਤੱਕ ਇਹ ਗੱਲ ਚਲੀ ਗਈ ਔਰ ਇੱਥੇ ਤਾਂ ਅਜੇ ਪੁੱਠੇ ਹੱਥ ਦੀ ਮਾਰੀ, ਅਜੇ ਤਾਂ ਚਪੇੜ ਵੱਜੀ ਨਹੀਂ ਹੈ ਪ੍ਰੋਪਰਲੀ। ਉਹ ਤਾਂ ਜਦੋਂ ਇੰਡਾਇਕਟਮੈਂਟਸ ਦੋਨਾਂ ਮੁਲਕਾਂ ਦੀਆਂ ਸਾਹਮਣੇ ਆਉਣਗੀਆਂ ਔਰ ਇਹਨਾਂ ਦੇ ਸਾਰੇ ਜਿਹੜੇ ਨੇ ਇੱਥੋਂ ਦੀਆਂ ਅਦਾਲਤਾਂ ਦੇ ਵਿੱਚ ਅਮਰੀਕਾ ਔਰ ਕੈਨੇਡਾ ਦੀਆਂ, ਉਦੋਂ ਜਿਹੜਾ ਔਰ ਇਸ ਬੇਸ਼ੱਕ ਇਹ ਕੰਮ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਦੂਸਰੇ ਰਸ਼ੀਆ ਵੀ ਕਰਦਾ ਰਿਹਾ ਹੈ, ਚਾਈਨਾ ਵੀ ਕਰਦਾ ਹੈ, ਈਰਾਨ ਨਾਲ ਵੀ ਜੁੜਦਾ ਹੈ, ਸਾਊਦੀ ਅਰੇਬੀਆ ਨਾਲ ਵੀ ਜੁੜਦਾ ਹੈ, ਨਾਰਥ ਕੋਰੀਆ ਨਾਲ ਵੀ ਜੁੜਦਾ ਹੈ। ਪਰ ਮੈਨੂੰ ਨਹੀਂ ਲੱਗਦਾ ਕਿ ਕਦੇ ਪਹਿਲਾਂ ਇਸ ਲੈਵਲ ਦੇ ਉੱਤੇ ਕੋਈ ਫੜਿਆ ਗਿਆ ਹੋਏ, ਇੰਡਾਇਕਟਮੈਂਟ ਹੋਏ ਔਰ ਕਿਸੇ ਮੁਲਕ ਦਾ ਪ੍ਰਾਈਮ ਮਿਨਿਸਟਰ ਮੁਲਕ ਦੀ ਪਾਰਲੀਮੈਂਟ 'ਚ ਖਲੋ ਕੇ ਔਰ ਉਹ ਮੁਲਕ ਕਰ ਰਿਹਾ ਹੋਏ ਜਿਹੜਾ ਡੈਮੋਕ੍ਰੇਸੀ ਕਹਿੰਦਾ ਆਪਣੇ ਆਪ, ਔਰ ਜਿਹੜਾ ਫਰੈਂਡਲੀ ਮੁਲਕ। ਹੁਣ ਅਮਰੀਕਾ ਜਾਂ ਕੈਨੇਡਾ ਜਿਹਨਾਂ ਨਾਲ ਫ੍ਰੀ ਟ੍ਰੇਡ ਦੀਆਂ ਨੈਗੋਸ਼ੀਏਸ਼ਨਸ ਹੋ ਰਹੀਆਂ ਸੀ, ਤੁਸੀਂ ਫਰੈਂਡਲੀ ਮੁਲਕ 'ਚ ਇਹ ਕੰਮ ਕਰ ਰਹੇ ਹੋ। ਔਰ ਇਹਨਾਂ ਨੂੰ ਇਹ ਨਜ਼ਰ ਆ ਗਿਆ ਕਿ ਵੀ ਇਹ ਅਮਰੀਕਾ ਨੇ ਹੁਣ ਜਿਹੜਾ ਹੈ ਨੋ ਮੈਟਰ ਕਿੰਨਾ ਉਹਨਾਂ ਨੇ ਸਾਨੂੰ ਲਿਬਰਟੀ ਦਿੱਤੀ ਜਾਂ ਅਦਰਵਾਈਜ਼ ਕੀਤਾ, ਔਰ ਹੁਣ ਇਹ ਜਿਸ ਅੰਦਾਜ਼ ਜਾ ਕੇ ਐਸ ਜੈ ਸ਼ੰਕਰ ਪੁਤਿਨ ਦੇ ਪੈਰਾਂ 'ਚ ਬੈਠਾ, ਔਰ ਖਬਰਾਂ ਤਾਂ ਹਾਲਾਂ ਕੱਲ ਵੀ ਮੈਂ ਇਸ ਦੇ ਉੱਤੇ ਡਿਸਕਸ ਕਰਨਾ ਚਾਹੁੰਦਾ ਸੀ। ਅੱਛਾ, ਇੱਕ ਤੋਂ ਬਾਅਦ ਇੱਕ ਜਿਹੜੇ ਪੈਕਟ ਨੇ ਉਹ ਜਾਂ ਡੀਲ ਸਾਈਨ ਹੋ ਰਹੀਆਂ, ਇੰਡੀਆ ਰਸ਼ੀਆ ਇੰਕ ਪੈਕਟਸ ਔਨ ਕੰਸਟਰਕਸ਼ਨ ਆਫ ਫਿਊਚਰ ਪਾਵਰ ਯੂਨਿਟਸ ਐਟ ਕੁਦਾਨਕੁਲਾਮ ਨਿਊਕਲੀਅਰ ਪਲਾਂਟ। ਔਰ ਉਹਨਾਂ ਨੇ ਕਿਹਾ ਜੀ ਕਿ ਉੱਥੇ ਇਹ ਜਿਹੜਾ ਕੁਦਾਨਕੁਲਾਮ ਹੈ ਇਹ ਤਾਮਿਲਨਾਡੂ ਦੇ ਵਿੱਚ ਹੈ, ਇੱਥੇ ਪਹਿਲਾਂ ਵੀ ਨਿਊਕਲੀਅਰ ਪਲਾਂਟ ਲਾਇਆ, ਹਾਲਾਂ ਲੰਬਾ ਵਕਤ ਉੱਥੋਂ ਦੇ ਲੋਕਾਂ ਨੇ ਇਹਦੇ ਖਿਲਾਫ ਪ੍ਰੋਟੈਸਟ ਵੀ ਕੀਤਾ। ਔਰ ਜਦੋਂ ਅਸੀਂ ਕੁਦਾਨਕੁਲਾਮ ਇਹ ਲਫ਼ਜ਼ ਸੁਣਦੇ ਤੇ ਸਾਡੀਆਂ ਯਾਦਾਂ 'ਚ ਘੱਟੋ ਘੱਟ ਜਿਹੜਾ ਵੀ ਇਤਿਹਾਸ ਦਾ ਸਟੂਡੈਂਟ ਹੈ ਉਹਨੂੰ ਇਹ ਸ਼ਹਿਰ ਦਾ ਨਾਂ ਹੈ ਤਾਂ ਔਖਾ ਪ੍ਰੋਨਾਉਂਸ ਕਰਨਾ ਹੋ ਸਕਦਾ ਹੈ, ਤਮਿਲ ਜ਼ਬਾਨ ਦਾ ਲਫ਼ਜ਼ ਹੈ, ਪ੍ਰੋਨਾਉਂਸ ਹੋਰ ਤਰ੍ਹਾਂ ਹੁੰਦਾ ਹੋਵੇ, ਅੰਗਰੇਜ਼ੀ 'ਚ ਉਹਨੂੰ ਕੁਦਾਨਕੁਲਾਮ ਹੀ ਲਿਖਿਆ ਹੈ। ਇਹ ਉਹ ਥਾਂ ਹੈ ਕਿ ਜਦੋਂ ਜੈਤੋ ਦਾ ਮੋਰਚਾ ਲੱਗਾ ਔਰ ਉਸ ਤੋਂ ਪਹਿਲਾਂ ਰਿਪਦਮਨ ਸਿੰਘ ਨਾਭਾ ਜਿਹੜੇ ਹਮਦਰਦ ਸਨ ਅਕਾਲੀ ਮੂਵਮੈਂਟ ਦੇ, ਗੁਰਦੁਆਰਾ ਸੁਧਾਰ ਲਹਿਰ ਦੇ ਭਾਈ ਕਾਹਨ ਸਿੰਘ ਨਾਭਾ ਦੀ ਛਤਰ ਛਾਇਆ ਥੱਲੇ ਉਹਨਾਂ ਦੀ ਤਾਲੀਮ ਹੋਈ ਸੀ। ਔਰ ਉਹਨਾਂ ਨੂੰ ਗੱਦੀਆਂ ਲਾ ਕੇ ਜਿਹੜਾ ਵਤਨ ਛੱਡ ਕੇ ਉੱਥੋਂ ਉਹਨਾਂ ਦੀ ਨਾਭਾ ਰਿਆਸਤ ਦੀ ਮਹਾਰਾਜਗੀ ਵੀ ਖੋਈ ਔਰ ਉਹਨਾਂ ਨੂੰ ਕੁਦਾਨਕੁਲਾਮ ਦੇ ਵਿੱਚ ਜਲਾਵਤਨ ਕੀਤਾ ਗਿਆ ਸੀ ਰਿਪਦਮਨ ਸਿੰਘ ਨਾਭਾ ਨੂੰ। ਔਰ ਇਹ ਬਾਅਦ ਦੇ ਵਿੱਚ ਜਦੋਂ ਸੁਰਜੀਤ ਸਿੰਘ ਬਰਨਾਲਾ ਇੱਕ ਅੱਧੀ ਵਾਰੀ ਉੱਥੋਂ ਦਾ ਤਾਮਿਲਨਾਡੂ ਦਾ ਸ਼ਾਇਦ 2 ਵਾਰ ਗਵਰਨਰ ਰਿਹਾ, ਮੈਨੂੰ ਨਹੀਂ ਪਤਾ ਵੀ ਉੱਥੇ ਰਿਪਦਮਨ ਸਿੰਘ ਨਾਭਾ ਦੀ ਕੋਈ ਯਾਦਗਾਰ ਜਾਂ ਕੋਈ ਕਿਤੇ ਉਹ ਰਿਹਾ ਜਾਂ ਕਿਵੇਂ ਹੈ, ਪਰ ਉਹ ਮੁੜ ਕੇ ਆਪਣੇ ਵਤਨ ਜਾਂ ਪੰਜਾਬ ਨੂੰ ਵਾਪਸ ਨਹੀਂ ਸੀ ਮੁੜਨ ਦਿੱਤਾ ਗਿਆ। ਸੋ ਕੁਦਾਨਕੁਲਾਮ ਦਾ ਨਾਂ ਇਸ ਲਈ ਫਿਰ ਜਦੋਂ ਨਿਊਕਲੀਅਰ ਪਾਵਰ ਪਲਾਂਟ ਰਸ਼ੀਆ ਨੇ ਲਾਣਾ ਸੀ
ਉਦੋਂ ਤੱਕ ਭੋਪਾਲ ਗੈਸ ਕਾਂਡ ਵੀ ਹੋ ਚੁੱਕਾ ਸੀ ਜੋ ਦਸੰਬਰ ਦੇ ਵਿੱਚ ਯੂਨੀਅਨ ਕਾਰਬਾਈਡ ਦਾ ਹੋਇਆ। ਸੋਵੀਅਤ ਯੂਨੀਅਨ ਦੇ ਵਿੱਚ ਚਰਨੋਬਿਲ ਨਿਊਕਲੀਅਰ ਐਕਸੀਡੈਂਟ ਵੀ ਹੋਇਆ ਸੀ। ਸੋ ਲੋਕਾਂ ਨੇ ਬਹੁਤ ਵਿਰੋਧ ਕੀਤਾ, ਪਰ ਕਿਉਂਕਿ ਅਲਟੀਮੇਟਲੀ ਨਿਊਕਲੀਅਰ ਰਿਐਕਟਰਸ ਦੇ ਨਾਂ ਥੱਲੇ ਰਸ਼ੀਆ ਦੀ ਡੋਮੀਨੈਂਸ ਹੈ, ਇਹ ਫਰਾਂਸ ਨਾਲੋਂ ਔਰ ਅਮਰੀਕਾ ਨਾਲੋਂ ਸਸਤੇ ਵੀ ਦਿੰਦੇ ਨੇ। ਪਰ ਇਸ ਸਟੇਜ ਤੇ ਜਦੋਂ ਕਿ ਇੰਡੀਆ ਨੇ ਆਪਣਾ ਟ੍ਰੇਡ ਬੈਲੈਂਸ ਜਾਂ ਡੀਲ ਬੈਲੈਂਸ ਬਿਲਕੁਲ ਸ਼ਿਫਟ ਕਰ ਲਿਆ ਸੀ ਕਿ ਰੂਸ ਤੋਂ ਨਿਕਲ ਕੇ ਅਮਰੀਕਾ ਜਾਂ 7-8 ਬਿਲੀਅਨ ਡਾਲਰ ਦੇ ਵੈਪਨ ਜਿਹੜੇ ਨੇ ਉਹ ਇਜ਼ਰਾਈਲ ਤੋਂ, ਤੇ ਆਲ ਆਫ ਏ ਸਡਨ ਉਹਨਾਂ ਦੀ ਸ਼ਰਨ ਦੇ ਵਿੱਚ ਵਾਪਸ ਜਾਣਾ। ਔਰ ਇਹ ਖਬਰ ਜਦੋਂ ਮੈਂ ਇਹ ਦੇਖੀ ਕਿ ਭਾਈ ਇਕੱਲਾ ਐਸ ਜੈ ਸ਼ੰਕਰ ਉੱਥੇ ਪਹੁੰਚਿਆ ਹੀ ਨਹੀਂ ਹੈ, ਉਹਨੇ ਜਦੋਂ ਗਿਆ ਤੇ ਉਹਨੇ ਇਹ ਕਹਿ ਰਿਹਾ ਐਸ ਜੈ ਸ਼ੰਕਰ, honored to call on President Vladimir Putin this evening, conveyed the warm greetings of PM Narendra Modi and handed over a personal message। ਹੁਣ ਮੋਦੀ ਨੇ ਪਰਸਨਲ ਮੈਸੇਜ ਹਿੰਦੀ 'ਚ ਹੀ ਲਿਖਿਆ ਹੋਣਾ, ਪਤਾ ਨਹੀਂ ਰਸ਼ੀਅਨ ਤਾਂ ਨਹੀਂ ਆਉਂਦੀ ਹੋਣੀ ਉਹਨੂੰ, ਉਹ ਉਹਨੂੰ ਭੇਜਿਆ ਹੋਣਾ, ਪਰ ਮੈਸੇਜ ਇਹੀ ਹੋਣਾ ਕਿ ਹਜ਼ੂਰ ਸਾਡੇ ਮਾਈ ਬਾਪ ਕਿ ਪਿਛਲੀ ਸਾਡੀ ਖਤਾ ਬਖਸ਼ ਦੋ ਅਗਰ ਖਤਾ ਹੋ ਗਈ, ਅਸੀਂ ਤੁਹਾਡੇ ਹੀ ਹੈ, ਜੇ ਮਾੜਾ ਮੋਟਾ ਇੱਧਰ ਉੱਧਰ ਮੂੰਹ ਮਾਰਿਆ ਤੇ ਸਾਨੂੰ ਹੁਣ ਤੁਸੀਂ ਸਾਡੀ ਖਤਾ ਜਿਹੜੀ ਹੈ ਉਹ ਮਾਫ ਕਰ ਦਿਓ। ਪਰਸਨਲ ਮੈਸੇਜ ਡਿਲੀਵਰ ਕੀਤਾ। ਔਰ ਜੈ ਸ਼ੰਕਰ ਕਹਿ ਰਿਹਾ ਕਿ ਮੈਂ ਆਪਣੇ ਕਾਊਂਟਰ ਪਾਰਟ ਫੋਰਨ ਮਿਨਿਸਟਰ ਸਰਜੀ ਲੈਵਰੋਵ ਨੂੰ ਵੀ ਮਿਲਿਆ, ਵੀ ਵਿਲ ਬੀ ਗਲੈਡ ਟੂ ਸੀ ਅਵਰ। ਔਰ ਉਹਦੇ 'ਚ ਉਹਨੇ ਕਿਹਾ ਕਿ ਪੁਤਿਨ ਨੇ ਮੈਨੂੰ ਕਿਹਾ ਕਿ ਜੀ ਪ੍ਰੈਜ਼ੀਡੈਂਟ ਵਲਾਡੀਮੀਰ ਪੁਤਿਨ ਔਨ ਵੈਨਸਡੇ ਇਨਵਾਈਟਡ ਪ੍ਰਾਈਮ ਮਿਨਿਸਟਰ ਮੋਦੀ ਟੂ ਵਿਜ਼ਿਟ ਰਸ਼ੀਆ ਨੈਕਸਟ ਈਅਰ। ਉਹਨੇ ਕਿਹਾ ਜੀ ਉਹਨਾਂ ਨੂੰ ਮੋਦੀ ਸਾਹਿਬ ਨੂੰ ਕਹੋ ਕਿ ਉਹ ਤਸ਼ਰੀਫ ਦਾ ਟੋਕਰਾ ਇੱਥੇ ਲੈ ਕੇ ਆਉਣ, ਬੇਸ਼ੱਕ ਨਾਲ ਗਾਂ ਮੂਤਰ ਵੀ ਲੈ ਆਉਣ, ਸਾਨੂੰ ਉਹਦਾ ਕੋਈ ਇਤਰਾਜ਼ ਨਹੀਂ ਹੈ। ਵੀ ਵਿਲ ਬੀ ਗਲੈਡ ਟੂ ਸੀ ਅਵਰ ਫਰੈਂਡ ਮਿਸਟਰ ਪ੍ਰਾਈਮ ਮਿਨਿਸਟਰ ਮੋਦੀ ਇਨ ਰਸ਼ੀਆ। ਔਰ ਇਹ ਸਾਰੇ ਦੇ ਚਲਦੇ ਆ ਜੁਆਇੰਟ ਮੀਡੀਆ ਅਪੀਅਰੈਂਸ ਵੀ ਨੇ ਲੈਵਰੋਵ ਦੇ ਨਾਲ ਦਿੱਤੀ। ਔਰ ਉਹਨੇ ਜੈ ਸ਼ੰਕਰ ਨੇ ਕਿਹਾ ਕਿ he was confident that Prime Minister Modi and President Putin will meet for an annual summit next year। और वो अगले साल मिलणगे। और उन्हें कहा जी अस्सी so far 21 annual summits have taken place alternatively in India and Russia। और अस्सी इसका स्वागत करांगे वो सारे दा। और नाल दी नाल उन्हें पुतिन ने कहा देखो साड़ी ट्रेड टर्नओवर रशिया और इंडिया दे विचाले बहुत वधी है। और क्रूड ऑयल और हाई टैक्नोलॉजी एरिया पिछले 2 सालों ट्रेड साड़ी आसमाना ते चली गई है। और देखो इंडिया ने कोई कंडेम नहीं है, अगों पेपर वाला कह रहे हैं। तो असी समझते हैं कि भाई ये अगे भी मैं अक्सर इस ही फॉर्मेट प्रोग्राम दे विच कहा कि जे तुसी कोल्ड वॉर ईरा देखो तो इंडिया ने अमरीका के खिलाफ सोवियत यूनीयन नालों भी ज़्यादा यूनाइटेड नेशनस दे विच वोट किया होया अमरीका के खिलाफ। सो ये बेसिकली हाल इन्हां दा यही है कि भी इधरों पहला टुट के अमरीका की शरण च आए और उन्होंने हुण जदों कि इत्थों ठुड वज्या उधर गए तो अल्टीमेटली इन्हां दे लई मैं जिहड़ा हुण विचारे धोबियां दी गल ही करनी पैनी है कि धोबी का कुत्ता ना घर का ना घाट का। हुण पता नहीं ये फ्रेज कित्थों निकलिया पर हुंदा ये है कि भी धोबी जिहड़ा विचारा जदों घर हुंदा है ते कुत्ता उत्थे नाल उत्थे हुंदा होना ते फिर जदों कुत्ते दा जी भी करदा होना आराम करना धोबी चुक के कपड़ियां दी पंड घाट ते जा रहा होना, कुत्ता भी मगर मगर आ रहा होना। पर वैसे असी एप्रीशिएट करांगे जे साडे व्यूअर ये दसन भी ये आया कित्थों फ्रेज धोबी का कुत्ता ना घर का ना घाट का। पर मोदी रजीम ਜਾਂ ਇਹਨਾਂ ਦਾ ਹਿੰਦੂ ਤਵੀਆਂ ਦੇ ਰਜੀਮ ਦਾ ਹਾਲ ਅੱਜ ਇਹੀ ਨਜ਼ਰ ਆ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0300। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ,
ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਸਰਕਾਰ ਅਤੇ ਉਸ ਦੇ ਪਗੜੀਧਾਰੀ ਦੁਮਛੱਲਿਆਂ ਵੱਲੋਂ ਅਕਸਰ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਮੋਦੀ ਨੇ ਅਫਗਾਨ ਸਿੱਖਾਂ ਨੂੰ ਸੁਰੱਖਿਅਤ ਕੱਢ ਕੇ ਭਾਰਤ ਵਿੱਚ ਸੈਟਲ ਕੀਤਾ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਇੰਡੀਅਨ ਐਕਸਪ੍ਰੈਸ ਦੀ ਇੱਕ ਸਟੋਰੀ ਮੁਤਾਬਕ ਦਿੱਲੀ ਵਿੱਚ 2 ਸਾਲ ਖੱਜਲ ਖੁਆਰ ਹੁੰਦੇ ਅਫਗਾਨ ਸਿੱਖਾਂ ਦੀ ਭਾਰਤ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ। ਅਖੀਰ ਨਿਰਾਸ਼ ਹੋ ਕੇ 300 ਦੇ ਕਰੀਬ ਅਫਗਾਨ ਸਿੱਖਾਂ ਨੂੰ ਕੈਨੇਡਾ ਨੇ ਸਿਆਸੀ ਸ਼ਰਨ ਦਿੱਤੀ ਹੈ ਔਰ ਕੈਨੇਡਾ ਪਹੁੰਚਦਿਆਂ ਹੀ ਉਹਨਾਂ ਨੂੰ PR ਦੇ ਦਿੱਤੀ ਗਈ, ਜਦੋਂ ਕਿ ਪਿਛਲੇ 20 ਸਾਲ ਤੋਂ ਜ਼ਿਆਦਾ ਸਮੇਂ ਤੋਂ ਅਫਗਾਨ ਸਿੱਖਾਂ ਦੀਆਂ ਜਿਹੜੀਆਂ ਸਿਟੀਜ਼ਨਸ਼ਿਪ ਦੀਆਂ 8000 ਤੋਂ ਜ਼ਿਆਦਾ ਅਰਜ਼ੀਆਂ ਤੇ ਕੋਈ ਫੈਸਲਾ ਨਹੀਂ ਲਿਆ ਗਿਆ। ਸੋ ਇਹੀ ਹੈ ਭਾਰਤ ਦੀ ਅਫਗਾਨ ਸਿੱਖਾਂ ਦੀ ਮਦਦ ਦੀ ਜਿਹੜੀ ਅਸਲੀਅਤ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਪ੍ਰੋਪੇਗੈਂਡੇ ਦੇ ਸਿਰ ਦੇ ਉੱਤੇ ਕੋਈ ਕੇਸ ਬਿਲਟ ਕੀਤਾ ਜਾਂਦਾ ਹੈ ਤੇ ਬਹੁਤ ਸਾਰੇ ਉਸ ਦਾ ਅਸਰ ਕਬੂਲਦੇ ਨੇ। ਅੱਛਾ। ਲੇਕਿਨ ਜਦੋਂ ਕੋਈ ਵੀ ਹਕੀਕਤ ਭਰੀ ਸਟੋਰੀ ਬਾਹਰ ਆਉਂਦੀ ਹੈ ਤੇ ਉਹ ਸਾਰਾ ਪ੍ਰੋਪੇਗੈਂਡਾ ਜਿਹੜਾ ਹੈ ਉਹ ਧੜਮ ਕਰਕੇ ਜਿਹੜਾ ਉਹ ਥੱਲੇ ਡਿੱਗ ਪੈਂਦਾ ਹੈ। ਅੱਛਾ। ਬਦਕਿਸਮਤੀ ਅਫਗਾਨਿਸਤਾਨ ਦੇ ਆਮ ਲੋਕਾਂ ਦੇ ਵੀ ਕਿ ਇਹਨਾਂ 40 ਸਾਲਾਂ 'ਚ 1979 ਤੋਂ ਲੈ ਕੇ 1999 ਤੱਕ ਪਹਿਲਾਂ 10 ਸਾਲ ਸੋਵੀਅਤ ਯੂਨੀਅਨ ਦੀ ਆਕੂਪੇਸ਼ਨ, ਉਸ ਵੇਲੇ ਜੋ ਵਾਰ ਉੱਥੇ ਚੱਲੀ ਮੁਜਾਹਿਦੀਨ ਔਰ ਸਾਰਾ, ਫਿਰ 2001 ਤੋਂ ਬਾਅਦ ਅਗਲੇ 20 ਸਾਲ ਨੈਟੋ ਔਰ ਅਮਰੀਕਾ। ਸੋ ਆਮ ਮੇਨ ਸਟ੍ਰੀਮ ਅਫਗਾਨਾਂ ਨੇ ਵੀ ਸਫਰ ਕੀਤਾ। ਮਿਲੀਅਨ ਤੋਂ ਜ਼ਿਆਦਾ ਅਫਗਾਨ ਪਹਿਲੇ ਸੋਵੀਅਤ ਆਕੂਪੇਸ਼ਨ ਵੇਲੇ ਮਾਰੇ ਗਏ ਸੀ, 2 ਮਿਲੀਅਨ ਤੋਂ ਜ਼ਿਆਦਾ ਜ਼ਖਮੀ ਹੋਏ। ਦੂਸਰੇ ਫੇਜ਼ ਦੇ ਵਿੱਚ ਵੀ ਜਿਹੜਾ ਹੈ ਉਹ ਲੱਖਾਂ ਦੀ ਗਿਣਤੀ 'ਚ ਮਾਰੇ ਗਏ, ਲੱਖਾਂ ਜ਼ਖਮੀ ਹੋਏ। ਪਰ ਇਸ ਸਾਰੇ ਦਾ ਜੇ ਕੋਈ ਵਰਸਟ ਸਫਰਰ ਕਹਿਣਾ ਹੋਏ ਤੇ ਅਫਗਾਨਿਸਤਾਨ 'ਚ ਵਸਦੇ ਇੱਕ ਸਟੇਜ ਤੇ 79 ਤੋਂ ਪਹਿਲਾਂ ਦੇ ਪੀਰੀਅਡ 'ਚ 2 ਲੱਖ ਦੇ ਕਰੀਬ ਸਿੱਖ ਔਰ ਸ਼ਾਇਦ ਕੁਛ ਗਿਣਤੀ ਦੇ ਹਿੰਦੂ ਵੀ ਅਫਗਾਨਿਸਤਾਨ ਦੇ ਵਿੱਚ। ਔਰ ਉਹ ਅਫਗਾਨ ਸਿੱਖ ਉਹ ਨੇ ਜਿਹੜੇ ਮੂਲ ਤੌਰ ਤੇ, ਜਿਵੇਂ ਜਦੋਂ ਅਸੀਂ ਕਸ਼ਮੀਰੀ ਸਿੱਖਾਂ ਦੀ ਗੱਲ ਕਰਦੇ ਹਾਂ, ਇਹ ਕੋਈ ਪੰਜਾਬ 'ਚੋਂ ਜਾ ਕੇ ਕਸ਼ਮੀਰ 'ਚ ਨਹੀਂ ਵਸੇ ਹੋਏ। ਇਹ ਕਸ਼ਮੀਰ ਦੇ ਉਹੀ ਸਿੱਖ ਨੇ ਜਿਹੜੇ ਗੁਰੂ ਨਾਨਕ ਸਾਹਿਬ ਦੇ ਵੇਲੇ ਉਸ ਵੇਲੇ ਦੇ ਕਸ਼ਮੀਰੀਆਂ 'ਚੋਂ ਹੀ ਸਿੱਖੀ ਮੰਡਲ ਦੇ ਵਿੱਚ ਆਏ। ਜਾਂ ਜਿਵੇਂ ਜਦੋਂ ਅਸਾਮੀ ਸਿੱਖਾਂ ਦੀ ਗੱਲ ਕਰਦੇ ਹਾਂ, ਅਸਾਮ ਵਿਚਲੇ ਵੀ ਸਿੱਖ ਜਿਹੜੇ ਨੇ ਉਹ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਹੀ। ਇਸੇ ਤਰ੍ਹਾਂ ਅਫਗਾਨ ਸਿੱਖਾਂ ਦਾ ਵੀ ਉਹ ਐਵਰੀ ਇੰਚ, ਅਦਰਵਾਈਜ਼ ਉਹ ਅਫਗਾਨ ਸੱਭਿਅਤਾ ਦੇ ਵਿੱਚ ਹੀ ਜੁੜੇ ਹੋਏ, ਪਸ਼ਤੋ ਉਹਨਾਂ ਦੀ ਲੈਂਗੁਏਜ, ਉਹਨਾਂ ਦੇ ਰੰਗ, ਉਹਨਾਂ ਦੇ ਪਹਿਰਾਵਾ, ਉਹਨਾਂ ਦਾ ਖੁਰਾਕ, ਪਰ ਇਧਰ ਸਿੱਖੀ ਵੈਲਿਊਜ਼। ਔਰ ਇੱਕ ਸਟੇਜ ਦੇ ਉੱਤੇ ਜਦੋਂ ਉੱਥੇ ਅਜੇ ਸੋਵੀਅਤ ਯੂਨੀਅਨ ਦੀ ਆਕੂਪੇਸ਼ਨ ਨਹੀਂ ਸੀ ਹੋਈ, ਅਫਗਾਨਿਸਤਾਨ ਦੀ ਇਕੋਨਮੀ ਦੇ ਵਿੱਚ, ਮੈਂ ਕਿਤੇ ਇੰਟਰਨੈਸ਼ਨਲ ਮੈਗਜ਼ੀਨ 'ਚ ਪੜ੍ਹਿਆ ਕਿ 1/3 ਇਕੋਨਮੀ ਜਿਹੜੀ ਆ ਉਹ ਸਿੱਖਾਂ ਦੇ ਸਿਰ ਤੇ ਖੜੀ ਸੀ। ਔਰ ਸਿੱਖਾਂ ਦਾ ਜਿਹੜੇ ਵਪਾਰ ਕਰਦੇ ਸੀ ਜਾਂ ਟ੍ਰੇਡਰ ਸੀ, ਆਮ ਪਠਾਣਾਂ ਦਾ ਬਹੁਤ ਵਿਸ਼ਵਾਸ ਕਿ ਭਾਈ ਲਾਲਾ ਕਹਿੰਦੇ ਨੇ ਕਿ ਭਰਾ ਨੂੰ ਦੀ ਤਰ੍ਹਾਂ ਕਿ ਭਾਈ ਸਿੱਖ ਦੇ ਕੋਲ ਤੁਸੀਂ ਕੋਈ ਵੀ ਛੱਡ ਦਿਓ, ਭਾਵੇਂ ਲਿਖਿਆ ਪੜਿਆ ਨਹੀਂ ਵੀ ਹੈ, ਪਰ ਉਹ ਆਪਣੀ ਜ਼ਬਾਨ ਦੇ ਪੱਕੇ। ਔਰ ਇਸ ਕਿਸਮ ਦਾ ਔਰ ਅਫਗਾਨ ਸਿੱਖਾਂ ਦਾ, ਔਰ ਇਹ ਇਕੱਲਾ ਅਫਗਾਨ ਸਿੱਖਾਂ ਦੇ ਹਵਾਲੇ ਨਾਲ ਹੀ ਨਹੀਂ, ਪਾਕਿਸਤਾਨ 'ਚ ਵੀ ਅਸੀਂ ਦੇਖਦੇ ਹਾਂ, ਮਲੇਸ਼ੀਆ 'ਚ ਵੀ ਇੱਕ ਸਟੇਜ ਤੇ ਰਿਹਾ, ਹੁਣ ਭਾਵੇਂ ਕਹਾਣੀ ਡਿਫਰੈਂਟ ਹੈ। ਜਿੱਥੇ ਵੀ ਇਸਲਾਮਿਕ ਸੁਸਾਇਟੀਜ਼ ਦੇ ਵਿੱਚ ਸਿੱਖ ਰਹਿੰਦੇ ਨੇ ਜਾਂ ਸਿੱਖ ਵਸਦੇ ਨੇ, ਉਹ ਪੱਕੇ ਸਿੱਖ ਨੇ, ਕਿਉਂਕਿ ਸ਼ਾਇਦ ਮੈਜੋਰਿਟੀ ਕਮਿਊਨਿਟੀ ਦੇ ਸਾਹਮਣੇ ਉਹਨਾਂ ਨੂੰ, ਔਰ ਉੱਥੇ ਅਫਗਾਨ ਹੋਣ ਜਾਂ ਈਵਨ ਪਾਕਿਸਤਾਨ 12-13 ਸਾਲ ਦੀ ਉਮਰ 'ਚ ਮੁੰਡਾ ਜਾਂ ਕੁੜੀ ਉਹਨਾਂ ਨੂੰ ਅੰਮ੍ਰਿਤ ਉਹ ਛਕ ਲੈਂਦੇ ਨੇ, ਬਾਣੀ ਵੀ ਉਹਨਾਂ ਨੂੰ ਯਾਦ ਹੁੰਦੀ ਹੈ, ਪੰਜਾਬੀ ਵੀ ਸਿੱਖਦੇ ਨੇ, ਹਰ ਤਰ੍ਹਾਂ ਉਹ ਸਿੱਖੀ ਦੇ ਵਿੱਚ ਪਰਪੱਕ, ਅਦਰ ਦੈਨ ਕਿ ਉਹਨਾਂ ਦੀ ਲੈਂਗੁਏਜ ਪਸ਼ਤੋ ਜਾਂ ਉਹਨਾਂ ਦਾ ਰਹਿਣ ਸਹਿਣ, ਖੁਰਾਕ, ਲੇਕਿਨ ਉਹਨਾਂ ਦਾ ਇੱਕ ਆਪਣਾ ਜੀਵਨ ਢੰਗ ਜਿਹੜਾ ਉਹ ਸਿੱਖੀ ਦੇ ਨਾਲ ਪੂਰੀ ਮੁਹੱਬਤ। ਔਰ ਦੂਸਰਾ, ਸੋ ਇਹ ਜਿਹੜੀਆਂ 2 ਉੱਥੇ ਆਕੂਪੇਸ਼ਨਸ ਹੋਈਆਂ ਸੋਵੀਅਤ ਯੂਨੀਅਨ ਦੀਆਂ ਔਰ ਨੈਟੋ ਦੀਆਂ, ਇਹਦੇ ਵਰਸਟ ਸਫਰਰ
ਸਿੱਖ ਹੋਏ ਮੇਨ ਸਟ੍ਰੀਮ ਤੋਂ ਬਾਅਦ। ਜਿਵੇਂ ਮੈਂ ਕਿਹਾ ਵੀ ਅਸੀਂ ਜੇ ਉਹਨਾਂ ਦੀ ਪੀੜ ਦੀ ਗੱਲ ਨਾ ਕਰਾਂਗੇ ਇਹ ਵੀ ਜਸਟੀਫਾਈਡ ਨਹੀਂ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਅਫਗਾਨਿਸਤਾਨ 'ਚ ਕਾਬੁਲ ਔਰ ਦੂਸਰੇ ਗੁਰੂ ਨਾਨਕ ਸਾਹਿਬ ਗਏ, ਜਲਾਲਾਬਾਦ ਗਏ, ਇਤਿਹਾਸਕ ਗੁਰਦੁਆਰੇ ਜਿਹੜੇ ਬਹੁਤ ਵਧੀਆ ਉਹਨਾਂ ਨੇ ਮੇਨਟੇਨ ਕੀਤੇ ਹੋਏ ਸੀ। ਹੁਣ ਉਸ ਸਾਰੇ ਦੇ ਚੱਲਦੇ ਆ, ਕਿਉਂਕਿ ਇੰਡੀਅਨ ਏਜੰਸੀਆਂ ਦਾ ਵੀ ਬਹੁਤ ਜ਼ਿਆਦਾ ਜ਼ੋਰ ਰਿਹਾ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਇੱਕ ਕੱਟੜਵਾਦ ਦੇ ਨਾਂ ਥੱਲੇ, ਕਿਉਂਕਿ ਪਹਿਲਾਂ ਵੀ ਜਦੋਂ ਮੁਜਾਹਿਦੀਨ ਬਣਾ ਕੇ ਅਮਰੀਕਾ ਨੇ ਅਫਗਾਨਾਂ ਨੂੰ ਭਿੜਾਇਆ ਸੋਵੀਅਤ ਯੂਨੀਅਨ ਨਾਲ, ਉਹ ਵੀ ਇੱਕ ਕੱਟੜਪੰਥ ਦੀ ਲਾਈਨ ਦਿੱਤੀ ਗਈ। ਤੇ ਜਦੋਂ ਤਾਲਿਬਾਨ ਆਏ ਔਰ ਉਹਨਾਂ 'ਚ ਵੀ ਖਾਸ ਤੌਰ ਤੇ ਜਿਹੜੇ ਮਿਡਲ ਈਸਟ ਜਾਂ ਸਾਊਦੀ ਅਰੇਬੀਆ ਦੇ ਜਿਹੜੇ ਤਾਂ ਅਫਗਾਨਿਸਤਾਨ ਦੇ ਲੜਾਕੇ ਤਾਲਿਬਾਨ ਸੀ, ਉਹ ਤਾਂ ਸਿੱਖਾਂ ਦੇ ਨਾਲ ਹਮੇਸ਼ਾ ਹੀ ਉਹ ਤਾਂ ਉਹਨਾਂ ਨੂੰ ਆਪਣਾ ਹੀ ਹਿੱਸਾ ਸਮਝਦੇ ਰਹੇ। ਲੇਕਿਨ ਜਿਹੜੇ ਹੋਰ ਨਵੇਂ ਇਸਲਾਮ ਦੀ ਡੈਫੀਨੇਸ਼ਨ ਲੈ ਕੇ ਅਲ ਕਾਇਦਾ ਔਰ ਦੂਸਰਿਆਂ ਦਾ ਕਾਡਰ ਆਇਆ, ਉਹਨਾਂ ਨੇ ਲੋਕਲੀ ਤੰਗ ਵੀ ਕੀਤਾ, ਕਾਫਰ ਦੇ ਤੌਰ ਤੇ ਟਰੀਟ ਕਰਦੇ ਆ, ਫਿਰੌਤੀਆਂ ਵੀ ਔਰ ਦੂਜਾ ਵੀ। ਪਰ ਮੈਨੂੰ ਕਦੇ ਵੀ ਕੋਈ ਸ਼ੱਕ ਨਹੀਂ ਰਿਹਾ ਵੀ ਇਹ ਜਦੋਂ ਵੀ ਸਿੱਖਾਂ ਮੁਸਲਮਾਨਾਂ ਦੇ ਚੰਗੇ ਸਬੰਧਾਂ ਦੀ ਕੋਈ ਗੱਲ ਤੁਰਦੀ ਹੈ ਤੇ ਇੰਡੀਅਨ ਏਜੰਸੀਆਂ ਨੇ ਜਿਨ੍ਹਾਂ ਦੀ ਬਹੁਤ ਵੱਡੀ ਪ੍ਰੈਜ਼ੈਂਸ ਅਫਗਾਨਿਸਤਾਨ ਔਰ ਬਾਰਡਰ ਏਰੀਆ ਪਾਕਿਸਤਾਨ ਅਫਗਾਨਿਸਤਾਨ ਦਾ ਰਹੀ, ਸਿੱਖਾਂ ਦੇ ਉੱਤੇ ਹੀ ਅਟੈਕ ਕਰਾਏ। ਉਹ ਭਾਵੇਂ ਉੱਥੇ ਤੁਹਾਨੂੰ ਹਾਇਰ ਦੇ ਲਈ ਮਿਲ ਜਾਂਦੇ ਨੇ, ਇਸ ਕਿਸਮ ਦੇ ਵੀ ਲੋਕ ਨੇ, ਉਹਨਾਂ ਦੇ ਕੋਈ ਹੋਰ ਖੇਤੀਬਾੜੀ ਜਾਂ ਦੂਜੇ ਦਾ ਫੀਮ ਦੀ ਹੈ ਤੇ ਅਦਰਵਾਈਜ਼ ਉਹ ਕੁਝ ਵੀ ਕਰਨ ਨੂੰ ਤਿਆਰ ਹੁੰਦੇ ਨੇ ਪੈਸੇ ਦੇ ਲਈ, ਉਹ ਵੀ ਇੱਕ ਤਬਕਾ ਹੈ। ਸੋ ਮੈਨੂੰ ਕਦੇ ਵੀ ਕੋਈ ਭੁਲੇਖਾ ਨਹੀਂ ਰਿਹਾ ਕਿ ਗੁਰਦੁਆਰਿਆਂ ਤੇ ਹਮਲੇ ਜਾਂ ਜਲਾਲਾਬਾਦ ਜਿਵੇਂ ਸਿੱਖਾਂ ਤੇ ਹੋਇਆ ਇਹ ਇਹਨਾਂ ਦੀਆਂ ਹੀ ਏਜੰਸੀਆਂ ਦਾ ਕੰਮ ਰਿਹਾ। ਹੁਣ ਲੇਕਿਨ ਇੱਕ ਪਾਸੇ ਉੱਥੋਂ ਉਹਨਾਂ ਨੂੰ ਅਪਰੂਟ ਕਰਨ ਦੇ ਵਿੱਚ ਵੀ ਇੰਡੀਅਨ ਏਜੰਸੀਆਂ ਦਾ ਰੋਲ ਰਿਹਾ। ਹਾਲਾਂ ਜਿਵੇਂ ਮੈਂ ਕਿਹਾ ਅਲ ਕਾਇਦਾ ਬੇਸਡ ਔਰ ਦੂਸਰੇ ਵੀ ਇਸ ਕਿਸਮ ਦੇ ਕੱਟੜਵਾਦੀਆਂ ਦਾ ਇੱਕ ਵੱਡਾ ਰੋਲ ਹੈ। ਲੇਕਿਨ ਫਿਰ ਸਿੱਖਾਂ ਨੂੰ ਵਿਕਟਮ ਬਣਾ ਕੇ ਭਾਰਤ ਨੇ ਜਿਵੇਂ ਆਪਣਾ ਪ੍ਰੋਪੇਗੈਂਡਾ ਖਾਸ ਤੌਰ ਤੇ ਮੋਦੀ ਰਜੀਮ ਦੇ ਪਹੁੰਚਦੇ ਆ ਕਿ ਜੀ ਦੇਖੋ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਉੱਥੋਂ ਸੁਰੱਖਿਅਤ ਕੱਢ ਕੇ ਲਿਆਏ, ਅਸੀਂ ਅਫਗਾਨ ਸਿੱਖਾਂ ਨੂੰ। ਔਰ ਜਦੋਂ ਸੀਏ ਕਾਨੂੰਨ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਇਹਨਾਂ ਨੇ ਉਦੋਂ ਵੀ ਇਹਨਾਂ ਨੇ ਅਫਗਾਨ ਸਿੱਖਾਂ ਦਾ ਬੜਾ ਕਿ ਦੇਖੋ ਜੀ ਉਹਦੇ ਥੱਲੇ ਹੁਣ ਉਹਨਾਂ ਨੂੰ ਪਨਾਹ ਮਿਲ ਜਾਏਗੀ, ਉਹਨਾਂ ਨੂੰ ਅਸਾਈਲਮ ਮਿਲ ਜਾਏਗੀ, ਉਹਨਾਂ ਨੂੰ ਸਿਟੀਜ਼ਨਸ਼ਿਪ ਮਿਲ ਜਾਏਗੀ ਦੂਜਾ। ਔਰ ਈਵਨ ਇਹ ਨਹੀਂ ਆ ਹੁਣ ਜਿਹੜਾ ਇਹਨਾਂ ਨੇ ਸੋ ਕਾਲਡ ਵੀਰ ਬਾਲ ਦਿਵਸ ਦੇ ਥੱਲੇ ਜਿਹੜਾ ਇਹਨਾਂ ਦਾ ਪ੍ਰੈਜ਼ੈਂਟਰ ਸੀ ਮਾਸਟਰ ਆਫ ਸੈਰੇਮਨੀਜ਼, ਉਹਨੇ ਖਾਸ ਤੌਰ ਤੇ ਕਿਹਾ ਕਿ ਜੀ ਮੋਦੀ ਸਾਹਿਬ ਦੀ ਸਿੱਖਾਂ ਨਾਲ ਬਹੁਤ ਮੁਹੱਬਤ ਹੈ, ਦੇਖੋ ਕਰਤਾਰਪੁਰ ਕੋਰੀਡੋਰ ਦਾ ਖੋਲਣਾ, ਦੂਜਾ ਅਫਗਾਨਿਸਤਾਨ ਚੋਂ ਗੁਰੂ ਗ੍ਰੰਥ ਸਾਹਿਬ ਲੈ ਆਉਣਾ ਔਰ ਅਫਗਾਨ ਸਿੱਖਾਂ ਨੂੰ ਜਿਹੜਾ ਹੈ ਉਹ ਪਨਾਹ ਦੇਣੀ ਔਰ ਉਹਨਾਂ ਦਾ ਧਿਆਨ ਰੱਖਣਾ ਔਰ ਫਰਾਣਾ ਕਰਨਾ। ਹੁਣ ਇੱਕ ਸਟੋਰੀ ਜਿਹੜੀ ਅੱਜ ਦਸੰਬਰ 26 ਦੇ ਹਵਾਲੇ ਨਾਲ ਇੰਡੀਅਨ ਐਕਸਪ੍ਰੈਸ ਦੀ ਹੈ, ਕਿਸੇ ਸਿੱਖ ਦੀ ਲਿਖੀ ਹੋਈ ਨਹੀਂ, ਦਿਵਿਆ ਗੋਇਲ ਨਾਂ ਦੀ ਬੀਬੀ ਹੈ ਜਾਂ ਬੀਬਾ ਹੈ ਤੇ ਇਹਦੀ ਹੈਡਲਾਈਨ ਹੈ ਕਾਬਲ ਟੂ ਕੈਨੇਡਾ ਵਾਇਆ ਦਿੱਲੀ ਰੈਸਕਿਊਡ ਬਾਈ ਇੰਡੀਆ ਵਾਈ ਅਫਗਾਨ ਸਿੱਖਸ ਵਰ ਫੋਰਸਡ ਟੂ ਮੂਵ ਟੂ ਕੈਨੇਡਾ। ਕਿ ਵੀ ਇਹ ਜਿਹੜੇ ਲਿਆਂਦੇ ਔਰ ਇਹਦੇ ਚ ਪੂਰੀ ਉਹਨਾਂ ਨੇ ਔਰ ਇਹ ਸਾਰਾ ਉਹ ਟੋਲਾ ਹੈ ਜਿਨ੍ਹਾਂ ਨੇ ਜਿਹੜੇ ਪ੍ਰੋ ਇੰਡੀਆ ਨੇ ਜਿਨ੍ਹਾਂ ਨੂੰ ਕੋਟ ਵੀ ਕੀਤਾ। ਉਹਨਾਂ ਨੇ ਕਿਹਾ ਜੀ ਆ ਤਾਂ ਅਸੀਂ ਗਏ ਠੀਕ ਹੈ ਉੱਥੋਂ ਲੈ ਆਂਦਾ ਸਾਨੂੰ, ਪਰ ਸਾਡੀ ਬਾਂਹ ਹੀ ਨਹੀਂ ਫੜੀ ਕਿਸੇ ਨੇ, ਸਿਟੀਜ਼ਨਸ਼ਿਪ ਤਾਂ ਦੂਰ ਦੀ ਗੱਲ, ਕੋਈ ਰਹਿਣ ਦੀ ਥਾਂ। ਔਰ ਉਹਨਾਂ ਦੇ ਵਿੱਚ ਵੀ ਦੋ ਉਹਨਾਂ ਦੇ ਐਮਪੀ, ਇੱਕ ਸਿੱਖ ਜਿਹੜਾ ਅੰਮ੍ਰਿਤਪਾਲ ਸਿੰਘ ਕੇ ਕੀ ਨਾਂ ਉਹਦਾ ਜ਼ਿਕਰ ਆਏਗਾ, ਦੂਜੀ ਦਾ ਨਾਂ ਕਿਉਂਕਿ ਬੜਾ ਯੂਨੀਕ ਹੈ ਅਨਾਰਕਲੀ ਕੌਰ, ਉਹ ਡੈਂਟਿਸਟ ਸੀ ਉੱਥੇ, ਮੈਂਬਰ ਪਾਰਲੀਮੈਂਟ ਵਿੱਚ, ਉਹ ਪੈਰਿਸ 'ਚ ਹੁਣ ਉਹ ਕੈਨੇਡਾ ਨਹੀਂ ਹੈ, ਦੂਸਰਾ ਕੈਨੇਡਾ 'ਚ। ਉਹਨਾਂ ਦੀ ਵੀ ਉਹਨਾਂ ਨੇ ਕਿਹਾ ਜੀ ਸਾਡੀ ਤਾਂ ਹੋਂਦ ਹੀ ਮੁਕਾਤੀ। ਹੁਣ ਇਸ ਸਾਰੇ ਚੋਂ ਇਹ ਸਟੋਰੀ ਦਾ ਸੈਕੰਡ ਸਬ ਹੈਡਿੰਗ ਹੈ ਐਜ਼ ਨਿਊ ਦਿੱਲੀ ਰੈਸਕਿਊਡ them from Kabul post Taliban takeover, Afghan Sikhs hoped of finding a new home and citizenship in India. 2 years in, more than 300 have moved to Canada. ਉਹਨੇ ਕਿਹਾ 2 ਸਾਲ ਹੋ ਗਏ ਜਦੋਂ ਦਾ ਤਾਲਿਬਾਨ ਨੇ ਟੇਕ ਓਵਰ ਕੀਤਾ, ਉਹਨਾਂ ਨੇ ਸੀ ਕਿ ਭਾਈ ਇੰਡੀਆ ਨੂੰ ਅਸੀਂ ਘਰ ਬਣਾਵਾਂਗੇ। ਔਰ ਲੇਕਿਨ ਔਰ ਇਹ ਉੱਥੋਂ ਸ਼ੁਰੂ ਹੀ ਉਹਨੇ ਓਪਨਿੰਗ ਦੀ ਸਟੋਰੀ ਹੈ, ਇੰਡੀਆ ਵਾਜ਼ ਲਾਈਕ ਅਵਰ ਸੈਕੰਡ ਹੋਮ, we never wanted to leave Delhi, but there was no employment, no means to survive. Gurnam Singh sums up the story of nearly 356 who were rescued in India from Afghanistan, or but who now shifted to Canada in hope of a better future. ਔਰ ਇਹਨਾਂ ਦੇ ਵਿੱਚ ਉਹ ਲੋਕ ਵੀ ਨੇ ਹੁਣ ਕੈਨੇਡਾ ਦੇ ਵਿੱਚ, ਕੈਨੇਡਾ ਨੇ ਉਹਨਾਂ ਨੂੰ ਉਤਰਦਿਆਂ ਹੀ PR ਦਿੱਤੀ, ਪਰਮਾਨੈਂਟ ਰੈਜ਼ੀਡੈਂਟਸ, ਔਰ ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ ਕਿਉਂਕਿ ਉਹ ਸਾਰੇ ਪਸ਼ਤੋ ਸਪੀਕਿੰਗ ਨੇ, ਈਵਨ ਪੰਜਾਬੀ ਵੀ ਨਹੀਂ ਕਈਆਂ ਨੂੰ ਆਉਂਦੀ, ਤੇ ਉਹਨਾਂ ਨੂੰ ਅੰਗਰੇਜ਼ੀ ਸਿੱਖ ਰਹੇ ਨੇ
ਔਰ ਉਹਨਾਂ ਦੇ ਲਈ ਉਹ ਪ੍ਰਬੰਧ ਕੀਤਾ ਜਾ ਰਿਹਾ ਹੈ। ਔਰ ਇਹਨਾਂ ਦੇ ਵਿੱਚ ਜਿਹੜੇ ਗੁਰਨਾਮ ਸਿੰਘ ਜਿਹੜੇ ਇੰਟਰਵਿਊ 'ਚ ਕਹਿ ਰਹੇ ਨੇ, ਇਹ ਗੁਰਦੁਆਰਾ ਕਰਤੇ ਪ੍ਰਵਾਨ ਕਾਬੁਲ 'ਚ ਜਿਸ ਦੇ ਉੱਤੇ ਅਟੈਕ ਹੋਇਆ ਸੀ ਉਹਦੇ ਪ੍ਰਧਾਨ ਨੇ। ਉਹਨਾਂ ਨੇ ਕਿਹਾ ਕਿ ਜੀ ਅਸੀਂ ਆਏ ਲੇਕਿਨ ਸਾਨੂੰ ਉੱਥੇ ਕੋਈ ਜਿਹੜਾ ਉਹ ਥਾਂ ਨਹੀਂ ਮਿਲੀ। ਵੀ ਹੈਡ ਲੈਫਟ ਅਫਗਾਨਿਸਤਾਨ ਵਿਦ ਅ ਹੈਵੀ ਹਾਰਟ, ਵੀ ਵਰ ਹੋਪਫੁਲ ਆਫ ਗੈਟਿੰਗ ਸੈਟਲਡ ਇਨ ਇੰਡੀਆ ਬਟ ਥਿੰਗਸ ਮੂਵ ਰੀਅਲੀ ਸਲੋ ਦੇਅਰ। ਸਵਿੰਦਰ ਸਿੰਘ ਉਹਨੇ ਕਿਹਾ ਜੀ ਅਸੀਂ ਉੱਥੇ ਰਹਿਣਾ ਚਾਹੁੰਦੇ ਸੀ ਲੇਕਿਨ ਜਿਹੜਾ ਸਾਨੂੰ ਉਹਨਾਂ ਨੇ ਕੋਈ ਜਿਹੜਾ ਉਹ ਥਾਂ ਨਹੀਂ ਦਿੱਤੀ। ਔਰ ਫਿਰ ਬਹੁਤ ਸਾਰੀਆਂ ਫਾਊਂਡੇਸ਼ਨਸ ਦਾ ਨਾਂ ਹੈ ਜਿਨ੍ਹਾਂ ਨੇ ਮਦਦ ਕੀਤੀ ਸੀ ਉੱਥੋਂ ਨਿਕਲਣ ਦੇ ਵਿੱਚ। ਔਰ ਉਹ ਜਿਹੜੇ ਨੇ ਉਹਨਾਂ ਨੇ ਕਿਹਾ ਆਵਰ ਹਾਰਟਸ ਕੁਡ ਨਾਟ ਐਗਰੀ ਟੂ ਅਬੈਂਡਨ ਆਵਰ ਗੁਰਦੁਆਰਾਸ। ਜਦੋਂ ਅਸੀਂ ਅਫਗਾਨਿਸਤਾਨ ਛੱਡਿਆ ਸਾਡਾ ਦਿਲ ਨਹੀਂ ਸੀ ਕਰਦਾ, ਪਰ ਉਹਨਾਂ ਨੇ ਕਿਹਾ ਵਾਇਲ ਪਸੀਨ ਸਟੇਡ ਬੈਕ ਇਨ ਇੰਡੀਆ most of others have left for India. Reason they were struggling to survive in Delhi with no jobs, no money to pay house rent, no means to educate their children and no financial support from Indian government. ਹੁਣ ਇਹ ਤਾਂ ਝੂਠ ਨਹੀਂ ਬੋਲ ਰਹੇ। ਹੁਣ ਇਹ ਮਨਜਿੰਦਰ ਸਿਰਸਾ ਤੇ ਦੂਜੇ ਕੁੱਤੇ ਜਿਨ੍ਹਾਂ ਦੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ ਔਰ ਉਹਦੇ ਦੂਸਰਿਆਂ ਨੂੰ ਭੌਂਕਦੇ ਨੇ ਤੇ ਇਧਰ ਜਿਹੜਾ ਹੈ ਉਹ ਮਲਹਾਰ ਰਾਗ ਗਾਉਂਦੇ ਨੇ ਇਹਨਾਂ ਦੇ ਲਈ। ਇਹ ਇਹਨਾਂ ਦਾ ਜਵਾਬ ਦੇਣ ਕਿ ਭਾਈ ਇਹ ਕੀ ਹੈ, ਤੁਸੀਂ ਉਹਨਾਂ ਨੂੰ ਨਾ ਕੋਈ ਜੌਬ ਦਿੱਤਾ, ਨਾ ਸਿਟੀਜ਼ਨਸ਼ਿਪ ਦਿੱਤੀ, ਨਾ ਉਹਨਾਂ ਦੇ ਬੱਚਿਆਂ ਦੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ। ਫਿਰ ਉਹਨਾਂ ਨੇ ਈਵਨ ਇੱਥੇ ਪਰਮਜੀਤ ਸਿੰਘ ਬੇਦੀ ਨੇ ਅਫਗਾਨਾਂ ਦਾ ਗੁਰਦੁਆਰਾ ਜਿਨ੍ਹਾਂ ਨੇ ਪਿੱਛੇ ਜੇ ਸੱਦਿਆ ਸੀ ਇਹਨਾਂ ਨੂੰ ਇੰਡੀਅਨ ਕੌਂਸੂਲੇਟ ਨੂੰ ਔਰ ਕਿਵੇਂ ਉਹਨੂੰ ਭਜਾਇਆ ਫਿਰ ਭਾਈ ਹਿੰਮਤ ਸਿੰਘ ਹੋਰਾਂ ਨੇ। ਔਰ ਉਹਦੇ ਚੋਂ ਈਵਨ ਪਰਮਜੀਤ ਸਿੰਘ ਬੇਦੀ ਜਿਹੜੇ ਨੇ ਉਹ ਇੱਥੇ ਉਹਨਾਂ ਨੇ ਬਹੁਤ ਮਦਦ ਕੀਤੀ ਹੈ ਕੈਨੇਡਾ ਔਰ ਦੂਸਰੇ ਲਿਆਉਣ 'ਚ। ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੂੰ ਅਸੀਂ ਇੰਡੀਆ ਵਾਸ ਦਾ ਫਸਟ ਟੂ ਰੈਸਕਿਊ ਦੈਮ ਐਂਡ ਇਸ਼ੂ ਵੀਜ਼ਾਸ ਬਟ ਵਾਂਸ ਦੇ ਲੈਂਡਡ ਇਨ ਦਿੱਲੀ ਇਟ ਸੀਮਸ ਦੇ ਵਰ ਕੰਪਲੀਟਲੀ ਫੋਰਗੋਟਨ। ਕਿ ਜਦੋਂ ਉਹ ਆਏ ਉਹਨਾਂ ਦੀ ਮੁੜ ਕੇ ਕਿਸੇ ਨੇ ਪੁੱਛਗਿੱਛ ਨਹੀਂ ਕੀਤੀ। ਔਰ ਹੁਣ ਉਹਨਾਂ ਨੇ ਕਿਹਾ ਵੀ 360 ਫੈਮਿਲੀ ਜਿਹੜੀਆਂ ਨੇ ਉਹ ਕੈਨੇਡਾ 'ਚ ਮੂਵ ਹੋਈਆਂ ਨੇ ਔਰ ਆਉਣ ਵਾਲੇ ਪੀਰੀਅਡ 'ਚ ਜਿਹੜਾ 700 ਦੇ ਕਰੀਬ ਹੋਰ ਫੈਮਿਲੀਜ਼ ਵੀ ਕੈਨੇਡਾ 'ਚ ਆ ਰਹੀਆਂ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੈਨੇਡਾ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਇਸ ਮੁੱਦੇ ਦੇ ਉੱਤੇ ਐਫਰਟ ਕੀਤਾ ਸੀ ਭੁੱਲਰ ਫਾਊਂਡੇਸ਼ਨ, ਭੁੱਲਰ ਐਮਐਲਏ ਅਲਬਰਟਾ 'ਚ ਸੀ ਔਰ ਉਹਦੀ ਐਕਸੀਡੈਂਟ 'ਚ ਡੈਥ ਹੋਈ। ਉਹਨੇ ਸਭ ਤੋਂ ਪਹਿਲਾਂ ਅਫਗਾਨ ਸਿੱਖਾਂ ਨੂੰ ਕੱਢਣ ਦਾ ਈਵਨ ਯੂਨਾਈਟਿਡ ਸਿੱਖਸ ਨੇ ਵੀ ਇਸ ਦੇ ਵਿੱਚ ਰੋਲ ਅਦਾ ਕੀਤਾ, ਵਰਲਡ ਸਿੱਖ ਆਰਗੇਨਾਈਜੇਸ਼ਨ ਨੇ ਵੀ ਕੀਤਾ। ਔਰ ਇਹ ਸਾਰੇ ਦੇ ਚੱਲਦੇ ਆ ਜੇ ਹੁਣ ਉੱਥੇ ਜਿਹੜੇ ਬੈਠੇ ਹੋਏ ਨੇ ਉਹਨਾਂ ਦਾ ਹਾਲ ਕੀ ਹੈ। ਗੁਲਜੀਤ ਸਿੰਘ ਹੈ ਸੀਨੀਅਰ ਅਫਗਾਨ ਸਿੱਖ ਲੀਡਰ and president of Delhi based Guru Nanak Sahib Trust says despite Prime Minister Narendra Modi's promise to help persecuted minorities, the process to grant nationality to Afghan Sikhs was extremely slow. कि भाई मोदी जो मर्जी कही जाए पर आज तक सानू उन्होंने कोई सिटीजनशिप नहीं दी है। Some of our people living here since 3 decades 30 ਸਾਲ ਜਦੋਂ ਪਹਿਲੀ ਵਾਰੀ 30 ਸਾਲਾਂ ਤੋਂ ਵੀ ਜਿਹੜੇ ਬੈਠੇ ਹੋਏ ਨੇ ਆਲਸੋ ਹੈਵ ਨਾਟ ਗੋਟਨ ਸਿਟੀਜ਼ਨਸ਼ਿਪ ਯੈਟ। 30 ਸਾਲਾਂ 'ਚ ਵੀ ਉਹਨਾਂ ਨੂੰ ਭਾਰਤ ਦੀ ਸਿਟੀਜ਼ਨਸ਼ਿਪ ਨਹੀਂ ਦਿੱਤੀ ਗਈ। ਵੀ ਮੇਡ ਮਲਟੀਪਲ ਪਲੀਜ਼ ਟੂ ਐਕਸਟਰਨਲ ਅਫੇਅਰਸ ਮਿਨਿਸਟਰ ਐਸ ਜੈ ਸ਼ੰਕਰ ਐਂਡ ਪੀਐਮ ਮੋਦੀ ਟੂ ਗ੍ਰਾਂਟ ਨੈਸ਼ਨੈਲਿਟੀ ਟੂ ਆਲ ਆਫ them. Roughly at least 8,000 previous applications for citizenship must be pending with the Indian government. 8,000 ਬੈਠੇ ਨੇ ਪਿਛਲੇ 30 ਸਾਲਾਂ ਤੋਂ ਕਿ ਭਾਈ ਸਾਨੂੰ ਦਿਓ। ਔਰ ਉਹਦੇ 'ਚ ਜਿਹੜੀ ਬੀਬੀ ਅਨਾਰਕਲੀ ਕੌਰ ਤਾਂ ਪੈਰਿਸ 'ਚ ਹੈ ਉਹਨੇ ਕਿਹਾ ਜੀ ਮੈਂ ਹੁਣ ਇਹਦੇ ਤੇ ਕੀ ਕਹਿਣਾ, ਪਰ ਇਹ ਹੈ ਕਿ ਵੀ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਹੈ। ਔਰ ਇਹ ਜਿਹੜਾ ਕਨਕਲੂਡ ਕੀਤਾ ਕਿ ਭਾਈ ਇਹ ਹੁਣ ਇਸ ਸਾਰੇ ਦੇ ਮਿਨਿਸਟਰੀ ਜਦੋਂ ਇਹਨੇ ਇੰਡੀਅਨ ਐਕਸਪ੍ਰੈਸ ਨੇ ਉਹਨਾਂ ਨੂੰ ਪੁੱਛਿਆ ਜਿਹੜੀ ਹੈ ਹੋਮ ਅਫੇਅਰਸ ਨੂੰ, ਉਹਨਾਂ ਨੇ ਤਾਂ ਜਵਾਬ ਹੀ ਨਹੀਂ ਦਿੱਤਾ। ਔਰ ਉਹਨਾਂ ਦੇ ਸਪੋਕਸਪਰਸਨ ਰਾਜ ਕੁਮਾਰ ਨੇ ਕਿਹਾ ਕਿ ਜੀ ਵੀ ਹੈਵ ਰਿਸੀਵਡ ਦਾ ਮੇਲ ਵਿਚ ਹੈਜ਼ ਬੀਨ ਫਾਰਵਰਡਡ ਟੂ ਬ੍ਰਾਂਚ ਕੰਸਰਨਡ, ਵੀ ਆਰ ਯੈਟ ਟੂ ਰਿਸੀਵ ਅ ਰਿਸਪੌਂਸ ਫਰਮ them। ਸੋ ਇਹ ਹੁਣ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਇਹ ਕਿਹੜੇ ਸਿੱਖਾਂ ਦੇ ਮਿੱਤਰ ਨੇ ਤੇ ਜਿਹੜੇ ਲੋਕ ਅੱਡੀਆਂ ਚੁੱਕ ਚੁੱਕ ਕੇ ਇਹ ਕਹਿ ਕੇ ਮੁਸਲਮਾਨਾਂ ਦੇ ਪਾਕਿਸਤਾਨ ਦੇ ਦੂਜੀ ਖਿਲਾਫਤ ਲਈ ਇਹ ਕੁੱਤੇ ਰੱਖੇ ਹੋਏ ਨੇ ਮਨਜਿੰਦਰ ਸਿਰਸਾ ਜਾਂ ਕਾਲਕਾ ਵਰਗੇ। ਪਰ 8,000 ਅਫਗਾਨ ਸਿੱਖ ਜਿਹੜਾ ਉਹ 30 ਸਾਲ ਤੋਂ ਉਹਨਾਂ ਨੂੰ ਕੋਈ ਸਿਟੀਜ਼ਨਸ਼ਿਪ ਨਹੀਂ ਹੈ ਤੇ ਇਹ ਜਿਹੜੇ ਉੱਥੋਂ ਜਿਹਨਾਂ ਨੂੰ ਕੱਢਣ ਦਾ ਕਰਦੇ ਨੇ ਉੱਥੇ ਉਹਨਾਂ ਦਾ ਕੀ ਹਸ਼ਰ ਹੋਇਆ। ਤੇ ਜਿਸ ਕੈਨੇਡਾ ਨੂੰ ਜਾਂ ਪ੍ਰਾਈਮ ਮਿਨਿਸਟਰ ਨੂੰ ਡਿਮਨਾਈਜ਼ ਕਰਦੇ ਨੇ ਉਹਨਾਂ ਨੇ ਉਹਨਾਂ ਨੂੰ ਉਤਰਦਿਆਂ PR ਵੀ ਦਿੱਤਾ ਔਰ ਅਗਲੇ 1 ਸਾਲ ਲਈ ਉਹਨਾਂ ਦਾ ਖਰਚਾ ਵੀ ਦੇਣਗੇ ਔਰ ਉਹਨਾਂ ਨੂੰ ਇੱਥੇ ਸੈਟਲ ਵੀ ਕਰਨਗੇ। ਸੋ ਨਾਈਸ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ।
ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ। ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਹਵਾਲੇ ਨਾਲ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਰੋਸ ਜ਼ਾਹਿਰ ਕੀਤਾ ਹੈ ਕਿ ਇਸ ਵਰੇ ਵੀ ਭਾਰਤ ਸਰਕਾਰ ਨੇ ਰਿਪਬਲਿਕ ਡੇ ਮੌਕੇ ਪੰਜਾਬ ਦੇ ਫਲੋਟ ਨੂੰ ਪ੍ਰਵਾਨਗੀ ਨਹੀਂ ਦਿੱਤੀ। ਸੋ ਇਸ ਵਿੱਚ ਰੋਸ ਕਰਨ ਵਾਲੀ ਕਿਹੜੀ ਗੱਲ ਹੈ ਜੀ? ਹਿੰਦੂ ਸਾਮਰਾਜ ਬਿਲਕੁਲ ਠੀਕ ਸਮਝਦਾ ਹੈ ਕਿ ਪੰਜਾਬ ਇੱਕ ਆਜ਼ਾਦ ਮੁਲਕ ਹੈ ਅਤੇ ਭਾਰਤ ਨਾਲ ਉਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਇੰਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ, ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਭਗਵੰਤ ਮਾਨ ਇੱਕ ਚੀਫ ਮਿਨਿਸਟਰ ਹੈ ਪੰਜਾਬ ਦਾ ਜੀ। ਜ਼ਾਹਰ ਹੈ ਕਿ ਉਹ ਕੇਜਰੀਵਾਲ ਦੀ ਡੁਗਡੁਗੀ ਦੇ ਉੱਤੇ ਜਿਵੇਂ ਬਾਂਦਰ ਨਾਚ ਕਰਦਾ ਹੈ ਉਵੇਂ ਉਹ ਕਰਦਾ ਹੈ, ਪਰ ਕਦੇ ਕਦੇ ਉਹ ਵੀ ਬੜਾ ਹਰਟ ਹੋ ਜਾਂਦਾ ਹੈ। ਪਤਾ ਨਹੀਂ ਕਿਵੇਂ ਹਰਟ ਹੁੰਦਾ ਹੈ। ਪਰ ਉਸਨੇ ਇਹ ਉਹਦੀ ਸਟੇਟਮੈਂਟ ਹੈ ਕਿ ਦੇਖੋ, ਪਿਛਲੇ ਸਾਲ ਵੀ ਪੰਜਾਬ ਦਾ ਜਿਹੜਾ ਫਲੋਟ ਦਿੱਲੀ 'ਚ ਰਿਪਬਲਿਕ ਡੇ ਪੈਰੇਡ ਦੇ ਉੱਤੇ, ਜਿਨ੍ਹਾਂ ਨੂੰ ਪੰਜਾਬੀ 'ਚ ਝਾਕੀਆਂ ਕਿਹਾ ਜਾਂਦਾ ਹੈ, ਵੈਸੇ ਝਾਕਣ ਤੋਂ ਹੀ ਆਇਆ ਵੀ ਝਾਂਕੀ, ਝਾਕੀ, ਔਰ ਇਸ ਦੇ ਲਈ ਲਫ਼ਜ਼ ਉਹ ਇੱਕ ਹੋਰ ਵੀ ਇਸਤੇਮਾਲ ਟੈਬਲਿਓ ਕੁਛ ਅੰਗਰੇਜ਼ੀ ਦਾ ਕਰਦੇ ਨੇ। ਪਿਛਲੇ ਸਾਲ ਵੀ ਪੰਜਾਬ ਦੀ ਝਾਕੀ ਨਹੀਂ ਸੀ ਔਰ ਐਤਕੀ ਵੀ ਨਹੀਂ ਹੈ। ਔਰ ਭਗਵੰਤ ਮਾਨ ਨੇ ਜੋ ਕਿਹਾ, ਉਹ ਟ੍ਰਿਬਿਊਨ ਦੀ ਹੈਡਲਾਈਨ ਹੈ, ਪੰਜਾਬ ਅਗੇਨ ਨਾਟ ਸਿਲੈਕਟਡ ਟੂ ਪ੍ਰੈਜ਼ੈਂਟ ਇਟਸ ਟੈਬਲਿਓ ਐਟ ਰਿਪਬਲਿਕ ਡੇ, ਸੇਜ਼ ਭਗਵੰਤ ਮਾਨ ਅਲੈਜਿਸ ਸਟੇਟ ਹੈਜ਼ ਬੀਨ ਫੇਸਿੰਗ ਡਿਸਕ੍ਰਿਮੀਨੇਸ਼ਨ। ਹੁਣ ਇਹ ਮੈਨੂੰ ਪੜ੍ਹਦਿਆਂ ਉਹਦਾ ਖਿਆਲ ਆਇਆ ਵੀ ਜਦੋਂ 62 'ਚ ਚੀਨ ਨੇ ਹਮਲਾ ਕੀਤਾ ਔਰ ਜ਼ਾਹਰ ਹੈ 40,000 ਸਕੁਅਰ ਮਾਈਲ ਤੋਂ ਜ਼ਿਆਦਾ ਟੈਰੀਟਰੀ ਭਾਰਤ ਦੀ ਖੋਈ, ਭੱਜੇ, ਕੋਈ ਬੁਰਾ ਹਾਲ, ਬੌਂਕੇ ਦੇ ਆੜੇ, ਜਨਰਲ ਕੌਲ ਡਾਇਰੀਆ ਲਵਾ ਕੇ ਦੌੜ ਆਇਆ ਸਾਬਣ ਪੀ ਕੇ, ਨਹਿਰੂ ਵੀ ਪੁੱਠਾ ਹੋਇਆ ਸੀ ਤੇ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਸੀ ਪੰਜਾਬ ਦਾ, ਔਰ ਉਹਨੇ ਬਿਆਨ ਦਿੱਤਾ। ਉਹਨੇ ਕਿਹਾ ਜੀ ਬਿਲਕੁਲ ਫਿਕਰ ਨਾ ਕਰੇ ਭਾਰਤੀ ਫੌਜ, ਪੰਜਾਬ 'ਚੋਂ ਅਸੀਂ 2 ਲੱਖ ਪੰਜਾਬੀ ਭਰਤੀ ਲਈ ਦੇਵਾਂਗੇ। ਔਰ ਉਹ ਬਿਆਨ ਦੇ ਕੇ ਜਦੋਂ ਦਿੱਲੀ ਗਿਆ, ਔਰ ਇਹ ਗੱਲ ਕੈਰੋਂ ਨੇ ਬਾਅਦ 'ਚ ਜਦੋਂ ਉਹਨੂੰ ਡਿਸਗ੍ਰੇਸ ਕਰਕੇ ਕੱਢਤਾ, ਬਾਅਦ 'ਚ ਮਾਰ ਵੀ ਦਿੱਤਾ, ਉਦੋਂ ਉਹਨੇ ਇਹ ਕਈ ਕਿਸੇ ਨੂੰ, ਜਿਹਨੇ ਜਿਹੜੀ ਬਾਅਦ ਦੇ ਵਿੱਚ ਕਿਸੇ ਜਨਤਕ ਅਦਾਰੇ 'ਚ ਆਈ, ਕਿ ਮਹਾਵੀਰ ਤਿਆਗੀ ਕਾਂਗਰਸ ਦਾ ਲੀਡਰ ਸੀ ਵੱਡਾ, ਸ਼ਾਇਦ ਉਦੋਂ ਕਾਂਗਰਸ ਪ੍ਰੈਜ਼ੀਡੈਂਟ ਹੀ ਹੋਏ। ਉਹਨੇ ਕੈਰੋਂ ਨੂੰ ਜਾਂਦਿਆਂ ਕਿਹਾ ਕਿ ਕੈਰੋਂ ਸਾਹਿਬ ਆਪਨੇ ਇਹ ਕਿਆ ਬਿਆਨ दाग दिया, कहता क्या दाग दिया कि पंजाब 2 लाख सिख देगा फौज के लिए, पंजाबी देगा। वो कहना हाँ क्या है, कहना फिर तो फौज में सिख ही हो जाएंगे। तो उन्हें बात जदों डिस्ग्रेस होने किया, मैं दिल च सोचा ਤੁਹਾਨੂੰ सिख मरण ਲਈ भी नहीं चाहिए। ਹੁਣ ਉਦੋਂ ਵੀ ਚੀਨ ਦੇ ਸਾਹਮਣੇ ਟੈਰੀਟਰੀ ਗਵਾ ਕੇ, ਜੁੱਤੀਆਂ ਖਾ ਕੇ, ਹਿਊਮਿਲੇਸ਼ਨ ਲੈਣ ਨੂੰ ਤਿਆਰ ਸੀ, ਪਰ ਉਹਨਾਂ ਨੂੰ ਇਹ ਫਿਕਰ ਸੀ ਕਿ ਕਿਤੇ ਸਿੱਖ ਫੌਜ ਨਾਲ ਡੋਮੀਨੇਟ ਕਰ ਜਾਣ। ਹੁਣ ਇਹ ਇਹਨਾਂ ਦਾ ਐਟੀਟਿਊਡ ਹੈ। ਹਾਲਾਂ ਮੈਂ ਸਮਝਦਾ ਵੀ ਇਹ ਬੇਵਕੂਫ ਹਿੰਦੂ ਤਵੀ ਨੇ, ਇੱਕ ਫਲੋਟ ਬਾਕੀ ਸਟੇਟਾਂ ਦਾ ਹੁੰਦਾ, ਪੰਜਾਬ ਵਾਲਿਆਂ ਨੂੰ ਕਹਿਣ ਤੁਸੀਂ 2-2 ਲਾਓ, ਤੇ ਇਹ ਸਾਰੇ ਜਿਹੜੇ ਨੇ ਉੱਤੇ ਐ ਕਰਕੇ ਜਿਹੜਾ ਕਰਦੇ ਨੇ ਉੱਥੇ ਚੜੇ ਹੋਣਗੇ ਜਾ ਕੇ, ਕਹਿਣਗੇ ਭਾਰਤ ਮਾਤਾ ਦੇ ਅਸੀਂ ਪੁੱਤਰ। ਇਦਾਂ ਦੇ ਵੀ ਤਾਂ ਬੇਵਕੂਫ ਸਾਡੇ 'ਚ ਕੋਈ ਘੱਟ ਨੰਬਰ ਨਹੀਂ ਹੈ। ਹੁਣ ਤੁਸੀਂ ਭਗਵੰਤ ਮਾਨ ਕਹਿੰਦੇ ਜੀ ਐਤਕੀ ਅਸੀਂ ਉਹਨਾਂ ਨੂੰ 3 ਮਾਡਲ ਭੇਜੇ, 3 ਡਿਫਰੈਂਟ, ਔਰ ਤੁਸੀਂ ਜਿਹੜੇ 3 ਭੇਜੇ ਉਹ ਤੋਂ ਦੇਖੋ ਕਿ ਵੀ ਉਹ ਕਿਉਂ ਆਪਣੇ ਸਿਰ ਦੇ ਉੱਤੇ ਤੁਹਾਨੂੰ ਚੜਾਉਣਗੇ ਜੀ। ਉਹ ਉਹਨਾਂ ਨੇ ਕਿਹਾ ਜੀ ਵੀ ਅਸੀਂ ਜਿਹੜੇ ਭੇਜੇ ਉਹ ਇਹ ਕੀ ਸੀ, ਉਹਨੇ 3 ਨੂੰ ਕੋਟ ਕੀਤਾ ਹੈ ਵੀ
ਪੰਜਾਬ ਕੁਰਬਾਨੀਆਂ ਅਤੇ ਸ਼ਹੀਦਾਂ ਦਾ ਇਤਿਹਾਸ ਇਹ ਭੇਜਿਆ। ਉਹਨਾਂ ਨੇ ਕਿਹਾ ਵੀ ਅਸੀਂ ਤਾਂ ਝੂਠਾ ਇਤਿਹਾਸ ਸਿਰਜ ਕੇ ਯੂਪੀ ਬਿਹਾਰ ਨੂੰ ਸ਼ਹੀਦਾਂ ਦੀਆਂ ਸਟੇਟਾਂ ਸਾਬਤ ਕਰਨ ਤੇ ਲੱਗੇ ਆ, ਤੁਸੀਂ ਪੰਜਾਬ 'ਚ ਜਿਹੜਾ ਹੈ ਉਹ ਭਗਤ ਸਿੰਘ ਤੋਂ ਲੈ ਕੇ ਊਧਮ ਸਿੰਘ ਤੋਂ ਔਰ ਜਿਹੜਾ ਉਹ ਲਿਆਓਗੇ। ਉਹਨਾਂ ਨੇ ਕਿਹਾ ਜੀ ਨਹੀਂ। ਫਿਰ ਉਹਨਾਂ ਨੇ ਕਿਹਾ ਜੀ ਅਸੀਂ ਦੂਸਰਾ ਭੇਜਿਆ, ਸੈਕੰਡ ਟੈਬਲੇਟ ਪ੍ਰਪੋਜ਼ਡ ਵਾਸ ਦਾ ਨਾਰੀ ਸ਼ਕਤੀ ਮਾਈ ਭਾਗੋ ਦਾ ਫਸਟ ਲੇਡੀ ਵਾਰੀਅਰ ਆਫ ਸਿੱਖਿਜ਼ਮ। ਹੁਣ ਨਾਰੀ ਸਸ਼ਕਤੀਕਰਨ ਮੋਦੀ ਕਰ ਰਿਹਾ। ਅੱਜ ਹੀ ਮੋਦੀ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਵੀ 2 ਕਰੋੜ ਔਰਤਾਂ ਲੱਖਪਤਨੀਆਂ ਹੋ ਜਾਣ, ਉਹਨਾਂ ਨੂੰ ਲੱਖਪਤੀ ਬਣਾ ਦੇਣਾ ਮੈਂ। ਤਾਂ ਉਹਨੇ ਮਾਈ ਭਾਗੋ ਦਾ ਜਿਹੜਾ ਉਹਨੇ ਕਿਹਾ ਜੀ ਨਾਰੀ ਸਸ਼ਕਤ। ਉਹਨੇ ਕਿਹਾ ਵੀ ਵਾਕਈ ਮੋਦੀ ਜਿਹੜਾ ਨਾਰੀਆਂ ਨੂੰ ਚਾਹੁੰਦਾ ਹੈ, ਪੰਜਾਬ ਦੀ ਧਰਤੀ ਦਾ ਮਾਈ ਭਾਗੋ ਹੈ। ਦੂਜਾ ਫਲੋਟ ਇਸ ਥੀਮ ਦਾ ਭੇਜਿਆ। ਐਂਡ ਥਰਡ ਵਾਜ਼ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ। ਹੁਣ ਪਤਾ ਨਹੀਂ ਅਮੀਰ ਵਿਰਸੇ 'ਚ ਇਹਨੇ ਕੀ ਭੇਜਿਆ ਹੋਣਾ, ਕੋਈ ਆਪਣੀਆਂ ਕੋਈ ਸਕਿਟਸ ਹੀ ਭੇਜੀਆਂ ਹੋਣੀਆਂ, ਲੇਕਿਨ ਮੈਂ ਇਹਨੂੰ ਇਸ ਲਈ ਇੰਜੋਏ ਕਰ ਰਿਹਾ ਵੀ ਅਗਲੇ ਕਹਿੰਦੇ ਨੇ ਵੀ ਤੁਸੀਂ ਕੈਂਸਰ ਹੋ, ਤੁਸੀਂ ਤਾਂ ਇਹ ਤੁਹਾਡੀ ਬਗਾਵਤ ਔਰ ਇਹ ਪੰਜਾਬੀ ਤੁਸੀਂ ਤਾਂ ਬਾਕੀਆਂ ਨੂੰ ਵਿਗਾੜ ਦਿਓਗੇ ਵੀ ਆਲਰੇਡੀ 2% ਅਸੀਂ ਕਹਿੰਦੇ ਸੀ, ਤੁਸੀਂ ਤਾਂ ਬਾਕੀ ਵੀ ਮਗਰ ਲਾ ਲਏ। ਕਾਨੂੰਨ ਸਾਨੂੰ ਤੁਸੀਂ ਰਹੋ ਉੱਥੇ ਹੀ, ਸਾਨੂੰ ਤੁਹਾਡੀ ਮਾਈ ਭਾਗੋ ਤੇ ਤੁਹਾਡੇ ਸਰਾਬੇ ਭਗਤ ਸਿੰਘ ਨਹੀਂ ਚਾਹੀਦੇ। ਤੇ ਮੋਹਨ ਭਾਗਵਤ ਜਾਂ ਦੂਜੇ ਦੀ ਲਾਈਨ ਜੋ ਹੈ ਸੋ ਹੈ ਹੀ ਹੈ, ਉਥੋਂ ਹਿੰਦੂਤਵਾ ਦੇ ਰੰਗ 'ਚ ਰੰਗ ਰਹੇ ਨੇ। ਉੱਥੇ ਕੋਈ ਹਨੂਮਾਨ ਦਾ ਬਣਾ ਦੇਣਗੇ, ਕੋਈ ਹੋਰ ਬਣਾ ਦੇਣਗੇ। ਔਰ ਉਹ ਇਹ ਕਹਿ ਰਿਹਾ ਜੀ ਅਸੀਂ ਹੁਣ ਇਹ ਜਿਹੜੇ ਤਿੰਨੋਂ ਹੀ ਬਣਾਏ ਨੇ ਫਲੋਟ, ਇਹ ਅਸੀਂ ਪੰਜਾਬ 'ਚ ਜਿਹੜਾ ਰਿਪਬਲਿਕ ਡੇ ਇਵੈਂਟ ਹੋਏਗੀ ਉਹਦੇ 'ਚ ਅਸੀਂ ਇਹਨਾਂ ਨੂੰ ਡਿਸਪਲੇ ਕਰਾਂਗੇ। ਔਰ ਪਰ ਉਹਦੇ ਤੇ ਅਸੀਂ ਇੱਕ ਸਟicker ਵੀ ਲਾਵਾਂਗੇ, ਰਿਜੈਕਟਡ ਬਾਈ ਸੈਂਟਰ, ਕਿ ਵੀ ਸੈਂਟਰ ਨੇ ਰਿਜੈਕਟ ਕੀਤਾ। ਫਿਰ ਉਹਨੇ ਕਿਹਾ ਜੀ ਨਾ ਪਿਛਲੇ ਸਾਲ ਸੀ ਨਾ ਹੁਣ ਹੈ, ਜੋ ਹਾਲ ਚੱਲ ਰਿਹਾ ਹੈ, ਦੇ ਪਲਾਨ ਟੂ ਗੈਟ ਪੰਜਾਬ ਆਊਟ ਆਫ ਨੈਸ਼ਨਲ ਐਂਥਮ ਐਜ਼ ਵੈਲ। ਉਹ ਭਾਈ ਕੱਲ ਦੀ ਬਜਾਏ ਅੱਜ ਕੱਢੋ, ਅਸੀਂ ਤਾਂ ਹਿੱਸਾ ਹੀ ਨਹੀਂ ਹੈ ਇਹਨਾਂ ਦੇ। ਉਹ ਤੁਹਾਨੂੰ ਸੰਕੇਤ ਨਹੀਂ ਦੇ ਰਹੇ, ਉਹ ਤੁਹਾਡੇ ਮੂੰਹ ਤੇ ਚਪੇੜ ਮਾਰ ਕੇ ਕਹਿ ਰਹੇ ਨੇ ਕਿ ਤੁਹਾਨੂੰ ਅਸੀਂ ਨਾ ਮਹਾਭਾਰਤ ਦੇ ਵਿੱਚ ਵੀ ਤੁਹਾਡੇ ਇਸ ਖਿੱਤੇ ਨੂੰ ਅਸੀਂ ਜਿਹੜਾ ਅਸੁਰ ਦੇਸ਼ ਹੀ ਕਿਹਾ ਜੀ, ਰਾਖਸ਼ਾਂ ਦਾ ਇਲਾਕਾ। ਤੇ ਉਹ ਤਾਂ ਉਹਨਾਂ ਦਾ ਤਾਂ ਉਹਨਾਂ ਦੀ ਹਦਾਇਤਾਂ ਨੇ ਉਹਨਾਂ ਦੇ ਕੋਡ ਦੇ ਵਿੱਚ ਕਿ ਭਾਈ ਜੇ ਇਸ ਖਿੱਤੇ 'ਚ ਰਾਤ ਨਹੀਂ ਗੁਜ਼ਾਰਨੀ, ਜੇ ਕਰਨਾ ਹੈ ਤੇ ਭ੍ਰਿਸ਼ਟ ਜਾਓਗੇ। ਹੁਣ ਉਹ ਤੁਹਾਨੂੰ ਕਿਉਂ ਨਾੜ ਲਾਉਣ? ਅਸੀਂ ਤਾਂ ਪਹਿਲਾਂ ਹੀ ਕਹਿੰਦੇ ਆ ਵੀ ਇਹ ਇੰਡੀਅਨ ਆਕੂਪਾਈਡ ਪੰਜਾਬ ਹੈ। ਜੇ ਉਹ ਬੜਾ ਚੰਗਾ ਕਰ ਰਹੇ ਨੇ, ਬਾਹਰ ਰੱਖ ਰਹੇ ਨੇ, ਉਹ ਤੁਹਾਨੂੰ ਵੈਸੇ ਹੀ ਤੁਹਾਡਾ ਜਿਹੜਾ ਉੱਥੇ ਜਾਣਾ ਬੰਦ ਕਰ ਦੇਣ ਤੇ ਇਸ ਤੋਂ ਹੋਰ ਬਿਹਤਰ ਕੀ ਹੋਏਗਾ। ਤੁਹਾਨੂੰ ਵੀ ਸਮਝ ਆਏਗੀ ਕਿ ਭਾਈ ਅਲਟੀਮੇਟਲੀ ਉਹ ਸਾਨੂੰ ਆਪਣਾ ਨਹੀਂ ਸਮਝਦੇ, ਉਹਨਾਂ ਨੇ ਤਾਂ ਤੁਹਾਨੂੰ ਕ੍ਰਿਮੀਨਲ ਟ੍ਰਾਈਬ ਐਲਾਨਿਆ ਹੋਇਆ। ਸੋ ਇਹੀ ਸਾਡੀ ਸਟਰੈਂਥ ਹੈ ਅਲਟੀਮੇਟਲੀ, ਜਿਹੜਾ ਸਾਨੂੰ ਨਹੀਂ ਕਰਨਾ ਆਉਂਦਾ ਉਹ ਦੁਸ਼ਮਣ ਕਰਕੇ ਸਮਝਾ ਰਿਹਾ। ਔਰ ਐਵੇਂ ਨਹੀਂ ਅਸੀਂ ਕਿਹਾ ਕਿ ਭਾਈ ਅਸੀਂ ਖਾਲਿਸਤਾਨ ਮੋਦੀ ਨੂੰ ਠੇਕੇ ਦੇ ਦਿੱਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਨ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਆ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ। ਨਿਹਾਨ ਸਿੰਘ ਕਹਿੰਦੇ ਨੇ ਕਿ ਐਕਸਲੈਂਟ ਪ੍ਰੋਗਰਾਮ। ਸ਼ੰਕਰ ਸ਼ਰਮਾ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਦੇਗ ਤੇਗ ਫਤਿਹ ਵੀ ਕਹਿੰਦੇ ਨੇ, ਐਂਡ ਸੰਤ ਪਿੰਡਰਾਂ ਵਾਲੇ ਜ਼ਿੰਦਾਬਾਦ ਵੀ ਕਹਿੰਦੇ ਨੇ। ਐਂਡ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਆ ਗਿਆ ਮਹਿੰਦਰਪਾਲ ਸਿੰਘ, ਕਹਿੰਦੇ ਸਾਰੀ ਸਿੱਖ ਕੌਮ ਖਾਲਸਾ ਰਾਜ ਦੀ ਸਥਾਪਨਾ ਚਾਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਐਂਡ ਪ੍ਰੀਤਮ ਰਿਹਾਨ ਜੀ ਕਹਿੰਦੇ ਨੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਅਮਰੀਕਾ ਔਰ ਇੰਡੀਆ ਵਿੱਚ ਰਾ ਮਟੀਰੀਅਲ ਬਣ ਕੇ ਤਾਂ ਨਹੀਂ ਰਹਿ ਜਾਏਗੀ, ਇਹਨਾਂ ਨੇ ਕਿਹਾ। ਐਂਡ ਕੁਲਵਿੰਦਰ ਬਿੰਦ ਨਹੀਂ, ਹੁਣ ਅਸੀਂ ਰਾ ਮਟੀਰੀਅਲ ਤਾਂ ਨਹੀਂ ਬਣਨਾ, ਪਰ ਇਹ ਹੈ ਵੀ ਅਜੇ ਸਾਡਾ ਇੱਕ ਤਬਕਾ ਹਨੇਰੇ ਦੇ ਵਿੱਚ ਜ਼ਰੂਰ ਹੈ, ਉਹਨਾਂ ਨੂੰ ਚਾਨਣ ਜ਼ਰੂਰ ਦਿਖਾਣਾ। ਬਲਿਹਾਰ ਸੋਈ ਜੀ ਕਹਿੰਦੇ ਆਜ਼ਾਦੀ ਹਾਲੇ ਖਾਲਸਾ ਜ਼ਿੰਦਾਬਾਦ ਔਰ ਫਤਿਹ ਬੁਲਾਈ ਹੈ। ਜਸਵੀਰ ਬਰਾੜ ਜੀ ਵੀ ਹਮੇਸ਼ਾ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਦੀਪ ਸਿੰਘ ਸਿੱਧੂ ਜੀ ਪੰਜਾਬ ਦਾ ਇੱਕੋ ਇੱਕ ਹਾਲ ਖਾਲਿਸਤਾਨ ਐਂਡ ਖਾਲਸਾ ਜ਼ਿੰਦਾਬਾਦ ਕਿਹਾ। ਤਰਜਿੰਦਰ ਸਿੰਘ ਕਹਿੰਦੇ ਨੇ CC1 ਮੀਨਸ ਕਲਪ੍ਰੇਟ ਕ੍ਰਿਮੀਨਲ ਨੰਬਰ 1। ਬਿਲਕੁਲ ਠੀਕ। ਐਂਡ ਨਰਿੰਦਰਜੀਤ ਸਿੰਘ ਜੀ ਵੀ ਕਹਿੰਦੇ ਸਾਰੇ ਮਸਲਿਆਂ ਦਾ ਹੱਲ ਆਜ਼ਾਦੀ ਹੈ ਭਰਾਵੋ। 26 ਜਨਵਰੀ 2024 ਤੋਂ ਪੂਰੇ ਭਾਰਤ ਵਿੱਚ ਰੈਫਰੈਂਡਮ ਦੀਆਂ ਵੋਟਾਂ ਰਜਿਸਟਰ ਕਰਵਾਓ ਜੀ। ਐਂਡ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਐਂਡ ਸਿੰਘ ਗੱਚਾ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਨਰਿੰਦਰਜੀਤ ਸਿੰਘ ਸਾਰੀ ਸੰਗਤ ਨੂੰ ਗੁਰਫਤਿਹ ਪ੍ਰਵਾਨ ਹੋਵੇ ਜੀ। ਐਂਡ ਇਸੇ ਤਰ੍ਹਾਂ ਮਲਕੀਤ ਸਿੰਘ ਕਹਿੰਦੇ ਨੇ ਵੈਰੀ ਗ੍ਰੇਟ ਪਰਸਨ। ਐਂਡ ਇਸੇ ਤਰ੍ਹਾਂ ਮੈਸੇਜ ਆਏਗਾ ਜਸਟਨ ਬਾਈਬਰ ਅਦਬਨ ਕਹਿੰਦੇ ਨੇ ਕਿ ਗੁੱਡ ਸ਼ੋ। ਐਂਡ ਜਗਦੀਸ਼ ਸਿੰਘ ਗਿੱਲ ਖਾਲਸਾ ਜ਼ਿੰਦਾਬਾਦ। ਸੁਰਮੁਖ ਮੰਦਰਾ ਜੀ ਵੀ ਖਾਲਸਾ ਜ਼ਿੰਦਾਬਾਦ। ਲਖਵਿੰਦਰ ਸਿੰਘ ਪੰਨੂ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਸਪੀਰ ਬਰਾੜ ਜੀ ਵੀ ਖਾਲਸਾ ਜ਼ਿੰਦਾਬਾਦ। ਐਂਡ ਜਤਿੰਦਰ ਸਿੰਘ ਜੀ ਕਹਿੰਦੇ ਕੱਲ ਇੱਕ ਪੱਗ ਵਾਲੇ ਦੀ ਵੀਡੀਓ ਦੇਖੀ ਹੈ, ਉਹ ਬੋਲ ਰਿਹਾ ਸੀ ਕਿ ਪੰਜਾਬ ਨੂੰ ਤਰੱਕੀ ਦੀ ਲੋੜ ਹੈ,
ਪਰ ਭਾਰਤ ਸਰਕਾਰ ਜੋ ਪੰਜਾਬ ਦਾ ਬੰਦਾ ਫੰਡ ਵਾਪਸ ਨਹੀਂ ਕਰ ਸਕਦੇ, ਫਿਰ ਤਰੱਕੀ ਵਿੱਚ ਰੋੜਾ ਕੌਣ ਹੈ? ਭਾਰਤ ਸਰਕਾਰ ਜਾਂ ਖਾਲਿਸਤਾਨੀ? ਪਾਣੀ ਤੇ ਡੈਮਾਂ ਤੇ ਚੁੱਪ। ਬਿਲਕੁਲ। ਹਾਂਜੀ, ਗੁਰਮੇਲ ਸਿੰਘ ਜੀ ਵੀ ਹਮੇਸ਼ਾ ਤਰ੍ਹਾਂ ਉਹਨਾਂ ਦਾ ਮੈਸੇਜ ਚੜ੍ਹਦੀ ਕਲਾ ਵਾਲਾ ਹੀ ਹੁੰਦਾ ਸਾਡੇ ਲਈ, ਬਹੁਤ ਬਹੁਤ ਸ਼ੁਕਰੀਆ। ਔਰ ਫਿਰ ਇਸ ਕਹਿੰਦੇ ਨੇ ਬਿਗ ਇੰਡੀਅਨ ਇਜ਼ ਕਮਿੰਗ ਅੰਡਰ ਦਾ ਫੁੱਟ ਵੈਰੀ ਸੂਨ, ਉਹਨਾਂ ਨੇ ਕਿਹਾ। ਐਂਡ ਫਿਰ ਇਸ ਤਰ੍ਹਾਂ ਮੈਂ ਗੁਰਦੁਆਰਾ ਕੀਰਤਨ ਵਾਲੇ ਕਹਿੰਦੇ ਨੇ ਜਿੱਥੇ ਇਹਨਾਂ ਦੇ ਮਾੜੇ ਕੰਮਾਂ ਦਾ ਹਿਸਾਬ ਦੀ ਗੱਲ ਆਉਂਦੀ ਹੈ ਉੱਥੇ ਉਸ ਕਰੈਕਟਰ ਨੂੰ ਭਗਵਾਨ ਦਾ ਅਵਤਾਰ ਬਣਾ ਦਿੰਦੇ ਨੇ। ਹਾਂ ਬਿਲਕੁਲ, ਇਹਨਾਂ ਦੇ ਹੱਥ ਹੀ ਹੈ ਜੀ, ਪੰਡਤਾਂ ਦੇ ਕੋਲ ਹੈ ਕਿ ਇਹਨੂੰ ਅਵਤਾਰ ਬਣਾਉਣਾ ਹੈ ਜੀ, ਇਹਨੂੰ ਰਾਖਸ਼ ਬਣਾਉਣਾ। ਬਿਲਕੁਲ। ਮੈਂ ਹੁਣ ਫੇਸਬੁੱਕ ਤੇ ਆ ਜਾਂਦਾ, ਸਾਡੇ ਵੀ ਰਾਜਵਿੰਦਰ ਸਿੰਘ ਫਤਿਹ ਬੁਲਾ ਕੇ ਕਹਿੰਦੇ ਨੇ ਡਾਕਟਰ ਸਾਹਿਬ ਟਾਈਮ ਹੈਜ਼ ਕਮ ਐਜ਼ ਦਾ ਸੇਇੰਗ ਸੇਜ਼, 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ, ਗੁੱਡ ਸ਼ੋ ਐਜ਼ ਆਲਵੇਜ਼, ਔਰ ਦਿਸ ਸ਼ੋ ਇਜ਼ ਐਡਿਕਟਿਵ, ਸੋ ਮਚ ਆਫ ਅਸ ਮਿਸ ਇਟ when we don't see you and others in the team। ਬਹੁਤ ਬਹੁਤ ਸ਼ੁਕਰੀਆ ਰਾਜਵਿੰਦਰ ਸਿੰਘ ਜੀ, ਤੁਹਾਡੇ ਇਹੋ ਜਿਹੇ ਬੋਲ ਸਾਨੂੰ ਹੌਸਲਾ ਦਿੰਦੇ ਨੇ, ਕੀਪ ਅਸ ਗੋਇੰਗ। ਬਿਲਕੁਲ। ਔਰ ਦਵਿੰਦਰ ਸੰਧੂ, ਮੁਹੰਮਦ ਅਨਵਰ, ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ, ਫਤਿਹ ਖਾਲਸਾ, ਜੀਪੀ ਸਿੰਘ ਐਨੀਵਰਸਰੀ ਫਾਲੋਅਰ ਨੇ, ਉਹ ਕਹਿੰਦੇ ਨੇ ਸੁਖਬੀਰ ਸਿੰਘ 1 ਜਨਵਰੀ ਨੂੰ ਭੋਗ ਤੇ ਜਥੇਦਾਰ ਕੌਂਕੇ ਤੇ ਹੋਏ ਜ਼ੁਲਮ ਨੂੰ ਲੁਕਾਉਣ ਦੀ ਵੀ ਮਾਫੀ ਮੰਗ ਲੈ, ਸ਼ਾਇਦ ਕਿਤੇ ਭਲਾ ਹੋ ਜੇ। ਕਿਉਂਕਿ ਜਦੋਂ ਅਸੀਂ ਗੈਰ ਹਾਜ਼ਰ ਸੀ ਉਦੋਂ ਇਹ ਆਇਆ ਕਿ ਵੀ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਉਸ ਰਿਪੋਰਟ ਨੂੰ, ਜਿਹੜੀ ਤਿਵਾੜੀ ਕਮਿਸ਼ਨ ਸੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਜਿਨ੍ਹਾਂ ਨੂੰ ਟਾਰਚਰ ਕਰਕੇ 1 ਜਨਵਰੀ 1993 ਨੂੰ ਸ਼ਹੀਦ ਕੀਤਾ ਗਿਆ ਸੀ, ਔਰ ਹੁਣ ਅਕਾਲ ਤਖਤ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਲੀਗਲ ਕਾਰਵਾਈ, ਉਹੀ ਡਰਾਮੇਬਾਜ਼ੀ, ਔਰ ਉਹਨਾਂ ਨੇ ਇਹੀ ਤੰਜ਼ ਕੀਤੀ ਹੈ। ਕਿਉਂਕਿ ਇਹ ਸਾਰਾ ਕਰਨ ਵੇਲੇ ਉਸ ਚ ਕਈ ਕੁਝ ਸਾਹਮਣੇ ਆਇਆ ਹੈ, ਬਾਦਲ ਦੀ ਸਰਕਾਰ ਵੇਲੇ ਦੀ ਇਹ ਰਿਪੋਰਟ ਦੱਬੀ ਹੋਈ ਸੀ, ਹਾਲਾਂਕਿ ਉਹਦੇ ਚ ਕੋਈ ਵੱਡਾ ਕੁਝ ਨਹੀਂ ਹੈ। ਉਹ ਤਾਂ ਜਿਹੜੇ ਉਹਨੂੰ ਕਰਨ ਵਾਲੇ ਸਵਰਨਾ ਘੋਟਣਾ, KP ਗਿੱਲ, ਉਹ ਸਾਰੇ ਮਰ ਗਏ ਹੋਏ ਨੇ, ਨਾ ਹੀ ਉਹਨਾਂ ਨੂੰ ਕੋਈ, ਹਾਂ ਜੋ ਇਹਨਾਂ ਨੇ ਉਹਨਾਂ ਦੇ ਫਰਾਰ ਹੋਣ ਦੀ ਗੱਲ ਕਹੀ ਸੀ ਉਹ ਗੱਲ ਮੁੱਕ ਜਾਂਦੀ ਹੈ। ਔਰ ਸ਼੍ਰੋਮਣੀ ਕਮੇਟੀ ਹੁਣ ਦੂਜਿਆਂ ਦੇ ਜਿਹੜੇ 30 ਸਾਲ ਹੋ ਗਏ ਨੇ ਰਿਟਾਇਰ, ਉਹਨਾਂ ਦੇ ਖਿਲਾਫ ਕੇਸ ਕਰੇਗੀ। ਉਹ ਆਲਰੇਡੀ ਜਿੰਨੇ ਬਾਕੀ ਕੇਸਾਂ ਚੋਂ ਨਿਕਲ ਰਿਹਾ ਉਹ ਜਿਹਾ ਨਿਕਲੇਗਾ। ਔਰ ਫਿਰ ਦੀਪ ਸਿੰਘ ਕਹਿੰਦੇ ਨੇ ਮੂਤ ਪੀਣਿਆਂ ਲਈ ਥੁੱਕ ਕੇ ਚੱਟਣਾ ਕੋਈ ਔਖੀ ਗੱਲ ਨਹੀਂ, ਮੂਤ ਪੀਣਿਆਂ ਦੀ ਫਿਤਰਤ ਹੈ। ਮੁਗਲ ਵੀ ਮੂਤ ਪੀਣਿਆਂ ਦੇ ਮੂੰਹਾਂ ਵਿੱਚ ਪਾਨ ਥੁੱਕਦੇ, ਮੁੱਕ ਮਿਟੇ। ਹੁਣ ਇਸ ਤੇ ਮੈਂ ਨਹੀਂ ਕਹਿਣਾ, ਤੁਸੀਂ ਕੰਪਲੀਟ ਕਹਿ ਹੀ ਦਿੱਤੀ ਹੈ ਗੱਲ। ਕਿਰਪਾਲ ਸਿੰਘ ਚੀਮਾ ਕਹਿੰਦੇ ਨੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਵੇਂ ਹੋ ਗਿਆ ਉਹ ਬੇਰਾ ਬੇਰਾ, ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਓ ਖਨੇਰਾ, ਹੋਵਾਂ ਤੈਥੋਂ ਸੁਰਖਰੂ ਪ੍ਰਾਣ ਪਾੜੋ ਚੇਰਾ, ਵਾਹੋ ਵਾਹੋ ਗੋਬਿੰਦ ਸਿੰਘ ਤਨ ਤੇਰਾ ਜੇਰਾ। ਫਿਰ ਉਹਨਾਂ ਨੇ ਨੋਟ ਕਰੋ ਕਿਹਾ ਗੁਰੂ ਪਾਤਸ਼ਾਹ ਜੀ ਨੇ ਚਾਰੇ ਪੁੱਤਰ ਪੰਥ ਤੋਂ ਵਾਰੇ ਹਨ, ਕਿਸੇ ਦੇਸ਼ ਤੋਂ ਨਹੀਂ, ਕਿਉਂਕਿ ਪੰਥ ਅਸੀਮ ਸੱਚ ਹੈ ਜੋ ਕਿਸੇ ਦੇਸ਼ ਕਾਲ ਜਗ੍ਹਾ ਦੇ ਸਮਾਜਿਕ ਇਤਿਹਾਸਕ ਤੇ ਕਾਨੂੰਨੀ ਸੋਚ ਸਮਝ ਦੀਆਂ ਕਦਰਾਂ ਕੀਮਤਾਂ ਤੇ ਅਰਥਾਂ ਤੋਂ ਕਿਤੇ ਵੱਡਾ ਹੁੰਦਾ ਹੈ ਭਾਈ। ਪੰਥ ਦੀ ਅਸੀਮਤਾ ਵਿੱਚ ਪੂਰਾ ਸੰਸਾਰ ਸਮਾ ਸਕਦਾ ਹੈ, ਜਦੋਂ ਕਿ ਦੇਸ਼ ਇੱਕ ਸੀਮਤ ਸੱਚ ਹੈ। ਸੋਚੋ ਵਿਚਾਰੋ ਤੇ ਜਾਗੋ ਭਾਈ, ਅਤੇ ਆਪਣੀ ਸਦੀਵੀ ਪਾਤਸ਼ਾਹੀ ਦਾਅਵੇ ਨੂੰ ਪਛਾਣ ਕੇ ਆਜ਼ਾਦੀ ਵੱਲ ਵਧੋ ਭਾਈ। ਰਾਜ ਕਰੇਗਾ ਖਾਲਸਾ। ਸੋਹਣ ਸਿੰਘ ਮਾਲ, ਮੁਹੰਮਦ ਅਨਵਰ, ਹਰਿੰਦਰ ਮੱਲੀ, ਪ੍ਰਦੀਪ ਸਿੰਘ, ਕੁਲਵੀਰ ਸਿੰਘ ਸੰਘਾ ਔਰ ਦੀਪ ਸਿੰਘ ਅਗੇਨ, ਉਹਨਾਂ ਸਾਰਿਆਂ ਨੇ ਫਤਿਹ ਬੁਲਾਈ ਹੈ। ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvd4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TVD4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।